ਡਿਗਰੀ ਕਰ ਲਈ ਹੈ ਤੇ ਸਕਿੱਲ ਵੀ ਆ ਗਈ। ਹਾਂਜੀ ਸਭ ਤੋਂ ਪਹਿਲੇ ਜਾ ਕੇ ਜੌਬ ਕਰ ਤੇ ਮੈਂ ਕਹਾਂ ਕਿ 5 ਤਸਵੀਰਾਂ ਨੂੰ ਇਕੱਠਾ ਕਰਕੇ ਇਹਦਾ ਇੱਕ ਵਿਜ਼ਨ ਬਣਾਉਣਾ ਹੈ ਤੇ ਉਹ ਕਿਸ ਤਰ੍ਹਾਂ ਬਣਾਓਗੇ, ਉਹ ਤੁਹਾਡੀ ਸੋਚ ਹੈ। ਫ੍ਰੀਲਾਂਸਿੰਗ ਜਿਹੜਾ ਨਾ ਇਹ ਜਦੋਂ ਦਾ ਫਾਈਵਰ ਅਪਵਰਕ ਇਹੋ ਜਿਹੀਆਂ ਸਾਈਡਾਂ ਆ ਗਈਆਂ ਨਾ, ਲੋਕਾਂ ਨੂੰ ਇਹਨੂੰ ਫ੍ਰੀਲਾਂਸਿੰਗ ਸਮਝਦੇ, ਜਿਹਨੂੰ ਸੈਂਸ ਵੀ ਨਹੀਂ ਉਹ ਵੀ ਗ੍ਰਾਫਿਕ ਡਿਜ਼ਾਈਨਰ ਬਣਨ ਦੀ ਸੋਚ ਰਿਹਾ। ਜਿੰਨੇ ਕੋਈ ਅੱਗੇ ਜਾ ਕੇ ਕਿਸੇ ਕੰਪਨੀ ਨੂੰ ਜੁਆਇਨ ਨਹੀਂ ਕਰਨਾ ਉਹ ਵੀ ਗ੍ਰਾਫਿਕ ਡਿਜ਼ਾਈਨਰ ਬਣਨ ਦੀ ਸੋਚ ਰਿਹਾ। ਅਸੀਂ ਦੂਸਰੀ ਜ਼ੁਬਾਨਾਂ ਪਾਸੇ ਇਸ ਲਈ ਚਲੇ ਗਏ ਹਾਂ ਕਿਉਂਕਿ ਸਾਡੀ ਇਨਵਾਇਰਨਮੈਂਟ ਉਹਦੀ ਰਿਕੁਆਇਰਮੈਂਟ ਬਣ ਗਈ। ਦੇਖੋ ਸਾਡੀ ਸੋਸਾਇਟੀ ਦੇ ਵਿੱਚ ਜਿਹੜਾ ਹੈ ਨਾ, ਪੰਜਾਬੀ ਨੂੰ ਸਿਰਫ ਲੜਾਈ ਦੇ ਮਕਸਦ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ ਜਾਂ ਅਗਰੈਸ਼ਨ ਕੱਢਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਐਸੇ ਸਟੂਡੈਂਟ ਨੇ ਜਿਨ੍ਹਾਂ ਨੂੰ ਪਤਾ ਨਹੀਂ ਕਰਨਾ ਕੀ ਹੈ। ਸਟੱਡੀ ਕੁਛ ਕੀਤੀ ਹੈ, ਡਿਗਰੀ ਕੁਛ ਕੀਤੀ ਹੈ ਤੇ ਸਿੱਖਣ ਲਈ ਕੁਛ ਆ ਗਏ ਨੇ। ਲੈਂਦੇ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਮਿੱਤਰਾਂ ਬੇਲੀਆਂ ਭਰਾਵਾਂ ਸਾਰਿਆਂ ਨੂੰ ਸਲਾਮ ਅਲੈਕੁਮ। ਅੱਜ ਮੇਰੇ ਕੋਲ ਸਾਡੇ ਕੋਲ ਮੌਜੂਦ ਨੇ ਮੇਰੇ ਗੁਰੂ, ਜਿਨ੍ਹਾਂ ਦੀ ਵਜ੍ਹਾ ਤੋਂ ਅੱਜ ਮੈਂ ਇੱਥੇ ਬੈਠਾ ਤੁਹਾਡੇ ਨਾਲ ਗੱਲਬਾਤ ਕਰ ਰਿਹਾ। ਜਿਨ੍ਹਾਂ ਦੇ ਸਟੂਡੈਂਟ ਇਸ ਟਾਈਮ ਪੂਰੇ ਦੁਨੀਆ ਦੇ ਵਿੱਚ ਹਰ ਮੁਲਕ ਦੇ ਵਿੱਚ ਬਹਿ ਕੇ ਇੱਕ ਅੱਛੇ ਅਹੁਦੇ ਤੇ ਜੋਬ ਕਰ ਰਹੇ ਨੇ ਤੇ ਆਪਣੇ ਘਰ ਦਾ ਨਿਜ਼ਾਮ ਚਲਾ ਰਹੇ ਨੇ। ਅੱਜ ਸਾਡੇ ਕੋਲ ਸਾਡੇ ਗੁਰੂ ਮੌਜੂਦ ਨੇ, ਰਹੀਲ ਅਹਿਮਦ ਬੇਗ ਸਾਹਿਬ। ਅਸਲਾਮ ਵਾਲੇਕੁਮ ਸਰ। ਵਾਲੇਕੁਮ ਅਸਲਾਮ ਜੀ। ਸਰ ਜੀ ਕੀ ਹਾਲ ਚਾਲ? ਕਰਮ ਮਾਲਿਕ ਦਾ, ਤੁਸੀਂ ਸੁਣਾਓ, ਸਭ ਠੀਕ ਠਾਕ ਜੀ ਹੈ? ਸਰ ਫਿਟਫਾਟ ਸਰ ਜੀ। ਸਭ ਤੋਂ ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦੇ ਦਿੱਤਾ। ਬਲਕਿ ਤੁਹਾਡਾ ਸ਼ੁਕਰੀਆ ਕਿ ਤੁਸੀਂ ਮੈਨੂੰ ਬੁਲਾਇਆ ਤੇ ਤੁਸੀਂ ਇਸ ਮੁਕਾਮ ਦਾ ਡਿਜ਼ਰਵ ਕਰਦੇ ਹੋ ਕਿ ਭਾਈ ਜਿੱਥੇ ਤੁਸੀਂ ਪਹੁੰਚੇ ਹੋ ਤੁਹਾਡੀ ਆਪਣੀ ਮਿਹਨਤ ਹੈ। ਮੈਂ ਤਾਂ ਸਿਰਫ ਗੁਰੂ ਜਾਂ ਉਸਤਾਦ ਜੋ ਵੀ ਹੁੰਦਾ ਹੈ ਨਾ, ਉਹ ਆਪਣੇ ਸਟੂਡੈਂਟ ਨੂੰ ਜਾਂ ਆਪਣੇ ਬੇਲੀ ਨੂੰ ਜਦੋਂ ਵੱਧਦਾ ਵੇਖਦਾ ਹੈ ਨਾ ਤੇ ਉਹਦਾ ਮੋਢਾ ਹੋਰ ਉੱਚਾ ਹੋ ਜਾਂਦਾ ਹੈ। ਇਹ ਤਾਂ ਬਸ ਸਰ ਜੀ ਤੁਹਾਡੀ ਮੁਹੱਬਤ ਹੈ। ਸਰ ਜੀ ਮੈਂ ਤੁਹਾਨੂੰ ਪਹਿਲੇ ਥੋੜਾ ਦੱਸ ਦਵਾਂਗਾ, ਸਾਡੇ ਜਿਹੜਾ ਜਦ ਮੇਰਾ ਪੋਡਕਾਸਟ ਸਟਾਰਟ ਕਰਨ ਦਾ ਜਿਹੜਾ ਮੋਟਿਵ ਹੈ ਨਾ, ਉਹ ਹੈ ਆਪਣੀ ਪੰਜਾਬੀ ਜ਼ੁਬਾਨ, ਆਪਣਾ ਕਲਚਰ। ਮੈਂ ਇਸ ਚੀਜ਼ ਨੂੰ ਗਾਂ ਲੈ ਕੇ ਆ ਰਿਹਾ, ਠੀਕ ਹੈ। ਤੇ ਮੈਨੂੰ ਇਹ ਦੱਸੋ ਕਿ ਤੁਸੀਂ ਪੰਜਾਬੀ ਬਾਰੇ ਕੀ ਸੋਚਦੇ? ਪੰਜਾਬੀ ਬੋਲੀ ਇਹਦੇ ਬਾਰੇ ਚ ਮੈਂ ਦੋ ਗੱਲਾਂ ਕਵਾਂਗਾ। ਹਾਂਜੀ ਪੰਜਾਬੀ ਐਡੀ ਮਿੱਠੀ ਜ਼ੁਬਾਨ ਹੈ ਕਿ ਜਦੋਂ ਪੰਜਾਬੀ 'ਚ ਪਿਆਰ ਦੀ ਗੱਲ ਕੀਤੀ ਜਾਏ ਤੇ ਬੜੀ ਸੁੱਚੀ ਤੇ ਸੁਥਰੀ ਗੱਲ ਕਰਦਾ ਠੀਕ ਹੈ। ਤੇ ਪੰਜਾਬੀ ਦੇ ਵਿੱਚ ਗੁੱਸਾ ਹੋਏ ਤੇ ਉਹ ਵੀ ਬੜਾ ਡਾਢਾ ਹੁੰਦਾ। ਉਸ ਨਹੀਂ ਸਰ, ਕਹਿੰਦੇ ਆ ਨਾ ਕਿ ਪੰਜਾਬੀ 'ਚ ਗਾਲ ਕੱਢਣ ਦਾ ਆਪਣਾ ਮਜ਼ਾ ਆਉਂਦਾ। ਕਹਿੰਦੇ ਨੇ ਨਾ ਕਿ ਬੋਲੀ ਕੋਈ ਵੀ ਬੋਲੋ, ਜੋ ਸਵਾਦ ਪੰਜਾਬੀ ਦੀ ਗੱਲ ਦਾ ਹੈ ਨਾ ਉਹ ਉਹ ਕਿਤੇ ਨਹੀਂ ਕਿਤੇ ਵੀ ਨਹੀਂ ਹੈ। ਤੇ ਇਸ ਲਈ ਜਿਹੜਾ ਨਾ ਦੇਖੋ, ਗੱਲ ਉਹ ਹੁੰਦੀ ਕਿ ਜਿਹੜੀ ਸਾਡੇ এনवायरमेंट ਦੇ ਵਿੱਚ ਸਾਡੇ ਜਿੱਥੇ ਲੋਕਾਂ 'ਚ ਬੈਠੇ ਆ ਨਾ, ਉਹ ਸਾਡਾ ਲਹਿਜਾ ਬਿਆਨ ਕਰ ਰਿਹਾ ਹੁੰਦਾ ਕਿ ਅਸੀਂ ਕਿਹੜੀ ਜ਼ੁਬਾਨ ਨੂੰ ਕਿਸ ਤਰੀਕੇ ਨਾਲ ਬੋਲਣਾ। ਬੋਲ ਪੰਜਾਬੀ ਜ਼ੁਬਾਨ ਦੀ ਸਭ ਤੋਂ ਮਜ਼ੇਦਾਰ ਗੱਲ ਹੈ ਕਿ ਹਰ ਜਗ੍ਹਾ ਦੇ ਵਿੱਚ, ਹਰ ਖਿੱਤੇ ਦੇ ਵਿੱਚ ਬੋਲੀ ਜਾਂਦੀ ਹੈ। ਉਹ ਹਾਂਜੀ ਅਲੱਗ ਗੱਲ ਹੈ, ਸਾਨੂੰ ਨਜ਼ਰ ਨਹੀਂ ਆਉਂਦੀ ਕਿਉਂਕਿ ਅਸੀਂ ਦੂਸਰੀ ਜ਼ੁਬਾਨਾਂ ਪਾਸੇ ਇਸ ਲਈ ਚਲੇ ਗਏ ਹਾਂ ਕਿਉਂਕਿ ਸਾਡੀ ਇਨਵਾਇਰਨਮੈਂਟ ਉਹਦੀ ਰਿਕੁਆਇਰਮੈਂਟ ਬਣ ਗਈ। ਬਣ ਜਾਂਦੀਆਂ ਜੀ। ਇਸ ਲਈ ਸਾਡੀ ਜਿਹੜੀ ਮਾਦਰੀ ਜ਼ੁਬਾਨ ਹੈ ਉਹ ਪੰਜਾਬੀ ਜਿਹੜੀ ਹੈ ਉਹ ਕਦੀ ਨਹੀਂ ਮੁੱਕ ਸਕਦੀ। ਨਹੀਂ ਸਰ ਜੀ, ਤੁਸੀਂ ਇਸ ਟਾਈਮ ਆਫਿਸਾਂ ਦੇ ਵਿੱਚ, ਕਾਲਜਾਂ 'ਚ, ਯੂਨੀਵਰਸਿਟੀਆਂ 'ਚ ਜਾਂਦੇ ਹੋ, ਉੱਥੇ ਉੱਥੇ ਹਰ ਤਰ੍ਹਾਂ ਦਾ ਬੰਦਾ ਹੁੰਦਾ, ਠੀਕ ਹੈ, ਬਿਲਕੁਲ ਠੀਕ ਹੈ। ਹੁੰਦਾ ਨਾ। ਉੱਥੇ ਅੱਜ ਕੱਲ੍ਹ ਪੰਜਾਬੀ ਨੂੰ ਲੋਕ ਡੀਗ੍ਰੇਡ ਕਿਉਂ ਕਰਦੇ ਆ? ਉਹਦੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਸਾਡੀ ਇਨਵਾਇਰਨਮੈਂਟ ਦੇ ਵਿੱਚ ਨਾ ਕੁਝ ਚੀਜ਼ਾਂ ਐਸੀਆਂ ਨੇ ਜਿਹੜੀ ਡੀਗ੍ਰੇਡ ਕਰ ਦਿੱਤੀਆਂ ਗਈਆਂ ਨੇ। ਹਾਲਾਂਕਿ ਇੱਕ ਯੂਨੀਵਰਸਿਟੀ ਵਿੱਚ ਮੈਂ ਲੈਕਚਰ ਦੇ ਰਿਹਾ ਸੀ ਤੇ ਟੋਟਲੀ ਇੰਗਲਿਸ਼ ਤੇ ਉਰਦੂ ਦੀ ਕੰਬੀਨੇਸ਼ਨ ਚੱਲ ਰਹੀ ਹਾਂਜੀ ਸੀ ਤੇ ਉਹਦੇ ਵਿੱਚ ਮੈਂ ਇੱਕ ਪੈਚ ਜਦੋਂ ਪੰਜਾਬੀ ਦਾ ਬੋਲਿਆ ਤੇ ਸਾਰੇ ਹੱਸਣ ਲੱਗ ਪਏ ਸੀ। ਤੇ ਉਹ ਹੱਸਣ ਦਾ ਮਤਲਬ ਇਹ ਨਹੀਂ ਸੀ ਕਿ ਉਹਦਾ ਮਜ਼ਾਕ ਉਡਾਇਆ, ਬਲਕਿ ਉਹ ਪੰਜਾਬੀ ਦੇ ਉਸ ਪੈਚ ਨੂੰ, ਉਸ ਸੈਂਟੈਂਸ ਨੂੰ ਬੜਾ ਐਪਰੀਸ਼ੀਏਟ ਕੀਤਾ। ਹਾਂਜੀ ਤੇ ਇਹ ਚੀਜ਼ ਬੜੀ ਗੱਲ ਮਾਇਨੇ ਰੱਖਦੀ ਏ ਕਿ ਅਸੀਂ ਕਿਸ ਤਰੀਕੇ ਨਾਲ ਆਪਣੀ ਬੋਲੀ ਨੂੰ ਪ੍ਰੈਜ਼ੈਂਟ ਕਰਨਾ ਹੈ। ਪਰ ਫਰਕ ਸਿਰਫ ਇੰਨਾ ਹੈ, ਦੇਖੋ ਸਾਡੀ ਸੋਸਾਇਟੀ ਦੇ ਵਿੱਚ ਜਿਹੜਾ ਹੈ ਨਾ, ਪੰਜਾਬੀ ਨੂੰ ਸਿਰਫ ਲੜਾਈ ਦੇ ਮਕਸਦ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ ਜਾਂ ਅਗਰੈਸ਼ਨ ਕੱਢਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਹਾਲਾਂਕਿ ਐਸਾ ਬਿਲਕੁਲ ਨਹੀਂ ਨਹੀਂ ਹੈ। ਨਹੀਂ ਸਰ ਜੀ, ਕਹਿੰਦੇ ਨਾ ਕਿ ਕਈ ਐਸੇ, ਮੈਂ ਹੁਣ ਖੁਦ ਵੀ ਜੋਬ ਕੀਤੀ ਹੋਈ ਆ, ਠੀਕ ਹੈ, ਕਈ ਐਸੇ ਦੂਸਰੇ ਆਫਿਸ ਹੈ, ਉਹ ਕਹਿੰਦੇ ਕਿ ਉੱਥੇ ਪੰਜਾਬੀ ਤੁਸੀਂ ਬੋਲ ਨਹੀਂ ਸਕਦੇ। ਉਹ ਡੈਕੋਰਮ ਹੈਗਾ, ਉਹ ਇੱਕ ਡੈਕੋਰਮ ਹੈਗਾ, ਹੋਰ ਐਸੀ ਕੋਈ ਗੱਲ ਨਹੀਂ ਹੈਗੀ। ਵਰਨਾ ਤਾਂ ਮੈਂ ਕਈ ਐਸੇ ਬਿਜ਼ਨਸਮੈਨਾਂ ਨੂੰ ਵੇਖਿਆ ਜੋ ਅੱਜ ਵੀ ਪੰਜਾਬੀ 'ਚ ਗੱਲ ਕਰਦੇ ਨੇ, ਬੜੀ ਸੁਥਰੀ ਗੱਲ ਕਰਦੇ ਨੇ। ਤੇ ਸਰ ਜੀ ਇਹ ਆਪਾਂ, ਮੈਂ ਤੁਹਾਡੀ ਗੱਲ ਕਰ ਰਿਹਾ, ਜਦੋਂ ਤੁਸੀਂ ਕਿਤੇ ਜਾਂਦੇ ਹੋ ਕਿਸੇ ਕਾਲਜ 'ਚ, ਯੂਨੀਵਰਸਿਟੀ 'ਚ, ਕਾਲਜ 'ਚ, ਯੂਨੀਵਰਸਿਟੀ 'ਚ ਜਾਂ ਫਿਰ ਕਿਸੇ ਇਵੈਂਟ ਵਿੱਚ, ਤੁਸੀਂ ਆਪਣੀ ਪੰਜਾਬੀ ਜ਼ੁਬਾਨ ਨੂੰ ਅੱਗੇ ਰੱਖਦੇ ਹੋ ਜਾਂ ਫਿਰ ਉਸ ਮਾਹੌਲ ਦੇ ਹਿਸਾਬ ਨਾਲ? ਜੋ ਮਾਹੌਲ ਦੇ ਹਿਸਾਬ ਨਾਲ, ਕਿਉਂਕਿ ਇਹ ਬੜਾ ਜ਼ਰੂਰੀ ਹੈਗਾ। ਮਾਹੌਲ ਨੂੰ ਜੱਜ ਕਰਕੇ ਜਦੋਂ ਤੁਸੀਂ ਲੈ ਕੇ ਚੱਲੋਗੇ ਤਾਂ ਫੇਰ ਹੀ ਉਸ ਗੱਲ ਦਾ ਮਜ਼ਾ ਆਏਗਾ ਨਾ।
ਹੁਣ ਦੇਖੋ ਇੱਕ এনवायरमेंट ਹੈਗੀ ਉਹ 'ਚ ਬਹੁਤ ਅੱਛੀ ਉਰਦੂ ਸਪੀਕਿੰਗ ਹੈ, ਬਹੁਤ ਅੱਛੀ ਇੰਗਲਿਸ਼ ਸਪੀਕਿੰਗ ਹੈ ਤੇ ਤੁਸੀਂ ਆਪਣੀ ਐਗਜ਼ਾਮਪਲ ਦੇਣ ਲੱਗਾ ਕਿ ਹਾਂਜੀ ਜਿੱਥੇ ਪੰਜਾਬੀ ਦੀ ਗੱਲ ਹੋ ਰਹੀ ਹੋਏਗੀ ਮੈਂ ਉੱਥੇ ਉਰਦੂ ਜਾਂ ਇੰਗਲਿਸ਼ ਕਰਾਂਗਾ ਤਾਂ ਸਾਰੇ ਕਹਿਣਗੇ ਯਾਰ ਕੀ ਗੱਲ ਕਰਨ ਡੇ। ਕਰਦੇ ਪਏ ਜੀ। ਤੇ ਐਸੇ ਤਰੀਕੇ ਨਾਲ ਜਿਸ এনवायरमेंट ਦੇ ਵਿੱਚ ਤੁਸੀਂ ਹੋਵੋਗੇ ਉਸ ਦੇ ਮੁਤਾਬਕ ਚੱਲਣਾ ਪਏਗਾ। ਕਈ ਐਸੀਆਂ ਜਗ੍ਹਾ ਨੇ ਜਿੱਥੇ ਅਸੀਂ ਪੰਜਾਬੀ ਨਾਲ ਗੱਲ ਕਰੀ ਦੀ। ਤੇ ਸਰ ਜੀ ਤੁਹਾਨੂੰ ਅੱਜ ਹੁਣ ਤੱਕ ਤੁਹਾਡੇ ਕੋਲੋਂ ਕਿੰਨੇ ਕੁ ਸਟੂਡੈਂਟ ਪਾਸ ਆਊਟ ਹੋ ਕੇ ਗਏ ਹੋਏ ਇਸ ਟਾਈਮ? ਯਾਰ ਇਹ ਕਾਊਂਟ ਕਰਨਾ ਤਾਂ ਬੜਾ ਮੁਸ਼ਕਿਲ ਕੰਮ ਚਲੋ ਹੈ ਜੀ ਕਿਉਂਕਿ ਮੈਂ ਮੋਟੇ-ਮੋਟੇ ਦੱਸ ਦਿਓ। ਤਕਰੀਬਨ ਕੋਈ 99 ਤੋਂ ਟ੍ਰੇਨਿੰਗਾਂ ਦੇ ਰਿਹਾ 99 ਤੋਂ ਯਾਨੀ ਕੋਈ ਕਿ ਉਸ ਵਕਤ ਮੈਂ ਆਪ ਪੜ੍ਹ ਰਿਹਾ ਸੀ ਪੜ੍ਹਦੇ ਸੀ ਜੀ। ਠੀਕ ਹੈ ਤੇ ਅਗਰ ਜੇ ਮੈਂ ਦੱਸਾਂ ਤੇ 99 ਦੇ ਵਿੱਚ ਮੈਟ੍ਰਿਕ ਦੇ ਵਿੱਚ ਹੀ ਮੈਂ ਇਹ ਚੀਜ਼ ਸ਼ੁਰੂ ਕਰ ਦਿੱਤੀ ਸੀ ਲੋਕਾਂ ਨੂੰ ਪੜ੍ਹਾਉਣ ਦੀ ਚੀਜ਼ਾਂ ਕੰਪਿਊਟਰ ਦੀ ਟ੍ਰੇਨਿੰਗ ਹਾਂਜੀ। ਜਾਂ ਦੂਸਰੀ ਜਿਹੜੀ ਟ੍ਰੇਨਿੰਗ ਸੀ ਤੇ ਇਹ ਚੀਜ਼ਾਂ ਜਿਹੜੀਆਂ ਨੇ ਨਾਲ ਹੀ ਨੇ ਤੇ ਕਾਊਂਟ ਕਰਨਾ ਤੇ ਜ਼ਰਾ ਮੁਸ਼ਕਿਲ ਹੀ ਹੋ ਜਾਂਦਾ ਤੇ ਸਰ ਐਸਾ ਕੋਈ ਸਟੂਡੈਂਟ ਹਮ। ਜਾਂ ਕਹਿੰਦਾ ਕਿ ਸਾਨੂੰ ਹਾਲੇ ਤੱਕ ਯਾਦ ਹੋਵੇ ਯਾਰ ਇਹ ਬੱਚਾ ਬਹੁਤ ਹੀ ਲੱਕੀ ਸੀ, ਇਹਨੇ ਬਹੁਤ ਮਿਹਨਤ ਕੀਤੀ ਹੈ, ਬੱਚਾ ਬਹੁਤ ਹੀ ਕਾਬਲ ਸੀ। ਤੁਸੀਂ ਤਾਂ ਲੱਕੀ ਦੀ ਗੱਲ ਕਰ ਰਹੇ ਹੋ ਨਾ ਤੇ ਮਿਹਨਤ ਦੀ ਗੱਲ ਕਰ ਰਹੇ ਹੋ ਮੈਂ ਹਾਂਜੀ। ਤੇ ਇਹੋ ਜਿਹੇ ਸਟੂਡੈਂਟ ਵੀ ਵੇਖੇ ਨੇ ਕੁਝ ਕੀਤਾ ਵੀ ਨਹੀਂ ਤੇ ਬੜੀ ਜਗ੍ਹਾ ਪਹੁੰਚ ਗਏ ਨੇ ਇਹ ਤਾਂ ਸਰ ਜੀ ਫਿਰ ਕਿਸਮਤ ਦੀ ਗੱਲ ਹੋਈ। ਕਿਸਮਤ ਦੀ ਗੱਲ ਹੈ ਦਰਅਸਲ ਗੱਲ ਕੀ ਹੁੰਦੀ ਹੈ ਡਾਇਰੈਕਸ਼ਨ ਸਹੀ ਹੈ ਦੇਖੋ ਇੱਕ ਬੰਦਾ ਇਸਲਾਮਾਬਾਦ ਜਾਣ ਡਿਆ ਹਾਂਜੀ। ਤੇ ਉਹਦੇ ਕੋਲ ਸਾਈਕਲ ਹੈ ਉਹ ਛੇਤੀ ਪਹੁੰਚੇਗਾ ਜਾਂ ਜਿਹਦੇ ਕੋਲ ਮਰਸੀਡੀਜ਼ ਹੈ ਉਹ ਛੇਤੀ ਪਹੁੰਚੇਗਾ ਕਿਹਦੇ ਕੋਲ ਜਹਾਜ਼ ਹੋਵੇ। ਜਿਹਦੇ ਕੋਲ ਜਹਾਜ਼ ਹੋਏ ਦੇਖੋ ਹੁਣ ਤੁਸੀਂ ਨਵੀਂ ਤੀਸਰੀ ਗੱਲ ਕਰ ਛੱਡੀ ਜਿਹਦੇ ਹਾਂਜੀ। ਕੋਲ ਜਹਾਜ਼ ਹੋਏ ਤੇ ਮੈਂ ਕਹਿੰਦੇ ਆ ਕਿ ਜੇ ਜਹਾਜ਼ ਵੀ ਕ੍ਰੈਸ਼ ਕਰ ਸਕਦਾ ਹੈ ਗੱਡੀ ਵੀ ਖਰਾਬ ਹੋ ਸਕਦੀ ਹੈ। ਪੈਡਲ ਮਾਰ ਕੇ ਤੇ ਸਲੋ ਐਂਡ ਸਟੱਡੀ ਵਿਨਸ ਦਾ ਰੇਸ ਵੀ ਹੋ ਸਕਦਾ ਹਾਂਜੀ। ਹੁੰਦਾ ਕੀ ਹੈ ਕਿ ਜਦੋਂ ਤੁਹਾਡੀ ਡਾਇਰੈਕਸ਼ਨ ਠੀਕ ਹੈ ਨਾ ਤੁਹਾਡੀ ਨੀਅਤ ਠੀਕ ਹੈ ਤੇ ਅੱਜ ਨਹੀਂ ਤੇ ਕੱਲ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਹੀ ਪਹੁੰਚ ਜਾਓਗੇ ਜਾਂਦੇ ਇਹ ਤਾਂ ਸ਼ਰਤ ਸਿਰਫ ਹੈ ਕਿ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹਾਂਜੀ। ਜੇ ਨੀਅਤ ਸਾਫ਼ ਨਹੀਂ ਨਾ ਤੇ ਫਿਰ ਕੋਈ ਭਾਗ ਨਹੀਂ ਲੱਗਦਾ ਲੱਗਦਾ ਤੇ ਸਰ ਜੀ ਆਪਣੇ ਕੋ ਅੱਜ ਤੱਕ ਮਾਸ਼ਾਅੱਲਾ ਇੰਨੇ ਸਟੂਡੈਂਟ ਆਏ ਆ ਹੂੰ। ਜ਼ਿਆਦਾਤਰ ਆਪਣੇ ਕੋ ਕਿਸ ਤਰ੍ਹਾਂ ਦੇ ਸਟੂਡੈਂਟ ਆਉਂਦੇ ਹੁੰਦੇ ਸੀ? ਜੇ ਮੈਂ ਰੇਸ਼ੋ ਦੇਖਾਂ ਨਾ ਤਾਂ ਬਹੁਤ ਸਾਰੇ ਐਸੇ ਸਟੂਡੈਂਟ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਰਨਾ ਕੀ ਅੱਗੇ ਸਟੱਡੀ ਕੁਛ ਕੀਤੀ ਹੈ ਡਿਗਰੀ ਕੁਛ ਕੀਤੀ ਹੈ ਤੇ ਸਿੱਖਣ ਲਈ ਕੁਛ ਆ ਗਏ ਨੇ ਇਹ ਇਸ ਲਈ ਕਿ ਦੇਖੋ ਹੁਣ ਆਈਟੀ ਦਾ ਦੌਰ ਚੱਲ ਰਿਹਾ ਹੈ ਹਾਂਜੀ। ਅੱਜ ਤੋਂ 5-7 ਸਾਲ ਪਿੱਛੇ ਜਾਓ 5 ਸਾਲ 7 ਸਾਲ ਪਿੱਛੇ ਜਾਓਗੇ ਤਾਂ ਡਿਫਰੈਂਟ ਡਿਗਰੀਆਂ ਚੱਲ ਰਹੀਆਂ ਸੀ ਇਦਾਂ ਹੀ ਸੀ। 10 ਸਾਲ ਪਿੱਛੇ ਜਾਓਗੇ 10 ਸਾਲ ਦਾ ਅੱਜ ਅਰਸਾ ਕੁਛ ਵੀ ਨਹੀਂ ਹੈਗਾ 10 ਸਾਲ ਦੇ ਅਰਸੇ ਤੋਂ ਪਹਿਲੇ AI ਸੀ ਨਹੀਂ। ਟਾਰਗੇਟ ਹੀ ਸੀ ਨਾ ਹਾਂਜੀ। ਦੇਖਿਆ ਜਾਏ ਤਾਂ ਪਾਕਿਸਤਾਨ ਦੇ ਵਿੱਚ AI ਇਸਤੇਮਾਲ ਕਰਨ ਵਾਲੇ ਕਿੰਨੇ ਨੇ ਸਿਲੈਕਟਿਵ ਜੇ ਲੋਕ ਨੇ ਹਾਂਜੀ। ਠੀਕ ਹੈ ਤੇ ਉਹਨੂੰ ਸਮਝਣ ਵਾਲੇ ਕਿੰਨੇ ਨੇ ਸਿਲੈਕਟ ਲੇਕਿਨ ਬਿਲਕੁਲ। ਸਾਰਿਆਂ ਦਾ ਮੌਕਫ ਬਣਿਆ ਅਸੀਂ AI ਕਰਨਾ ਬਟ AI ਜਾਂ ਦੂਸਰੀਆਂ ਚੀਜ਼ਾਂ ਕਰਨ ਲਈ ਤੁਹਾਨੂੰ ਪੂਰੀ ਬੇਸ ਬਣਾਉਣੀ ਪੈਣੀ ਤੇ ਬੇਸ ਤੁਹਾਡੀ ਬਣ ਰਹੀ ਹੈ ਮੈਂ ਐਗਜ਼ਾਮਪਲ ਦਿਆਂ ਕਿ ਮੈਟ੍ਰਿਕ ਅੱਜ ਵੀ ਆਰਟਸ 'ਚ ਹੋ ਰਿਹਾ ਜਾਂ ਸਾਇੰਸ 'ਚ ਹੋ ਰਿਹਾ ਪਾਕਿਸਤਾਨ ਦੇ ਵਿੱਚ ਠੀਕ ਹੈ ਹਾਂਜੀ। O ਲੈਵਲ A ਲੈਵਲ ਕਰਨ ਵਾਲੇ ਲੋਕ ਕਿੰਨੇ ਨੇ ਫਿਰ ਅੱਗੇ ਜਾ ਕੇ ਜੇ ਫਰਦਰ ਸਟੱਡੀ ਹੈ ਉਹ ਕਿਹੜੀ ਟਾਸਕ ਦੇ ਉੱਤੇ ਚਲੇਗੀ ਕਿਹੜੀ ਟਾਰਗੇਟ ਦੇ ਉੱਤੇ ਚਲੇਗੀ ਚਲੇਗੀ। ਇਹ ਵੀ ਮਾਇਨੇ ਰੱਖਦੀ ਹੈ ਜਦੋਂ ਤੁਸੀਂ ਡਿਗਰੀਆਂ ਕਰ ਲੈਂਦੇ ਹੋ ਬਾਅਦ ਚੋਂ ਖਿਆਲ ਆਉਂਦਾ ਯਾਰ ਇਹ ਕਰ ਲੈਂਦੇ ਤੇ ਚੰਗਾ ਸੀ ਚੰਗਾ। ਇਸ ਤਰ੍ਹਾਂ ਵੀ ਹੁੰਦਾ ਤੇ ਸਰ ਜੀ ਹੁਣ ਤੱਕ ਤੁਹਾਡੀ ਲਾਈਫ ਦੇ ਵਿੱਚ ਠੀਕ ਹੈ ਜਦੋਂ ਦਾ ਤੁਸੀਂ ਇਹ ਤੁਸੀਂ ਤੁਹਾਨੂੰ 24 ਤੋਂ 25 ਸਾਲ ਹੋ ਗਏ ਤੁਹਾਨੂੰ ਤੁਸੀਂ ਇਹ ਦੇ ਰਹੇ ਹੋ ਬਿਲਕੁਲ ਹਾਂਜੀ ਦੇ ਰਹੇ ਤੁਸੀਂ ਇਹ ਆਪਣਾ ਸਫ਼ਰ ਕਿੱਦਾਂ ਹੋਇਆ ਸਟਾਰਟ ਹੋਇਆ ਕਿ ਤੁਸੀਂ ਕਿੱਦਾਂ ਸੋਚਿਆ ਯਾਰ ਮੈਂ ਨੌਜਵਾਨ ਨੂੰ ਆਪਣੀ ਯੂਥ ਨੂੰ ਕੋਈ ਚੀਜ਼ ਸਿਖਾ ਕੇ ਉਹਨਾਂ ਨੂੰ ਕਿਸੇ ਕਾਬਲ ਬੱਬਲ ਤਿਆਰ ਕਰਨਾ। ਦੇਖੋ ਜਦੋਂ ਮੈਂ ਬੇਸਿਕ ਤੋਂ ਸਟਾਰਟ ਕੀਤਾ ਨਾ ਚੀਜ਼ਾਂ ਜਦੋਂ ਆਪ ਵੀ ਮੈਂ ਸਟੱਡੀ ਕਰ ਰਿਹਾ ਸੀ ਹਾਂਜੀ। ਤੇ ਇੱਕ ਟਾਈਮ ਕੀ ਹੋਇਆ ਕਿ ਮੈਂ ਆਪ ਪੜ੍ਹ ਰਿਹਾ ਸੀ ਤੇ ਪੜ੍ਹਾ ਰਿਹਾ ਸੀ ਤੇ ਇੱਕ ਦਿਨ ਮੇਰੇ ਕੋਲ ਐਸਾ ਕੰਮ ਆਇਆ ਜਿਨ੍ਹਾਂ ਨੇ ਮੈਨੂੰ ਕੁਐਸਚਨ ਕੀਤਾ ਕਿ ਤੁਸੀਂ ਦੇਖਿਆ ਉਹਦਾ ਕੰਮ ਤੁਸੀਂ ਦੇਖਿਆ ਉਹਦਾ ਕੰਮ ਤੇ ਮੈਨੂੰ ਰਿਅਲਾਈਜ਼ ਹੋਇਆ ਕਿ ਮੈਨੂੰ ਮਾਰਕੀਟ 'ਚ ਨਿਕਲ ਕੇ ਕੰਮ ਕਰਨਾ ਹੈ ਕਰਨਾ ਜੀ। ਕੰਮ ਕਰਾਂਗਾ ਤਾਂ ਫਿਰ ਮੈਂ ਅੱਗੇ ਜਿਹੜੀ ਹੈ ਨਾ ਤਰਬੀਅਤ ਸਹੀ ਕਰ ਕਰ ਸਕਦਾ ਸਕਦੇ। ਮੈਂ ਉਹਦੇ ਵਾਸਤੇ ਨਾ ਤਕਰੀਬਨ ਕੋਈ 6 ਸਾਲ ਸਟੱਡੀ ਦੇਣੀ ਛੱਡ ਦਿੱਤੀ ਅੱਛਾ। ਮੈਂ ਫਿਰ ਪ੍ਰੋਪਰ ਇੱਕ ਏਜੰਸੀ ਨੂੰ ਜੁਆਇਨ ਕੀਤਾ ਚੱਲ ਜੀ। ਉਸ ਏਜੰਸੀ ਨੂੰ ਜੁਆਇਨ ਕੀਤਾ ਤਾਂ ਬੜੇ ਫਲॉज ਮੇਰੇ ਸਾਹਮਣੇ ਆਏ ਕਿ ਯਾਰ ਇੰਜ ਵੀ ਹੁੰਦਾ ਮਾਰਕੀਟ 'ਚ ਇਹ ਰਿਕੁਆਇਰਮੈਂਟ ਵੀ ਹੈ ਹੁੰਦੀ। ਜਦੋਂ ਉਹਦੇ ਵਿੱਚ ਮਾਰ ਖਾਧੀ ਤਾਂ ਜਿਹੜੀ ਮਾਰ ਖਾਧੀ ਸੀ ਨਾ ਉਹ ਫਿਰ ਮੈਂ ਆਪਣੇ ਸਟੂਡੈਂਟਾਂ ਨੂੰ ਦੱਸਣੀ ਸ਼ੁਰੂ ਕਰ ਦਿੱਤੀ ਤੇ ਇੱਥੋਂ ਮੈਨੂੰ ਪਤਾ ਲੱਗਾ ਕਿ ਸਟੂਡੈਂਟ ਨੂੰ ਅਸਲ 'ਚ ਚਾਹੀਦਾ ਕੀ ਹੈ ਅੱਛਾ ਮੈਂ ਇੱਕ ਗੱਲ ਇਹਦੇ ਵਿੱਚ ਐਡ ਕਰਨਾ ਹਾਂਜੀ। ਹੁੰਦਾ ਕੀ ਹੈ ਕਿ ਸਾਡੀ ਸੋਸਾਇਟੀ ਦੇ ਵਿੱਚ ਨਾ ਐਜੂਕੇਸ਼ਨ ਨੂੰ ਪਹਿਲੇ ਦਰਜਾ ਦਿੱਤਾ ਜਾਂਦਾ ਕਿ ਯਾਰ ਪੜ੍ਹ ਲੈ ਇਹ ਕਰ ਲੈ ਉਹ ਕਰ ਲੈ ਇਹ ਕਰ ਲੈ ਅਸਲ 'ਚ ਕੁਐਸਚਨ ਮਾਰਕ ਇਸ ਦਸ ਲੋਕਾਂ ਨੂੰ ਸੈਂਸ ਹੈਗੀ ਕਰਨਾ ਕਿੱਥੋਂ ਸਿੱਖਣਾ ਕਿਹਦੇ ਕੋਲੋਂ ਕਿਹਦੇ ਕੋਲੋਂ ਇਹ ਜਜਮੈਂਟ ਜਦੋਂ ਅੱਜ ਕੱਲ ਦੀ ਨਵੀਂ ਯੂਥ ਨੂੰ ਵੀ ਪਤਾ ਲੱਗ ਜਾਏ ਨਾ ਤੇ ਮੇਰੇ ਖਿਆਲ 'ਚ ਕੋਈ ਵੀ ਬੰਦਾ ਬੇਰੋਜ਼ਗਾਰ ਨਹੀਂ ਰਹੇਗਾ
ਸਾਡੀ ਬੇਰੁਜ਼ਗਾਰੀ ਸਭ ਤੋਂ ਵੱਡੀ ਵਜ੍ਹਾ ਅਸੀਂ ਡਿਗਰੀਆਂ ਕਰ ਲਈਆਂ, ਚੀਜ਼ਾਂ ਕਰ ਲਈਆਂ, ਸਾਰਾ ਕੁਝ ਕਰ ਲਿਆ ਤੇ ਸਾਨੂੰ ਜਦੋਂ ਆਫਿਸ 'ਚ ਜਾ ਕੇ ਬਹਿੰਦੇ ਆ, ਮੇਰੇ ਕੋਲ ਕਈ ਐਸੇ ਇੰਟਰਨਸ਼ਿਪ ਵਾਲੇ ਲੋਕ ਆਏ ਨੇ, ਚੀਜ਼ਾਂ ਆਈਆਂ ਨੇ, ਡਿਗਰੀਆਂ ਕੀਤੀਆਂ, 6 ਮਹੀਨੇ ਸਾਲ ਦਾ ਉਹਨਾਂ ਨੇ ਸਾਰਾ ਕੁਝ ਕਰ ਲਿਆ, ਹਾਂਜੀ ਲੇਕਿਨ ਜਦੋਂ ਆਫਿਸ ਵਿੱਚ ਆ ਕੇ ਬਹਿੰਦੇ ਨੇ ਤਾਂ ਪਰੇਸ਼ਾਨ ਹੋ ਜਾਂਦੇ ਨੇ। ਸਰ ਯਾਰ ਇਹ 'ਚ ਮੈਂ ਕੀ ਕਰੀਏ? ਤੁਹਾਡੀ ਗੱਲ ਇੱਥੇ ਟੋਕ ਰਿਹਾ ਮਾਜ਼ਰਤ। ਹੁਣ ਇੱਕ ਬੰਦਾ 18 ਤੋਂ 19 ਸਾਲ ਲਾ ਕੇ ਇੱਕ ਡਿਗਰੀ ਕਰਦਾ ਪੜ੍ਹਦਾ, ਇੱਕ ਉਹ ਚੀਜ਼ ਅੱਛੀ ਹੈ ਜਾਂ ਬੰਦਾ ਕੋਈ 6 ਮਹੀਨੇ 2 ਸਾਲ ਲਾ ਕੇ ਬੰਦਾ ਇੱਕ ਸਕਿੱਲ ਸਿੱਖ ਕੇ ਉਹ ਅੱਗੇ ਫਿਰ ਉਹ ਅੱਗੇ ਕਾਮਯਾਬ ਹੁੰਦਾ। ਇਹ ਦੱਸੋ ਐਜੂਕੇਸ਼ਨ ਜਾਂ ਸਕਿੱਲ? ਐਜੂਕੇਸ਼ਨ ਤੁਹਾਨੂੰ ਜਿਹੜੀ ਹੈ ਨਾ ਡੈਜ਼ਿਗਨੇਸ਼ਨ ਦਿੰਦੀ ਹੈ ਠੀਕ ਹੈ ਕਿ ਇਹਨੇ ਗ੍ਰੈਜੂਏਸ਼ਨ ਕੀਤੀ ਹੈ, ਮਾਸਟਰ ਡਿਗਰੀ ਕੀਤੀ ਹੈ, ਐਮਫਿਲ ਕੀਤਾ, ਤੁਹਾਨੂੰ ਉਹ ਡੈਜ਼ਿਗਨੇਸ਼ਨ ਮਿਲ ਜਾਏਗੀ, ਲੇਕਿਨ ਸਕਿੱਲ ਕੀ ਕਵੇਗੀ ਉਸ ਡੈਜ਼ਿਗਨੇਸ਼ਨ ਨੂੰ ਫੁੱਲਫਿਲ ਕਿਸ ਤਰ੍ਹਾਂ ਕਰਨਾ। ਸਮਝ ਤੇ ਗਿਆ ਐਜੂਕੇਸ਼ਨ ਤੇ ਸਕਿੱਲ ਤੇ ਦੋਨਾਂ ਨਾਲ ਨਾਲ ਹੈ ਨਾ। ਹਾਂਜੀ ਕਈ ਵਾਰ ਇੰਜ ਵੀ ਹੋਇਆ ਕਿ ਜਿਹਦੀ ਸਕਿੱਲ ਚੰਗੀ ਹੈ ਨਾ, ਉਹਦੀ ਐਜੂਕੇਸ਼ਨ ਬੈਕ ਐਂਡ ਤੇ ਆ ਜਾਂਦੀ ਹੈ, ਯਾਰ ਇਹ ਬੜਾ ਸਕਿੱਲਡ ਬੇਸ ਬੰਦਾ, ਇਹਨੂੰ ਫਰੰਟ ਐਂਡ ਤੇ ਲਿਆਓ। ਲਿਓ ਤੇ ਇਸ ਲਈ ਇਹ ਸਮਝ ਲਓ ਕਿ ਦੋਵੇਂ ਤਾਲੀ ਤੇ ਦੋਵਾਂ ਹੱਥਾਂ ਨਾਲ ਵੱਜਦੀ ਹੈ ਨਾ, ਵੱਜਦੀ ਇਹ ਤਾਂ ਹੈ ਜੀ। ਲੇਕਿਨ ਨਹੀਂ ਸਿਆਣੇ ਕਹਿੰਦੇ ਨੇ ਚੁਟਕੀ ਇੱਕ ਹੱਥ ਨਾਲ ਵੱਜਦੀ ਵੱਜ ਜਾਂਦੀ ਨਹੀਂ ਸਰ ਜੀ। ਹੁਣ ਕਈ ਮੋਟੀਵੇਸ਼ਨਲ ਸਪੀਕਰ ਆ, ਮੈਂ ਉਹਦਾ ਨਾਮ ਨਹੀਂ ਲਵਾਂਗਾ, ਉਹ ਕਹਿੰਦੇ ਯਾਰ ਤੁਸੀਂ ਛੱਡੋ ਪੜ੍ਹਨਾ, ਹੂੰ ਤੁਸੀਂ ਸਕਿੱਲ ਸਿੱਖੋ, ਠੀਕ ਹੈ, ਤੁਸੀਂ ਹੁਨਰ ਸਿੱਖੋ, ਤੁਸੀਂ ਦੇਖੋ ਯਾਰ, ਅਸੀਂ ਕਿਸੇ ਨੂੰ ਪੁਆਇੰਟ ਆਊਟ ਨਹੀਂ ਕਰ ਰਹੇ, ਹਾਂਜੀ ਅਸੀਂ ਇੱਕ ਜਰਨਲ ਇੱਕ ਡਿਸਕਸ਼ਨ ਦੇ ਕਰ ਵਿੱਚ ਦਿੰਦਾ ਰਹੇ ਜੀ ਹਾਂ। ਤੇ ਦੇਖੋ, ਮੈਂ ਫਿਰ ਉਹੀ ਕਵਾਂਗਾ, ਸਕਿੱਲ ਤੁਹਾਨੂੰ ਜਿਹੜੀ ਹੈ ਨਾ ਕੰਮ ਨੂੰ ਪੂਰਾ ਕਰਨ ਦਾ ਇੱਕ ਐਫਰਟ ਹੈਗੀ ਹੈ। ਹੈਗੀ ਠੀਕ ਹੈ, ਤੁਸੀਂ ਸਕਿੱਲ ਸਿੱਖ ਲਈ, ਉਹ ਕੰਮ ਪੂਰਾ ਕਰ ਲਿਆ। ਗੱਲ ਹਾਂਜੀ ਚਲੋ ਮੈਂ ਇੱਕ ਐਗਜ਼ਾਮਪਲ ਦੇਣਾ ਇੱਕ ਹੋਰ ਆਪਣੇ ਲਾਈਫ ਐਕਸਪੀਰੀਅੰਸ ਦੀ। ਹਾਂਜੀ ਇੱਕ ਬੰਦਾ ਹੈ ਜਿਹਨੇ ਐਫਏ ਕੀਤਾ, ਉਹਦੀ ਸਕਿੱਲ ਬਹੁਤ ਅੱਛੀ, ਪਰ ਉਹਦੀ ਐਜੂਕੇਸ਼ਨ ਐਡੀ ਸਟਰੋਂਗ ਨਹੀਂ ਹੈਗੀ। ਉਹ ਬੰਦਾ ਦਫ਼ਤਰ ਦੇ ਵਿੱਚ ਬੜਾ ਜ਼ਬਰਦਸਤ ਕੰਸੀਡਰ ਕੀਤਾ ਜਾਏਗਾ, ਲੇਕਿਨ ਉਹਨੂੰ ਇੱਕ ਕੋਨੇ 'ਚ ਲਾ ਕੇ ਉਹਦੇ ਕੋਲੋਂ ਸਿਰਫ ਕੰਮ ਲਿੱਤਾ ਜਾਏਗਾ। ਸਮਝ ਗਿਆ ਹੁਣ ਜਿਹਦੀ ਐਜੂਕੇਸ਼ਨ ਚੰਗੀ ਹੈ, ਉਹਦੀ ਡੈਫੀਨੇਟਲੀ ਵੋਕੈਬਲਰੀ ਵੀ ਚੰਗੀ ਹੋਏਗੀ, ਹੋਏਗੀ। ਕਮਿਊਨੀਕੇਸ਼ਨ ਚੰਗੀ ਹੋਏਗੀ, ਉਹਨੂੰ ਪਤਾ ਹੋਏਗਾ ਕਿ ਐਜੂਕੇਸ਼ਨਲ ਵਾਈਜ਼ ਕਲਾਇੰਟ ਨੂੰ ਕਿਸ ਤਰ੍ਹਾਂ ਮਿਲਣਾ ਹੈ, ਮਿਲਣਾ। ਲੋਕਾਂ ਨੂੰ ਡੀਲ ਕਿਸ ਤਰ੍ਹਾਂ ਕਰਨਾ ਹੈ, ਤੇ ਉਹਦੇ ਨਾਲ ਸਕਿੱਲ ਵੀ ਹੋਏਗੀ ਤੇ ਲੋਕੀ ਉਹਨੂੰ ਫਰੰਟ ਐਂਡ ਤੇ ਲੈ ਕੇ ਆਏਂਗੇ, ਉਸ ਬੰਦੇ ਨੂੰ ਆਪਣੀ ਪ੍ਰੈਜੈਂਟੇਸ਼ਨਾਂ ਦੇ ਨਾਲ ਲੈ ਕੇ ਜਾਣਗੇ ਕਿ ਸਮਝ ਬਈ ਗਿਆ। ਅੱਛਾ। ਕਈ ਦਫਾ ਇੰਜ ਵੀ ਹੋਇਆ ਕਿ ਜਿਹਨੂੰ ਕੱਖ ਨਹੀਂ ਆਂਦਾ, ਲੇਕਿਨ ਉਹਦੀ ਐਜੂਕੇਸ਼ਨ ਚੰਗੀ ਹੈ, ਉਹ ਫਰੰਟ ਐਂਡ ਤੇ ਬੈਠਾ, ਤੇ ਜਿਹੜਾ ਸਕਿੱਲ ਹੈ ਉਹ ਪਿੱਛੇ ਹੋ ਕੇ ਬੈਠਾ, ਭਾਵੇਂ ਸੈਲਰੀ ਬਹੁਤੀ ਲੈਣ ਡਿਆ, ਬਟ ਫਰੰਟ ਐਂਡ ਦੀ ਇੱਕ ਪਰਸਨੈਲਿਟੀ ਬਿਲਡਅਪ ਦੀ ਗੱਲ ਹੋ ਰਹੀ ਹੈ। ਜਦੋਂ ਤੱਕ ਫਰੰਟ ਐਂਡ ਤੇ ਆ ਕੇ ਤੁਸੀਂ ਆਪਣੀ ਪਰਸਨੈਲਿਟੀ ਨੂੰ ਆਪਣੀ ਐਜੂਕੇਸ਼ਨ ਤੇ ਸਕਿੱਲ ਨਾਲ ਪ੍ਰੈਜ਼ੈਂਟ ਨਹੀਂ ਕਰੋਗੇ ਨਾ, ਤਦ ਤੱਕ ਤੁਸੀਂ ਜ਼ੀਰੋ। ਤੇ ਸਰ ਜੀ ਤੁਸੀਂ ਗ੍ਰਾਫਿਕ ਡਿਜ਼ਾਈਨਿੰਗ ਨੂੰ ਹੀ ਆਪਣਾ ਫਿਊਚਰ ਕਿਉਂ ਬਣਾਇਆ? ਕੁਝ ਹੋਰ ਕਰਨ ਜੋਗਾ ਰਿਹਾ ਨਹੀਂ ਸੀ। ਇਹ ਕਿਉਂ? ਦਰਅਸਲ ਨਾ ਦੇਖੋ, ਕੋਈ ਵੀ ਪ੍ਰੋਫੈਸ਼ਨ ਜਿਹੜਾ ਹੁੰਦਾ ਨਾ, ਚਾਹੇ ਉਹ ਕੋਈ ਵੀ ਹੋਏ, ਜਦੋਂ ਤੱਕ ਤੁਸੀਂ ਉਹਦੇ ਨਾਲ ਦਿਲ ਨਹੀਂ ਲਾਓਗੇ ਨਾ, ਤੇ ਤਦੋਂ ਤੱਕ ਉਹਦੀ ਪ੍ਰੋਫੈਸ਼ਨ ਤੁਹਾਡੇ ਨਾਲ ਰਹੇਗੀ। ਰਹੇਗਾ ਅਗਰ ਮੈਂ ਉਹਦੇ ਨਾਲ ਦਿਲ ਨਾ ਲਾਂਦਾ ਜਾਂ ਉਹਦੇ ਵਿੱਚ ਨਾ ਰਹਿੰਦਾ, ਤੇ ਸ਼ਾਇਦ ਮੈਂ ਪ੍ਰੋਫੈਸ਼ਨਲ ਨਾ ਬਣਦਾ, ਜਾਂ ਗੁਰੂ ਨਾ ਬਣਦਾ, ਜਾਂ ਪੜ੍ਹਾਉਣ ਵਾਲਾ ਨਾ ਬਣਦਾ, ਫਿਰ ਮਲਟੀਟਾਸਕਿੰਗ ਵੱਲ ਤੇ ਚਲਾ ਜਾਂਦਾ। ਤੇ ਕਹਿੰਦੇ ਨੇ ਨਾ, ਮਲਟੀ ਕਸ਼ਤੀਆਂ ਵਿੱਚ ਲੱਤਾਂ ਰੱਖੋਗੇ ਤਾਂ ਡੁੱਬੋਗੇ। ਲੇਕਿਨ ਅੱਜ ਕੱਲ ਦਾ ਜਿਹੜਾ ਦੌਰ ਹੈ ਨਾ, ਮਲਟੀਟਾਸਕਿੰਗ ਦਾ ਹੀ ਹੈਗਾ ਹੈ। ਜਦੋਂ ਤੱਕ ਤੁਸੀਂ ਮਲਟੀਟਾਸਕਿੰਗ ਨਹੀਂ ਕਰ ਸਕਦੇ, ਤੁਸੀਂ ਸ਼ਾਇਦ ਜੌਬ ਹੀ ਨਾ ਮਿਲੇ। ਅੱਜ ਕੱਲ ਤੇ ਇੰਜ ਵੀ ਹੁੰਦਾ ਕਿ ਜਿਹੜਾ ਡਿਜ਼ਾਈਨਰ ਹੈਗਾ, ਉਹਨੂੰ ਕਹਿੰਦੇ ਨੇ ਨਾਲ ਐਨੀਮੇਸ਼ਨ ਵੀ ਆਉਂਦੀ ਹੋਏ, ਉਹਨੂੰ ਮਾਰਕੀਟਿੰਗ ਵੀ ਆਉਂਦੀ ਹੋਏ, ਉਹਨੂੰ ਐਸਈਓ ਵੀ ਆਉਂਦਾ ਹੋਏ। ਹਾਲਾਂਕਿ ਇਹ ਸਾਰੀਆਂ ਜੌਬਸ ਨੇ, ਸਾਰੀਆਂ ਇੱਕ ਬਿਗ ਪ੍ਰੋਫੈਸ਼ਨਲ ਲੈਂਗੁਏਜ ਹੈ, ਜਿਹਨੂੰ ਲੈ ਕੇ ਚੱਲੋਗੇ ਤੇ ਫਿਰ। ਤੇ ਸਰ ਜੀ ਪਾਕਿਸਤਾਨ ਦੇ ਵਿੱਚ ਇਸ ਟਾਈਮ, ਠੀਕ ਹੈ, ਤੁਸੀਂ ਗ੍ਰਾਫਿਕ ਡਿਜ਼ਾਈਨਿੰਗ ਨੂੰ ਆਉਣ ਵਾਲੀ ਯੂਥ ਦਾ, ਨੌਜਵਾਨ ਅੱਜ ਕੱਲ੍ਹ ਦੇ, ਠੀਕ ਹੈ, ਉਹਨਾਂ ਦਾ ਤੁਸੀਂ ਫਿਊਚਰ ਸਮਝਦੇ ਹੋ ਕਿ ਇਹ ਬੰਦਾ ਸਿੱਖ ਕੇ ਜਾਂ ਬੰਦਾ ਇਹ 'ਚ ਬੰਦਾ ਇਹਦੀ ਪ੍ਰੋਪਰ ਸਕਿੱਲ ਲੈ ਕੇ ਆਪਣੇ ਘਰ ਦਾ ਨਿਜ਼ਾਮ ਚਲਾ ਸਕਦਾ? ਅਸਲ 'ਚ ਨਾ ਇਹ ਦੋ ਗੱਲਾਂ ਡਾਇਵਰਟ ਹੋ ਰਹੀਆਂ ਨੇ। ਹੁਣ ਦਾ ਜਿਹੜਾ ਦੌਰ ਹੈ ਨਾ, ਦੇਖੋ, ਜੈਸੇ ਹੁਣੇ ਗੱਲ ਹੋਈ AI ਦੀ, ਹਾਂਜੀ AI ਨੇ ਬਹੁਤ ਸਾਰੀਆਂ ਚੀਜ਼ਾਂ ਆਸਾਨ ਕਰ ਦਿੱਤੀਆਂ। ਬਹੁਤ ਜ਼ਿਆਦਾ ਹੁਣ ਤੇ ਮੈਨੂੰ ਇੱਕ ਕਾਲ ਆਈ, ਉਹ ਕਹਿ ਰਹੇ ਸੀ ਕਿ ਮੈਂ ਗ੍ਰਾਫਿਕ ਡਿਜ਼ਾਈਨਿੰਗ ਮੈਨੂੰ ਆਂਦੀ ਹੈ, ਤੇ ਮੈਂ ਅੱਗੇ ਐਨੀਮੇਸ਼ਨ ਕਰਨਾ ਚਾਹੁੰਦੀ ਹਾਂ। ਮੈਂ ਕਿਹਾ ਜੀ ਕਿ ਫੋਟੋਸ਼ਾਪ ਚੰਗਾ ਕਰ ਲੈਂਦੇ ਹੋ ਕਿ ਇਲਸਟ੍ਰੇਟਰ? ਹਾਂਜੀ ਉਹਨੇ ਕਿਹਾ ਜੀ ਦੋਵੇਂ ही। मैं क्या वेरी गुड यार, तो सिस्टम कौन सा रखा हुआ? कहते कि नहीं जी, मैंने मोबाइल पे किया। ठीक है, ठीक हो गया। तो हमारे पास ऐसी ਵੈਬਸਾਈਟਾਂ ਆ ਚੁੱਕੀ हैं, ਜਾਂ ਉਹ ਇੰਨਾ ਕੋਈ ਇਨਵੋਲਵਮੈਂਟ ਹੋ ਚੁੱਕੀ, ਲੋਕੀ ਉਹਨਾਂ ਸਾਈਡਾਂ ਨੂੰ ਕਹਿੰਦੇ ਨੇ ਕਿ ਬੜੀ ਅੱਛੀ ਚੀਜ਼, ਉਹਨਾਂ ਨੂੰ ਟੇਕਅਪ ਕਰਕੇ ਤੇ ਲੱਗੇ ਹੋਏ ਨੇ। ਲੱਗੇ ਅਸਲ 'ਚ ਕੁਐਸਚਨ ਇਹ ਬਣਦਾ ਕਿ ਡਿਜ਼ਾਈਨਿੰਗ ਅਸਲ 'ਚ ਹੈ ਕੀ? ਹੈ ਕਿ ਉਹ ਤੁਹਾਡੀ ਮਾਈਂਡ ਹੈ, ਉਹ ਤੁਹਾਡੀ ਥਾਟਸ ਹੈ। ਦੁਨੀਆ ਤੇ ਕੋਈ ਵੀ ਐਸਾ ਪ੍ਰੋਫੈਸ਼ਨ ਨਹੀਂ
ਜਿਹਦੇ ਵਿੱਚ ਥਾਟਸ ਇਸਤੇਮਾਲ ਨਾ ਹੁੰਦੀ ਹੈ। ਹੈਗਾ ਹੈ ਤਾਂ ਦੱਸੋ। ਤੇ ਜਦੋਂ ਤੱਕ ਥਾਟਸ ਇਸਤੇਮਾਲ ਨਹੀਂ ਹੋਗੇ ਤਾਂ ਨਵੀਂ ਚੀਜ਼ ਕਿੱਥੋਂ ਬਣੇਗੀ? ਕ੍ਰੀਏਸ਼ਨ ਕੀ ਹੈ? ਅਸਲ ਚੀਜ਼ ਹੈ ਕ੍ਰੀਏਸ਼ਨ ਕੀ ਹੈ। ਪੂਰੀ ਦੁਨੀਆ ਦੇਖ ਲਓ ਤੁਸੀਂ, ਮੈਂ ਵੇਖ ਲਓ, ਤੇ ਅੱਲਾ ਨੇ ਤੇ ਇੱਕੋ ਚੀਜ਼ ਬਣਾਈ ਹੈ ਨਾ, ਇਨਸਾਨ। ਹਾਂਜੀ ਵੈਰੀਏਸ਼ਨਾਂ ਬਣਾ ਦਿੱਤੀਆਂ ਦੋ, ਦੋ ਹਾਂਜੀ ਇਹ ਤਾਂ ਠੀਕ ਹੈ। ਸਮਝ ਹੁਣ ਗਿਆ ਸਾਡਾ ਫੇਸ ਦੇਖੋ, ਤੁਸੀਂ ਵੀ ਇਨਸਾਨ ਹੋ ਤੇ ਮੈਂ ਵੀ ਇਨਸਾਨ ਹਾਂ, ਲੇਕਿਨ ਫੇਸ ਚੇਂਜ ਹੈ, ਬਾਡੀ ਲੈਂਗੁਏਜ ਚੇਂਜ ਹੈ। ਚੇਂਜ ਹਾਂਜੀ ਉਹੀ ਇਨਸਾਨ ਨੂੰ ਰੀਮੈਨੂਪੂਲੇਸ਼ਨ ਕੀਤਾ ਗਿਆ। ਤੇ ਡਿਜ਼ਾਈਨਿੰਗ ਤੇ ਇਹ ਹੈਗੀ ਹੈ ਨਾ ਕਿ ਇੱਕੋ ਚੀਜ਼ ਨੂੰ ਨਵੇਂ ਰੰਗ ਦਿੱਤਾ। ਉਹ ਕਦੋਂ ਤੱਕ ਨਹੀਂ ਆਏਗਾ? ਥਾਟਸ। ਇਹ ਤੇ ਨਹੀਂ ਨਾ ਕਿ ਵੈਬਸਾਈਟਾਂ ਚੁੱਕੀਆਂ, ਚੀਜ਼ਾਂ ਚੁੱਕੀਆਂ, ਪਾਇਆ ਤੇ ਡਿਜ਼ਾਈਨ ਬਣ ਕਰ ਗਿਆ। ਲਿਆ। ਇੰਜ ਨਹੀਂ ਹੁੰਦਾ। ਨਹੀਂ ਸਰ, ਇੱਕ ਬੰਦੇ ਨੂੰ ਫੋਟੋਸ਼ਾਪ ਵੀ ਆਉਂਦਾ, ਫੋਟੋਸ਼ਾਪ ਲਾ ਲਓ, ਅਡੋਬ ਪ੍ਰੀਮੀਅਰ ਲਾ ਲਓ, ਠੀਕ ਹੈ, ਇਲਸਟ੍ਰੇਟਰ ਲਾ ਲਓ, ਇਹਨੂੰ ਬੇਸਿਕ ਜਿਹੜੇ ਟੂਲਾਂ ਦਾ ਨਾ ਹਰ ਚੀਜ਼ ਦਾ ਪਤਾ, ਉਹ ਸਿੰਪਲ ਚੀਜ਼ਾਂ ਤਿਆਰ ਕਰ ਲੈਂਦਾ। ਕਿ ਤੁਸੀਂ ਸਮਝਦੇ ਹੋ ਕਿ ਉਹ ਆਪਣੇ ਆਪ ਨੂੰ ਡਿਜ਼ਾਈਨਰ ਕਹਿ ਸਕਦਾ? ਕੁਛ ਹੱਦ ਤੱਕ ਕਹਿ ਸਕਦਾ, 30% ਲਾ ਲਓ। ਕਿੱਦਾਂ ਬਾਕੀ ਤੇ ਵਿਜ਼ਨ ਹੈਗਾ ਨਾ ਸਟਰੋਂਗ। ਹਾਂਜੀ ਹੁਣ ਤੁਹਾਨੂੰ ਜੇ ਫੋਟੋਸ਼ਾਪ ਕੰਪਲੀਟ ਆਂਦਾ ਹੈ ਤੇ ਮੈਂ ਕਹਾਂ ਕਿ 5 ਤਸਵੀਰਾਂ ਨੂੰ ਇਕੱਠਾ ਕਰਕੇ ਇਹਦਾ ਇੱਕ ਵਿਜ਼ਨ ਬਣਾਉਣਾ ਹੈ, ਤੇ ਉਹ ਕਿਸ ਤਰ੍ਹਾਂ ਬਣਾਓਗੇ? ਉਹ ਤੁਹਾਡੀ ਸੋਚ ਹੈ। ਉੱਥੇ ਸੌਫਟਵੇਅਰ ਕੀ ਕਰੇਗਾ? ਠੀਕ ਹੈ, ਸੌਫਟਵੇਅਰ ਤੇ ਤੁਹਾਨੂੰ ਫੈਸਿਲਿਟੇਟ ਕਰ ਗਿਆ ਤੁਹਾਡੇ ਮਾਈਂਡ ਨੂੰ ਐਗਜ਼ੀਕਿਊਟ ਕਰਨ, ਸੋਚ ਨੂੰ ਐਗਜ਼ੀਕਿਊਟ ਕਰਨ ਲਈ। ਹਾਂਜੀ ਉਹਦੇ ਪਿੱਛੇ ਕੀ ਹੈ? ਉਹਦੇ ਪਿੱਛੇ ਸੋਚ। ਜਦੋਂ ਤੱਕ ਤੁਹਾਡੀ ਥਾਟਸ ਨਹੀਂ ਹੋਣਗੀਆਂ, ਸਟਰੋਂਗ ਨਹੀਂ ਹੋਣਗੀਆਂ, ਤੁਸੀਂ ਕੋਈ ਵੀ ਚੀਜ਼ ਮੈਨੂਪੂਲੇਟ ਨਹੀਂ ਕਰ ਨਹੀਂ ਕਰ ਸਕਦੇ, ਸਕਦੇ ਚੰਗੀ ਚੀਜ਼ਾਂ ਨਹੀਂ ਬਣਾ ਸਕਦੇ। ਇਸ ਲਈ ਵਿਜ਼ਨ ਬੜਾ ਇੰਪੋਰਟੈਂਟ ਹੈ। ਕੋਈ ਵੀ ਡਿਜ਼ਾਈਨਰ ਕੋਈ ਵੀ ਚੀਜ਼ ਹੈਗੀ ਹੈ ਨਾ, ਉਹਨੂੰ ਸਭ ਤੋਂ ਪਹਿਲੇ ਜਿਹੜਾ ਹੈ ਨਾ ਲੈ ਕੇ ਚੱਲਣਾ ਹੈ, ਆਪਣੇ ਆਪ ਨੂੰ ਗਰੂਮ ਕਰੇ ਕਿ ਮਾਰਕੀਟ ਐਨਾਲਿਸਿਸ ਕਰੇ। ਜਦੋਂ ਤੱਕ ਉਹ ਨਹੀਂ ਹੋਏਗਾ ਤੇ ਤੁਹਾਡੀ ਮੇਕਿੰਗ ਜਿਹੜੀ ਹੈ ਨਾ ਜ਼ੀਰੋ ਹੁੰਦੀ ਜ਼ੀਰੋ ਚਲੀ ਜੀ। ਜਾਏਗੀ। ਨਹੀਂ ਸਰ ਜੀ, ਕਿਤੇ ਤੁਸੀਂ ਹੁਣ ਕੀਤੀ ਗੱਲ AI ਦੀ, AI ਦਾ ਹੁਣ ਇੰਨਾ ਜਦੀਦ ਦੌਰ ਆ ਗਿਆ ਕਿ AI ਨੂੰ ਤੁਸੀਂ ਕੋਈ ਵੀ ਦਿਓ ਕਮਾਂਡ, ਹੂੰ, ਉਹ ਪੋਸਟਰ ਹੋ ਗਿਆ, ਥੰਬਨੇਲ ਹੋ ਗਿਆ, ਬੈਨਰ ਹੋ ਗਿਆ, ਉਹ ਹਰ ਚੀਜ਼ ਤਿਆਰ ਤੁਹਾਨੂੰ ਬਿਲਕੁਲ ਹੈ, ਦੇ ਰਿਹਾ। ਬਿਲਕੁਲ। ਤੇ ਫਿਰ ਡਿਜ਼ਾਈਨਰ ਦੀ ਕੀ ਬੁਕਤ ਰਹੀ? ਡਿਜ਼ਾਈਨਰ ਦੀ ਵਕਤ ਇਹ ਰਹੀ ਕਿ ਦੇਖੋ, ਇੱਕ ਕਲਾਇੰਟ ਹੈਗਾ, ਉਹਨੇ ਤੁਹਾਨੂੰ ਆਪਣੀ ਰਿਕੁਆਇਰਮੈਂਟ ਦੱਸਣੀ ਹੈ। ਹਾਂਜੀ ਉਹਨੇ ਫੋਟੋਸ਼ਾਪ ਨੂੰ ਤਾਂ ਨਹੀਂ ਦੱਸਣੀ, ਉਹਨੇ AI ਨੂੰ ਤਾਂ ਨਹੀਂ ਦੱਸਣੀ, ਹਾਂਜੀ ਉਹਨੇ ਤੇ ਇੱਕ ਡਿਜ਼ਾਈਨਰ ਨੂੰ ਦੱਸਣਾ ਹੈ ਕਿ ਕੀ ਥਾਟਸ, ਮੇਰੀ ਰਿਕੁਆਇਰਮੈਂਟ ਕੀ ਹੈ। ਹੋ ਸਕਦਾ ਹੈ ਉਹ AI ਉਸ ਤੋਂ ਅੱਛੀ ਚੀਜ਼ ਬਣਾ ਕੇ ਦੇ ਰਿਹਾ ਹੈ, ਲੇਕਿਨ ਇਹ ਵੀ ਤੇ ਦੇਖੋ ਨਾ ਕਿ ਕਲਾਇੰਟ ਦੀ ਰਿਕੁਆਇਰਮੈਂਟ ਪੂਰੀ ਹੋ ਰਹੀ ਹੈ ਕਿ ਨਹੀਂ। ਉਹ ਕਰਨ ਲਈ ਤੁਹਾਨੂੰ ਆਪਣੀਆਂ ਚੀਜ਼ਾਂ ਤੇ ਐਡ ਕਰਨੀਆਂ ਪੈਣੀਆਂ। ਅਦਰਵਾइज ਕੀ ਹੈ, ਫਿਰ ਕਲਾਇੰਟ ਜਾਂ ਬਿਜ਼ਨਸਮੈਨ ਜਾਂ ਜਿਹੜਾ ਵੀ ਹੈ ਜਿੰਨੇ ਕਰਨਾ ਹੈ, तो आप AI ਇਸਤੇਮਾਲ ਕਰੇਗਾ तो ਰਿਕੁਆਇਰਮੈਂਟ ਪੂਰੀ ਹੋ ਜਾਏਗੀ। ਹਾਂਜੀ ਐਡਵਾਂਸਮੈਂਟ ਹੈਗੀ ਹੈ, ਹਾਂਜੀ ਐਡਵਾਂਸਮੈਂਟ ਹੈਗੀ ਹੈ, ਲੇਕਿਨ ਉਹਨੂੰ ਕਿਸੇ ਅੱਛੇ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ, ਇਹ ਡਿਪੈਂਡ ਕਰਦਾ ਹੈ। ਸਰ ਜੀ, ਅੱਜ ਕੱਲ੍ਹ ਜਿਹੜੇ ਨੌਜਵਾਨ ਆਪਣੇ ਯੂਥ ਆ, ਹੂੰ, ਜਿਹੜੀ ਫ੍ਰੀ ਲਾਂਸਿੰਗ ਕਰਦੀ ਪਈ ਹੈ, ਠੀਕ ਹੈ, ਤੇ ਕਿਉਂਕਿ ਤੁਸੀਂ ਵੀ ਕਰਦੇ ਹੋ, ਹੂੰ। ਇਹ ਆਪਣੀ ਲੋਕਲ ਮਾਰਕੀਟ ਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੀ ਫਰਕ ਹੈ? ਦੇਖੋ ਯਾਰ, ਫ੍ਰੀਲਾਂਸਿੰਗ ਜਿਹੜਾ ਨਾ, ਇਹ ਜਦੋਂ ਦਾ ਫਾਈਵਰ, ਅਪਵਰਕ ਇਹੋ ਜਿਹੀਆਂ ਸਾਈਡਾਂ ਆ ਗਈਆਂ ਨੇ, ਹਾਂਜੀ ਲੋਕਾਂ ਨੂੰ ਇਹਨੂੰ ਫ੍ਰੀਲਾਂਸਿੰਗ ਸਮਝ ਲਿਆ ਕਿ ਇਹੀ ਫ੍ਰੀਲਾਂਸਿੰਗ ਹੁੰਦੀ ਹੈ। ਮੈਂ ਤਾਂ ਆਪ ਹੁਣ ਤੱਕ ਇਹੀ ਸਮਝਦਾ ਰਿਹਾ। ਅਸਲ 'ਚ ਫ੍ਰੀਲਾਂਸਿੰਗ ਦਾ ਮਤਲਬ ਇਹ ਹੈਗਾ ਹੈ ਕਿ ਤੁਸੀਂ ਆਪਣੀ PR ਜਨਰੇਟ ਕਰੋ, ਤੇ ਕਿਸੇ ਨੂੰ ਵੀ ਜਿਹੜੀ ਰਿਕੁਆਇਰਮੈਂਟ ਹੈ ਉਹ ਤੁਸੀਂ ਆਪਣੀ ਆਪਣੀ ਉਹ ਮੈਨੇਜਮੈਂਟ ਦੇ ਮੁਤਾਬਕ, ਹਾਂਜੀ ਆਪਣੀ ਰਿਕੁਆਇਰਮੈਂਟ ਦੇ ਮੁਤਾਬਕ, ਜਾਂ ਤੁਹਾਡੀ ਜਿਹੜੀ ਉਹਦੇ ਪੇਮੈਂਟ ਬਣਦੀ ਹੈ ਉਹਦੇ ਮੁਤਾਬਕ ਉਹਨੂੰ ਫੁੱਲਫਿਲ ਕਰਕੇ ਦਿਓ। ਲੋਕਲ ਮਾਰਕੀਟ ਦੀ ਜਿਹੜੀ ਮੈਂ ਗੱਲ ਕਰ ਰਿਹਾ ਨਾ, ਯਾਨੀ ਕਿ ਸਮਝ ਲਓ ਪਾਕਿਸਤਾਨ ਹੈ। ਹਾਂਜੀ ਹੁਣ ਫ੍ਰੀਲਾਂਸਿੰਗ ਜਿਹੜੀ ਹੈ, ਮੈਂ ਪਾਕਿਸਤਾਨ ਦੇ ਕਿਸੇ ਨੂੰ ਵੀ ਕਲਾਇੰਟ ਨੂੰ ਜਿਹਨੂੰ ਰਿਕੁਆਇਰਮੈਂਟ ਹੋਗੀ ਨਾ ਮੇਰੀ ਡਿਜ਼ਾਈਨਿੰਗ ਦੀ, ਮੇਰੀ ਕੁਆਲਿਟੀ ਆਫ ਵਰਕ ਦੀ, ਉਹ ਮੈਨੂੰ ਕੰਟੈਕਟ ਕਰੇਗਾ, ਭਾਵੇਂ 10 ਲੋਕ ਉਹਦੇ ਨਾਲ ਜੁੜੇ ਹੋਣ। ਠੀਕ ਹੈ। ਅੱਛਾ, ਫ੍ਰੀਲਾਂਸਿੰਗ ਫਾਈਵਰ ਤੇ ਅਪਵਰਕ ਕੀ ਹੈ? ਦੇਖੋ ਉੱਥੇ ਕੰਪੀਟੀਸ਼ਨ ਕਿੰਨਾ, ਬਹੁਤ ਜ਼ਿਆਦਾ। ਬਹੁਤ ਜ਼ਿਆਦਾ ਕੰਪੀਟੀਸ਼ਨ ਹੋ ਗਿਆ। ਤਾਂ ਹਾਂਜੀ ਉਸ ਕੰਪੀਟੀਸ਼ਨ ਵਿੱਚ ਸ਼ਾਇਦ ਕਿਸੇ ਨੇ ਕਾਪੀ ਪੇਸਟ ਮਾਰ ਕੇ ਕੋਈ ਡਿਜ਼ਾਈਨ ਵੇਚ ਦਿੱਤਾ ਹੋਏ, ਤੁਹਾਡੀ ਮਿਹਨਤ ਤੇ ਫਿਰ ਉੱਥੇ ਜ਼ੀਰੋ ਹੋ ਗਈ ਨਾ। ਇਹ ਵੀ ਹੈ। ਹੁਣ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਸ਼ਸ਼ਕੇਬਾਜ਼ੀ ਬਹੁਤ ਹੈ। ਜਿਹਨੇ ਚੰਗਾ ਸਿਸਟਮ ਰੱਖਿਆ, ਜਿਹਨੇ ਚੰਗਾ ਦਫ਼ਤਰ ਬਣਾਇਆ, ਜਿਹੜਾ ਗੱਡੀ ਤੇ ਗਿਆ ਉਹਨੂੰ ਡਿਫਰੈਂਟ ਰੇਟ ਲੱਗੇਗਾ, ਹਾਂਜੀ ਤੇ ਜਿਹੜਾ ਮੋਟਰਸਾਈਕਲ ਤੇ ਗਿਆ ਹੈ ਜਾਂ ਪੈਦਲ ਤੁਰ ਕੇ ਗਿਆ ਜਾਂ ਲੋਕਲ ਤੇ ਗਿਆ ਉਹਨੂੰ ਡਿਫਰੈਂਟ ਰੇਟ ਲੱਗੇਗਾ। ਤੋ ਸਾਡੀ ਕੁਆਲਿਟੀਆਂ ਜਿਹੜੀਆਂ ਨੇ ਨਾ, ਉਹ ਸ਼ਸ਼ਕੇਬਾਜ਼ੀ 'ਚ ਆ ਕੇ ਨਾ ਪਿੱਛੇ ਹੋ ਜਾਂਦੀਆਂ। ਜਦੋਂ ਤੱਕ ਅਸੀਂ ਕਲਾਇੰਟ ਨੂੰ ਇਹ ਨਹੀਂ ਦੱਸਾਂਗੇ ਨਾ ਹੂ ਵੀ ਆਰ, ਭਾਈ ਕੰਮ ਕਰੀਦਾ ਹੈ, ਕੋਈ ਚੀਜ਼ਾਂ ਕਰੀਦੀਆਂ, ਮੇਰੇ ਕੋਲ ਇਹ ਗੈਜਟ ਨੇ, ਮੇਰੇ ਕੋਲ ਇਹ ਚੀਜ਼ਾਂ ਨੇ, ਕਲਾਇੰਟ ਤੁਹਾਨੂੰ ਮਾਈਲੇਜ ਨਹੀਂ ਦੇਗਾ। ਫਿਰ ਕੀ ਕਰੇਗਾ? ਜੇ ਤੁਹਾਡਾ ਕੰਮ ਚੰਗਾ ਨਾ, ਉਹ ਕਹੇਗਾ ਘੱਟ ਤੋਂ ਘੱਟ ਰੇਟ 'ਚ ਕਰਾ ਕੇ ਤੇ ਫਰਕ ਕਰੋ। ਫਰਕ ਇੰਟਰਨੈਸ਼ਨਲੀ ਤੇ ਦੇਖੋ ਨਾ, ਜੇ ਤੁਹਾਨੂੰ ਉਹ $100 ਵੀ ਦੇ ਰਹੇ ਆ ਨਾ, ਹਾਂਜੀ ਤਾਂ ਪਤਾ ਨਹੀਂ 10 ਲੋਕਾਂ ਨੂੰ ਵੇਖ ਕੇ ਆ ਕੇ ਦੇ ਰਹੇ ਆ। ਉਹਨੇ ਫਿਰ ਕੰਸੀਡਰ ਕੀਤਾ ਹੈ 10 ਲੋਕਾਂ ਤੋਂ ਬਿਹਤਰ ਹੈ। ਬਿਹਤਰ ਹੈ। ਫਿਰ ਇੰਟਰਨੈਸ਼ਨਲ ਲੋਕ ਜਿਹੜੇ ਨੇ ਨਾ, ਸੈਂਸੀਬਲ ਆਰਟ ਨੂੰ ਜਾਣਦੇ ਨੇ। ਸਾਡੇ ਉੱਤੇ ਤੇ ਐਜੂਕੇਸ਼ਨ ਹੁਣ ਆ ਕੇ ਲੋਕਾਂ ਨੂੰ ਪਤਾ ਲੱਗਾ ਆਰਟ ਦੇ ਵਿੱਚ ਐਜੂਕੇਸ਼ਨ ਵੀ ਹੈਗੀ ਹੈ।
ਹਾਂਜੀ, ਇੰਝ ਹੀ ਹੈ ਨਾ। ਹਾਂਜੀ। ਬਹੁਤ ਸਾਰੇ ਲੋਕਾਂ ਨੂੰ ਹਜੇ ਐਵੇਂ ਕਿਸੇ ਨੂੰ ਕਹੋ ਨਾ ਆਰਟ ਦੀ ਸਟੱਡੀ ਕਰ ਲਾ ਜਾਂ ਮੈਸ ਕਮਿਊਨੀਕੇਸ਼ਨ ਕਰ ਲਾ ਜਾਂ ਉਹ 'ਚ ਇਹ ਹੁੰਦਾ, ਉਹ ਕਹਿੰਦੇ ਨੇ ਕਿਹੜੀ ਬੇਹੂਦਾ ਸਟੱਡੀ ਹੈ ਬਾਈ, ਇਹ ਕੀ ਕਰਨ ਲੱਗਾ ਹੈ ਠੀਕ ਤੂੰ। ਲੱਗਿਆ ਜੀ। ਠੀਕ ਹੈ, ਫੈਸ਼ਨ ਦੀ ਸਟੱਡੀ ਚੁੱਕ ਕੇ ਵੇਖ ਲਓ। ਤੇ ਕੰਸੀਡਰ ਇਸ ਦਿਸ ਕਿ ਸਾਡੀ ਲੋਕਲ ਮਾਰਕੀਟ ਦੇ ਵਿੱਚ ਨਾ ਵੈਲਿਊ ਜਨਰੇਟਿੰਗ, ਉਹਨਾਂ ਨੂੰ ਪਤਾ ਨਹੀਂ ਆਰਟ ਹੈ ਕੀ, ਆਰਟ ਦੀ ਕੁਆਲਿਟੀ ਕੀ ਹੈ, ਸਾਡੇ ਅੱਗੇ ਚੱਲ ਕੇ ਉਸਦੀ ਰਿਕੁਆਇਰਮੈਂਟ ਕੀ ਹੈ। ਇੱਕ ਮੈਂ ਤੁਹਾਨੂੰ ਐਕਸਪੀਰੀਅੰਸ ਸ਼ੇਅਰ ਕਰਨਾ। ਹਾਂਜੀ, ਇੱਕ ਲੈਬ ਦਾ ਅਸੀਂ ਕੰਮ ਕਰ ਰਹੇ ਸੀ ਜੀ। ਤੇ ਮੈਂ ਕਿਹਾ ਤੁਸੀਂ ਇਹ ਰੈੱਡ ਕਲਰ ਕਿਉਂ ਰੱਖਿਆ ਆਪਣੇ ਲੋਗੋ ਦੇ ਵਿੱਚ। ਤੇ ਉਹ ਮੇਰੇ ਪਿੱਛੇ ਪੈ ਗਏ, ਉਹਨੇ ਜਨਾਬ ਉਹ ਸ਼ਾਇਦ ਗਾਲ ਵੀ ਕੱਢ ਦਿੰਦਾ। ਮੈਂ ਕਿਹਾ ਯਾਰ ਮੈਡੀਕਲ ਦੀ ਦੁਨੀਆ ਦੇ ਵਿੱਚ ਨਾ ਬਲੂ ਕਲਰ ਹੈ। ਉਹ ਮੈਨੂੰ ਕਹਿੰਦਾ ਸ਼ੌਕਤ ਖਾਨਮ ਨੇ ਵੀ ਤੇ ਰੈੱਡ ਪਾਇਆ। ਮੈਂ ਕਿਹਾ ਹਾਂ। ਸ਼ੌਕਤ ਖਾਨਮ ਨੇ ਜਿੰਨੀ ਉਹਦੀ ਕੰਪੇਨ ਕੀਤੀ, ਤੁਸੀਂ ਤਾਂ ਪਾਸ ਕੋ ਵੀ ਨਹੀਂ ਆਇਆ। ਉੱਤੋਂ ਮੈਂ ਪੈ ਗਿਆ ਉਹਨੂੰ। ਅੱਛਾ ਉਹ ਬੋਲੀ ਜਾਏ ਤੂੰ ਮੇਰੇ ਲੋਗੋ ਨੂੰ ਇੰਝ ਕਿਹਾ, ਇਹ ਉਹ ਬਲਾ 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 ਜੋ ਵੀ ਕਹਿਣਾ ਸੀ। ਮੈਂ ਕੀ ਕੀਤਾ, ਗੂਗਲ ਦੇ ਉੱਤੇ ਨਾ ਮੈਡੀਕਲ ਕਲਰ ਤੱਕ ਚੀਜ਼ਾਂ ਕੱਢ ਕੇ ਉਹਦੇ ਸਾਹਮਣੇ ਰੱਖ ਦਿੱਤੀ। ਠੀਕ ਹੈ, ਤੇ ਨਾਲ ਵਾਲੇ ਬੰਦੇ ਨੇ ਕਿਹਾ ਮੋਬਾਈਲ ਨਾ ਤੋੜ ਦੇ ਤੇਰਾ। ਦ ਥਿੰਗ ਇਜ਼ ਦਿਸ, ਉਹਨੂੰ ਸੈਂਸ ਨਹੀਂ ਸੀ। ਸੈਂਸ ਨਹੀਂ ਸੀ। ਠੀਕ ਹੈ, ਜਿਹਨੂੰ ਸੈਂਸ ਨੇ ਨਾ ਉਹ ਤੁਹਾਡੇ ਮੂੰਹ ਮੰਗੇ ਪੈਸੇ ਸਰਵਿਸ ਤੇ ਦੇਗਾ। ਪਾਕਿਸਤਾਨ ਦੇ ਵਿੱਚ ਕੀ ਹੈ, ਜੋ ਮਿਲਦਾ ਨਾ ਸੇੜ ਲਓ, 10 ਚੀਜ਼ਾਂ ਹੋਰ ਕਰਾ ਲਓ ਇਹਦੇ ਕੋਲ। ਕਰਾ ਲਓ ਇਹਦੇ ਕੋਲ। ਇਹ ਚੀਜ਼ਾਂ ਵੀ ਬੜੀਆਂ, ਪ੍ਰੋਫੈਸ਼ਨਲਿਜ਼ਮ ਜਿਹੜਾ ਹੈਗਾ ਨਾ ਉਹ ਕੁਝ ਹੋਰ ਹੀ ਹੈ। ਤੇ ਸਰ ਹੁਣ ਤੱਕ ਤੁਹਾਨੂੰ ਪਾਕਿਸਤਾਨ ਦੇ ਵਿੱਚ ਹਾਂ। ਲੋਕਲੀ ਜਿਹੜੇ ਹੁੰਦੇ ਕਲਾਇੰਟ, ਹੂੰ। ਉਹ ਤੁਹਾਨੂੰ ਕਿਸ ਤਰ੍ਹਾਂ ਦੇ ਮਿਲਦੇ ਨੇ? ਮਿਕਸਿੰਗ ਹੈ, ਯਾਨੀ ਕਿ ਕੁਝ ਅੱਛੇ ਪੇ ਕਰਨ ਵਾਲੇ ਵੀ ਉਹ ਜਾਣਦੇ ਨੇ ਕਿ ਭਾਈ ਕੁਆਲਿਟੀ ਆਫ ਵਰਕ ਮਿਲੇਗਾ। ਯਾਨੀ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਲੋਗੋ ਬਣਾਇਆ, ਉਹ 25,000 ਦਾ ਵਿੱਚ ਲੋਕਲ ਮਾਰਕੀਟ ਦੇ ਵਿੱਚ। ਬੜੀ ਗੱਲ ਹੈ। ਠੀਕ ਹੈ, ਇੱਕ ਲੋਗੋ ਮੈਂ 15,000 ਦਾ ਵੇਚਿਆ, ਫਿਰ 30,000 ਦਾ। ਪੂਰੀ ਕੰਪੇਨ ਹਜੇ ਰੀਸੈਂਟਲੀ ਮੈਂ ਇੱਕ ਡਿਜ਼ਾਈਨ ਕਰ ਰਿਹਾ ਪ੍ਰੋਫਾਈਲ, ਹਾਂਜੀ। ਉਹਦਾ ਮੈਂ ਪਰ ਪੇਜ ਜਿਹੜਾ 3000 ਦਿੱਤਾ ਤੇ ਉਹਨਾਂ ਨੇ ਲਿੱਤਾ ਤੇ 100 ਪੇਜ ਨੇ ਉਹਦੇ। ਨਹੀਂ ਫਿਰ ਤੁਸੀਂ ਇਹਨਾਂ ਨੂੰ ਕੀ ਇੱਕ ਹੁਣ ਤੁਹਾਡੇ ਕੋਲ 2 ਆਏ ਪ੍ਰੋਫਾਈਲ, ਕਲਾਇੰਟ ਪ੍ਰੋਫ ਤੁਹਾਡੀ ਪ੍ਰੋਫਾਈਲ ਕਿਹੜੇ ਗੈਜਟ ਦੇ ਉੱਤੇ ਕੀਤੀ ਹੈ, ਕਿਹੜੇ ਬ੍ਰਾਂਡ ਦੇ ਉੱਤੇ ਕੀਤੀ ਹੈ। ਜਦੋਂ ਤੁਸੀਂ ਬ੍ਰਾਂਡ ਦੀ ਵਰਕਿੰਗ ਪ੍ਰੈਜ਼ੈਂਟ ਕਰਦੇ ਹੋ ਨਾ, ਆਪਣੀ ਪ੍ਰੋਫਾਈਲ ਵਿੱਚ ਗੈਜਟ ਵਿੱਚ ਐਡ ਹੋ ਜਾਂਦੇ ਹੋ, ਤੇ ਫਿਰ ਉਹ ਤੁਹਾਡੀ ਚੀਜ਼ ਵਿਕਦੀ ਹੈ। ਇੱਕ ਇਹੀ ਐਗਜ਼ਾਮਪਲ ਲੈ ਲਓ, ਤੁਸੀਂ ਮੈਨੂੰ ਕਿਉਂ ਬੁਲਾਇਆ? ਤੁਸੀਂ ਮੇਰੇ ਉਸਤਾਦ ਹੋ। ਉਸਤਾਦ ਸੀ। ਤੁਸੀਂ ਇੱਕ ਮੇਰੇ ਗੁਰੂ ਬ੍ਰਾਂਡ ਹੋ। ਬਣਿਆ, ਇੱਕ ਚੀਜ਼ ਬਣੀ, ਬਣੀ। ਤੁਹਾਨੂੰ ਸਿਖਾਇਆ, ਚੰਗਾ ਸਿਖਾਇਆ, ਇਸ ਹਾਂਜੀ। ਮੁਕਾਮ ਤੇ ਪਹੁੰਚੇ ਹੋ। ਇਹ ਤੇ ਪਹੁੰਚਾਉਣ ਵਾਲਾ ਅੱਲਾ ਹੈਗਾ ਨਾ। ਲੇਕਿਨ ਦ ਥਿੰਗ ਇਜ਼ ਦਿਸ ਕਿ ਤੁਸੀਂ ਮੈਨੂੰ ਕਿਉਂ ਬੁਲਾਇਆ? ਕਿਉਂਕਿ ਮੇਰੀ ਪ੍ਰੋਫਾਈਲ ਦੇ ਵਿੱਚ ਚੀਜ਼ ਐਡ ਸੀ। ਇਹ ਚੀਜ਼ ਹੁੰਦੀ ਹੈ। ਤੁਸੀਂ ਇਸ ਸੀਟ ਦੇ ਉੱਤੇ ਜਿਹਨੂੰ ਵੀ ਬਿਠਾਓਗੇ, ਉਹਦੀ ਪ੍ਰੋਫਾਈਲ ਰੈਂਕਿੰਗ ਕਰਦੀ ਹੋਣੀ, ਕਮਿਊਨੀਕੇਸ਼ਨ ਰੈਂਕਿੰਗ ਕਰਦੀ ਹੋਣੀ। ਜਦੋਂ ਤੱਕ ਇਹ ਚੀਜ਼ ਨਹੀਂ ਹੋਣਗੀਆਂ, ਕੋਈ ਵੀ ਬੰਦਾ ਅੱਗੇ ਨਹੀਂ ਜਾ ਸਕਦਾ। ਸਰ ਜੀ ਹੁਣ ਮੈਂ ਤੁਹਾਨੂੰ ਸਟਾਰਟ ਤੋਂ ਕਿਹਾ ਸੀ ਕਿ ਆਪਣਾ ਜਿਹੜਾ ਮੁੱਖ ਮੋਟਿਵ ਹੈ ਉਹ ਹੈਗਾ ਪੰਜਾਬੀ। ਹਾਂ। ਠੀਕ ਹੈ, ਹੁਣ ਤੁਹਾਡੇ ਕੋਲ ਆਉਂਦੇ ਕਲਾਇੰਟ, ਹੂੰ। ਤੁਹਾਡੇ ਕੋਲ ਬੇਸਿਕ ਕੰਮ ਉਰਦੂ, ਇੰਗਲਿਸ਼ ਜਾਂ ਪੰਜਾਬੀ ਚ ਤੁਹਾਨੂੰ ਕੰਮ ਆਉਂਦਾ ਹੈ ਕਿ ਨਹੀਂ ਆਉਂਦੇ? ਪੰਜਾਬੀ ਦੇ ਵਿੱਚ ਕੰਮ ਜ਼ਰਾ ਘੱਟ ਹੀ ਨੇ। ਕਿਉਂ ਘੱਟ? ਉਹ ਇਸ ਵਜ੍ਹਾ ਤੋਂ ਸਾਡੀ ਗਵਰਨਮੈਂਟ ਜਾਂ ਜਿਤਨੇ ਵੀ ਕਾਰਪੋਰੇਟ ਸੈਕਟਰ ਦੇ ਲੋਕ ਨੇ ਨਾ, ਹਾਂਜੀ। ਉਹ ਕੰਸੀਡਰ ਕਰਦੇ ਨੇ ਉਰਦੂ ਨੂੰ ਤੇ ਇਹ ਇੰਗਲਿਸ਼ ਇੰਗਲਿਸ਼ ਨੂੰ। ਨੂੰ ਸਾਡੇ ਨਿਊਜ਼ਪੇਪਰ ਪੰਜਾਬੀ ਦੇ ਕਿੰਨੇ ਕੁ ਨਿਊਜ਼ਪੇਪਰ ਨੇ? ਠੀਕ ਹੈ, ਕੁਛ ਵੀ ਤੇ ਨਹੀਂ। ਇਸ ਲਈ ਉਰਦੂ ਦੇ ਫਿਰ ਉਸ ਲੈਂਗੁਏਜ ਦੇ ਮੁਤਾਬਕ ਤੁਹਾਨੂੰ ਕੰਮ ਕਰਨਾ ਪੈਂਦਾ। ਪੰਜਾਬੀ ਜ਼ੁਬਾਨ ਇੰਨੀ ਪਿੱਛੇ ਕਿਉਂ ਰਹਿ ਗਈ? ਪਿੱਛੇ ਨਹੀਂ ਰਹਿੰਦੀ, ਪੰਜਾਬੀ ਜ਼ੁਬਾਨ ਪਿੱਛੇ ਨਹੀਂ ਹੈਗੀ, ਹੈ ਪਿੱਛੇ ਹੀ ਹੈ। ਉਹ ਤੁਹਾਨੂੰ ਨਜ਼ਰ ਨਹੀਂ ਆਉਂਦੀ। ਵਰਨਾ ਤੁਸੀਂ ਆਪਣੀ ਇਨਵਾਇਰਨਮੈਂਟ ਦੇ ਵਿੱਚ ਵੇਖੋ, ਹਰ ਬੰਦਾ ਪੰਜਾਬੀ ਬੋਲ ਰਿਹਾ। ਮੈਂ ਹੁਣ ਮੈਂ ਇੱਕ ਗੱਲ ਦੱਸਣਾ ਹਾਂਜੀ ਕਿ ਤੁਸੀਂ ਅੱਛੇ ਮਾਰਟ 'ਚ ਜਾਓਗੇ ਤਾਂ ਤੁਹਾਨੂੰ ਉਰਦੂ ਸਪੀਕਿੰਗ ਲੋਕ ਮਿਲਣਗੇ। ਮਿਲਣਗੇ। ਤੁਸੀਂ ਇਤਵਾਰ ਬਾਜ਼ਾਰ ਜਾਓਗੇ ਤਾਂ ਕੀ ਮਿਲੇਗਾ? ਫਿਰ ਉਹ ਗੱਲ ਤਾਂ ਉਹੀ ਆ ਗਈ ਨਾ ਕਿ ਸ਼ਾਊ। ਪੰਜਾਬੀ ਜਾਹਲ ਬੋਲਦੇ ਨੇ। ਨਹੀਂ, ਜਾਹਲ ਦੀ ਗੱਲ ਨਹੀਂ ਦੇਖੇ, ਸੁਣੋ ਮੇਰੀ ਅਨਪੜ੍ਹ ਬੰਦਾ ਜਿਹੜਾ ਸੁਣੋ ਜਾਹਲ ਤੇ ਨਹੀਂ ਕਹਿ ਸਕਦੇ। ਸੁਣੋ ਮੇਰੀ ਗੱਲ। ਜਿਹੜੇ ਲੋਕ ਉਰਦੂ ਸਪੀਕਿੰਗ ਹੈ ਨਾ, ਹੂੰ। ਕਿਹਨਾਂ ਨੂੰ ਸਾਡੀ ਜ਼ੁਬਾਨ 'ਚ ਕਹਿੰਦੇ ਨੇ ਮੰਮੀ ਡੈਡੀ ਲੋਕ। ਹੂੰ। ਠੀਕ ਹੈ, ਉਹ ਇਹ ਸੋਚਦੇ ਨੇ ਕਿ ਜਿਹੜਾ ਬੰਦਾ ਬੋਲਦਾ ਪੰਜਾਬੀ, ਹੂੰ। ਜਿਹੜਾ ਬੰਦਾ ਪਾਉਂਦਾ ਵਾ ਧੋਤੀ ਕੁਰਤਾ, ਜਿਹੜਾ ਬੰਦਾ ਖੁੱਸਾ ਪਾਉਂਦਾ ਉਹ ਜਾਹਲ। ਉਹ ਬਣਾ ਦਿੱਤਾ ਗਿਆ ਕਿਉਂ ਬਣਾਇਆ ਗਿਆ? ਲੋਕਾਂ, ਕੁਝ ਅਖੀਰ ਐਸੇ ਲੋਕਾਂ ਨੇ ਬਣਾਇਆ। ਦੇਖੋ, ਜਦੋਂ ਤੁਸੀਂ ਰਿਪਰੈਜ਼ੈਂਟ ਕਰਨਾ ਨੇ ਇੰਟਰਨੈਸ਼ਨਲ ਮਾਰਕੀਟ ਦੇ ਉੱਤੇ ਆਪਣੇ ਆਪ ਨੂੰ, ਮਤਲਬ ਕੰਟਰੀ ਵਾਈਜ਼ ਵੀ ਇਹ ਚੀਜ਼ ਚੱਲ ਰਹੀ ਹੈ ਨਾ। ਹਾਂਜੀ ਕੰਟਰੀ ਨੇ ਜਦੋਂ ਇੰਟਰਨੈਸ਼ਨਲ ਰਿਪਰੈਜ਼ੈਂਟ ਕਰਨਾ ਹੈ, ਤੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਆਪਣੇ ਨਾਲ ਲੈ ਕੇ ਚੱਲਣੀਆਂ ਪੈਣੀਆਂ। ਠੀਕ ਹੋ ਗਿਆ। ਠੀਕ ਹੈ, ਇਸ ਲਈ ਜਿਹੜਾ ਹੈ ਨਾ ਉਹ ਚੀਜ਼ ਕੰਸੀਡਰ ਕਰ ਦਿੱਤੀ ਗਈ ਹੈ ਬਈ ਆਹ ਗਲਤ ਹੈ। ਜੇ ਸਾਡੀ ਮਾਂ ਬੋਲੀ ਜ਼ਬਾਨ ਪੰਜਾਬੀ ਹੈ, ਹੂੰ। ਉਹਨੂੰ ਹੀ ਕਿਉਂ ਕੀਤਾ? ਇਸ ਲਈ ਕਿ ਉਹਦੀ ਲਹਿਜਾ ਫਰਕ ਹੈ, ਲੋਕਾਂ ਦੇ ਬੋਲਣ ਦਾ ਲਹਿਜਾ ਫਰਕ ਹੈ। एग्जाम्पल, आप कैसे हैं और तू कहता भाई, गल तो ਉਹੀ ਹੈ। ਨਹੀਂ ਤੇ ਤੂੰ ਜਾਂ ਠੀਕ ਹੈ ਬੰਦਾ ਉਹ ਇਹ ਵੀ ਤੇ ਲਹਿਜੇ ਦੀ ਗੱਲ ਕਰ ਰਹੇ ਆ ਨਾ। ਦੇਖੋ, ਜਦੋਂ ਲਹਿਜਾ ਆਏਗਾ ਨਾ, ਉਹ ਕਹੇਗਾ ਮੈਨੂੰ ਤੂੰ ਤੜਾ ਕਰਕੇ ਗੱਲ ਕਰ ਰਿਹਾ।
ਤੇ ਉਹੀ ਗੱਲ ਆਪ ਦੇ ਵਿੱਚ ਜਿਹੜੀ ਹੈ ਨਾ, ਉਹ ਉਹਨੂੰ ਕਹੇਗਾ ਰਿਸਪੈਕਟ ਲੱਗ ਰਹੀ। ਇਹ ਸਾਡੇ ਇਨਵਾਇਰਨਮੈਂਟ ਦੇ ਵਿੱਚ ਜਿਹੜਾ ਇਹ ਪਾ ਦਿੱਤਾ ਗਿਆ ਕਿ ਭਈ ਰਿਸਪੈਕਟ ਕੀ ਹੈ ਤੇ ਉਹ ਚੀਜ਼ਾਂ ਕੀ ਹੈ। ਮਤਲਬ ਜੇ ਤੁਸੀਂ ਅਗਲੇ ਬੰਦੇ ਨੂੰ ਰਿਸਪੈਕਟ ਦੇਣੀ ਆ, ਹੂੰ। ਤੁਸੀਂ ਤੁਸੀਂ ਉਰਦੂ ਪੰਜਾਬੀ 'ਚ ਬੋਲੋ। ਵੀ ਦਿੱਤੀ ਜਾ ਸਕਦੀ ਹੈ, ਲੇਕਿਨ ਮੈਂ ਉਹੀ ਗੱਲ ਕਰ ਰਿਹਾ ਲੋਕਾਂ ਦੇ ਬੋਲਣ ਦਾ ਲਹਿਜਾ ਸਾਡੇ ਸਕੂਲਾਂ ਦੇ ਵਿੱਚ ਸਿਖਾਇਆ ਨਹੀਂ ਜਾਂਦਾ। ਮੇਰਾ ਹੁਣ ਇਹ ਵੀ ਇੱਕ ਸਵਾਲ ਸੀ, ਤੁਹਾਨੂੰ ਲਾਹੌਰ ਆਏ ਨੂੰ ਤੁਸੀਂ ਸ਼ੁਰੂ ਤੋਂ ਲਾਹੌਰ ਰਹੇ ਆ ਕਿ ਪਹਿਲੇ ਤੁਸੀਂ ਨਹੀਂ, ਮੈਂ ਇੱਕ ਕਸਬੇ ਦੇ ਵਿੱਚ ਰਿਹਾ ਹਾਂਜੀ, ਔਰ ਬੜਾ ਅੱਛਾ ਕਸਬਾ ਸੀ। ਮੇਰੀ ਆਪਣੀ ਸਕੂਲਿੰਗ ਜਿਹੜੀ ਹੈ ਹਾਈ ਸਕੂਲ ਦੀ ਹੈ। ਬੜੇ ਅੱਛਾ ਮਜ਼ੇਦਾਰ ਵਾਲੀ, ਪੂਰਾ ਸਕੂਲ ਪੰਜਾਬੀ ਬੋਲਦਾ ਸੀ, ਮੈਂ ਬੋਲੋ ਇਕੱਲਾ ਉਰਦੂ ਬੋਲਦਾ ਸੀ। ਠੀਕ ਹੈ, ਤੇ ਤੁਹਾਨੂੰ ਲਾਹੌਰ ਆਏ ਨੂੰ ਕਿੰਨੇ ਸਾਲ ਹੋ ਗਏ? ਵੈਸੇ ਤੇ ਸ਼ਿਫਟ ਹੋਏ ਜਿਹੜੇ ਨਾ ਕੋਈ 5ਵਾਂ ਸਾਲ ਚੱਲ ਗਿਆ। 25 ਸਾਲ ਹੋ ਗਏ। ਇੱਕ ਜ਼ਿੰਦਗੀ ਦਾ ਇੱਕ ਅਰਸਾ ਹੁੰਦਾ, ਹਾਂ। ਠੀਕ ਹੈ। ਤੇ ਤੁਸੀਂ ਉਹ ਜਦ ਤੁਸੀਂ ਹਾਈ ਸਕੂਲ ਦੇ ਵਿੱਚ ਸੀ ਹੂੰ। ਤੇ ਲਾਹੌਰ ਦੇ ਵਿੱਚ, ਹੂੰ। ਠੀਕ ਹੈ, ਤੁਸੀਂ ਇੱਥੇ ਲੋਕਾਂ 'ਚ ਕੀ ਵੇਖਿਆ ਡਿਫਰੈਂਸ? ਉੱਥੇ ਜ਼ਿੰਦਗੀ ਪਿੰਡ ਦੀ ਇੱਕ ਕਸਬੇ ਦੀ ਖਾਲਸ ਤੇ ਸਾਦਾ ਜ਼ਿੰਦਗੀ, ਹੂੰ। ਤੇ ਇੱਥੇ ਜਿਹੜੀ ਸ਼ਹਿਰ 'ਚ ਆ ਕੇ ਇੱਕ ਫਨਾਵਟੀ ਜ਼ਿੰਦਗੀ, ਹੂੰ। ਇਹ 'ਚ ਕੀ ਫਰਕ ਹੈ? ਬਨਾਵਟੀ ਨਹੀਂ ਕਹਾਂਗੇ, ਇੱਥੇ ਜਿਹੜਾ ਨਾ ਲੋਕੀ ਬਹੁਤੀਆਂ ਪਸੂੜੀਆਂ ਵਿੱਚ ਪਏ ਨੇ। ਇੱਥੋਂ ਦੇ ਲੋਕ ਜਿਹੜੇ ਨਾ ਬਿਜ਼ੀ ਬਹੁਤ ਨੇ। ਜੇ ਪਿੰਡ ਦੀ ਜਿਹੜੀ ਜ਼ਿੰਦਗੀ ਹੈ ਨਾ, ਉਹ ਹੈ ਸਲੋ ਤੇ ਇੱਕ ਸਿਮਟਰੀ ਨਾਲ ਹੈ, ਠੀਕ ਹੈ। ਉੱਥੇ ਅੱਜ ਵੀ ਰਾਤ ਨੂੰ ਲੋਕੀ 9 ਵਜੇ ਸੌ ਜਾਂਦੇ ਸੋ ਨੇ, ਜਾਂਦੇ ਨੇ। ਮੈਕਸਿਮਮ 10 ਵਜੇ ਸੌ ਜਾਣਗੇ। ਹੁਣ ਤਾਂ ਇੰਟਰਨੈਟ ਦਾ ਦੌਰ ਹੈ, ਸਾਰੇ ਲੋਕ WhatsApp ਤੇ ਲੱਗੇ ਹੋਏ ਨੇ, ਹਾਂਜੀ। ਠੀਕ ਹੈ। ਲਾਹੌਰ ਦੇ ਦੌਰ ਕਿਹੜੇ ਨੇ? ਘੁੰਮ ਫਿਰ ਲਓ, ਬਾਹਰ ਜਾ ਕੇ ਚਾਹ ਪੀ ਲਓ, ਇੰਜ ਕਰ ਲਓ, ਖਾ ਪੀ ਆਓ, ਰਾਤੀ 12-1 ਇੰਜ ਹੀ ਵੱਜ ਜਾਣਗੇ। ਤੇ ਇੱਥੋਂ ਦੀ ਜ਼ਿੰਦਗੀ ਫਾਸਟ ਹੈ, ਲੋਕੀ ਉਹੀ ਨੇ, ਸ਼ੌਰ ਵੀ ਉਹੀ ਹੈ। ਮੈਂ ਇੱਕ ਦਿਨ 'ਚ ਕਿੰਨੇ ਵੇਲੇ ਹੁੰਦੇ ਨੇ, ਚਲੋ ਦੱਸੋ? ਇੱਕ ਮੇਰਾ ਸਵਾਲ ਹੈ, ਹਾਂਜੀ, ਇੱਕ ਦਿਨ ਦੇ ਵਿੱਚ ਕਿੰਨੇ ਵੇਲੇ ਹੁੰਦੇ ਨੇ? ਸੁਬਾਹ ਦਾ ਵੇਲਾ, ਸ਼ਾਮ ਦਾ ਵੇਲਾ, ਦੁਪਹਿਰ ਦਾ ਵੇਲਾ ਤੇ ਰਾਤ ਦਾ ਵੇਲਾ, 4 ਹੋ ਗਏ। ਇੱਕ ਹੁੰਦਾ ਸਵੇਰ ਦਾ, ਤੜਕੇ ਤੜਕੇ, ਹਾਂਜੀ, ਫਿਰ ਹੋ ਜਾਂਦਾ ਹੈ ਸੁਬਾਹ, ਠੀਕ ਫਿਰ ਹੈ। ਹੋ ਜਾਂਦੀ ਹੈ ਦੁਪਹਿਰ, ਦੁਪਹਿਰ, ਫਿਰ ਹੋ ਜਾਂਦਾ ਲੋਡਾ ਵੇਲਾ। ਠੀਕ ਹੈ। ਲੋਡਾ ਵੇਲਾ ਪਤਾ? ਅਸੇ ਟਾਈਮ, ਅਸਰ ਦਾ ਅਸੇ ਟਾਈਮ। ਟਾਈਮ, ਹਾਂਜੀ, ਲੋਕੀ ਉਸ ਟਾਈਮ ਚਾਹ ਪੀਆ ਕਰਦੇ ਸੀ। ਹਾਂਜੀ, ਫਿਰ ਹੋ ਜਾਂਦੀ ਹੈ ਸ਼ਾਮ ਤੇ ਫਿਰ ਹੁੰਦੀ ਹੈ ਰਾਤ, ਠੀਕ ਹੈ। ਠੀਕ ਹੋ ਗਿਆ। ਲੇਕਿਨ ਇਹ ਸ਼ਹਿਰਾਂ ਦੇ ਵਿੱਚ ਜਿਹੜੇ ਐਡਵਾਂਸ ਚੀਜ਼ਾਂ ਚੱਲ ਰਹੀਆਂ, ਇੱਥੇ ਤਾਂ ਭਾਈ ਜਾਂ ਤਾਂ ਰਾਤ ਹੁੰਦੀ ਜਾਂ ਸਵੇਰ ਜਾਂ ਹੁੰਦੀ। ਸਵੇਰ ਹੁੰਦੀ ਹੈ। ਪਿੰਡ ਦੀ ਜ਼ਿੰਦਗੀ ਤੇ ਸ਼ਹਿਰ ਦੀ ਜ਼ਿੰਦਗੀ, ਪਿੰਡ 'ਚ ਜ਼ਰਾ, ਖੂਬਸੂਰਤੀ ਕਿੱਥੇ? ਪਿੰਡ ਦੇ ਵਿੱਚ ਨਾ ਲਾਜ ਬੁੱਧੀ, ਤੇ ਨਾਲ ਦੇ ਗੁਆਂਢੀ ਨੂੰ ਵੀ ਪਤਾ ਹੈ ਕਿ ਇੱਥੇ ਕੀ ਹੋਣ ਡਿਆ। ਕੀ ਹੁੰਦੇ? ਲਾਹੌਰ ਦੇ ਵਿੱਚ ਤੇ ਜਾਂ ਸ਼ਹਿਰਾਂ ਦੇ ਵਿੱਚ ਤੇ ਇਹ ਪਤਾ ਨਹੀਂ ਹੁੰਦਾ। ਢੋਲ ਵੀ ਵੱਜਦਾ ਹੋਇਆ ਐ ਪਾਗਲ ਜਿਹਾ ਹੋਣਾ ਕਿ ਪਤਾ ਨਹੀਂ ਢੋਲ ਵਜਾਉਣ ਡਿਆ। ਵਜਾਉਂਦੇ ਆ। ਤੇ ਪਿੰਡ ਦੇ ਵਿੱਚ ਢੋਲ ਵੱਜਦਾ ਹੋਇਆ ਤੇ 4 ਬੰਦੇ ਨੱਚਣ ਵੀ ਆ ਜਾਣਗੇ। ਏਦਾਂ ਹੀ ਹੁੰਦਾ ਤਾਂ ਜੀ। ਇੰਝ ਹੀ ਹੈ ਨਾ। ਹਾਂਜੀ, ਜਾਂ ਤੇ ਕੋਈ ਵੰਡੀ ਦੀ ਚੀਜ਼ ਹੋ ਤਾਂ 20 ਬੱਚੇ ਆ ਜਾਣਗੇ, ਵੰਡੀ ਦੀ ਚੀਜ਼ ਮੁੱਕ ਜਾਏਗੀ। ਮੁੱਕ ਜਾ। ਤੇ ਲਾਹੌਰ ਦੇ ਵਿੱਚ ਆਵਾਜ਼ਾਂ ਮਾਰਦੇ ਰਹੋ ਤਾਂ ਫਿਰ ਕੀ ਹੋਏਗਾ? ਉਹ ਇੱਥੇ ਕੋਈ ਆਉਂਦਾ ਹੀ ਨਹੀਂ ਸਕਦੀ। ਆਉਂਦਾ ਕੋਈ ਨਹੀਂ। ਤੁਸੀਂ ਆ ਜਿਹੜੀ ਇੰਨੀ ਫਾਸਟ ਜ਼ਿੰਦਗੀ, ਬੰਦੇ ਕੋਲ ਆਪਣੇ ਵਾਸਤੇ ਟਾਈਮ ਨਹੀਂ ਹੈ। ਹੂੰ। ਏਦਾਂ ਹੀ ਹੈ। ਹਾਂਜੀ। ਤੁਸੀਂ ਸੁਬਾਹ ਤੋਂ ਨਿਕਲਦੇ, ਹਾਂਜੀ। ਰਾਤ 12 ਵਜੇ ਤੱਕ ਕੰਮ ਕਰਨਾ, ਲੱਗ ਜਾਂਦਾ। ਸਾਡੀ ਫੈਮਿਲੀ ਵੀ ਹੈ, ਹਾਂਜੀ। ਉਹਨੂੰ ਵੀ ਟਾਈਮ ਦੇਣਾ, ਹੂੰ। ਠੀਕ ਹੈ। ਇਹ ਹਰ ਚੀਜ਼ ਮੈਨੇਜ ਕਿੱਦਾਂ ਹੁੰਦੀ? ਇਹਨੂੰ ਕਹਿੰਦੇ ਹੀ ਮੈਨੇਜਮੈਂਟ। ਇਹ ਕਿਸੇ ਟਾਈਮ ਤੇ ਆਉਂਦੀ ਹੈ, ਇੱਕਦਮ ਨਹੀਂ ਆਉਂਦੀ। ਦੇਖੋ, ਸਿਆਣੇ ਕਹਿੰਦੇ ਨੇ ਸਿਰ ਤੇ ਪੈਂਦੀ ਹੈ ਨਾ ਤਾਂ ਬੰਦਾ ਸਾਰਾ ਕੁਝ ਕਰ ਲੈਂਦਾ। ਇਹ ਇਨਸਾਨ ਦੀ ਜਿਹੜੀ ਸਕਿਨ ਹੈ ਨਾ, ਇਨਸਾਨ ਦੀ ਜਿਹੜੀ ਬਾਡੀ ਹੈ, ਇਹਨੂੰ ਜਿਸ ਰੰਗ 'ਚ ਪਾਉਣਾ ਚਾਹੋ ਪੈ ਜਾਏਗੀ। ਹਾਂਜੀ, ਹਾਂਜੀ, 24 ਘੰਟੇ ਸੌਣ ਦੀ ਆਦਤ ਪਾ ਲਓ, ਇਹ ਸੋਏਗਾ। ਏਦਾਂ ਹੀ 24 ਘੰਟੇ ਕੰਮ ਕਰਨ ਦੀ ਆਦਤ ਪਾਓ, ਕੰਮ ਕਰੇਗਾ। ਕਰੇਗਾ ਜੀ। ਠੀਕ ਹੈ। ਤੇ ਗੱਲ ਸਿਰਫ ਇਹਦੀ ਹੈ, ਜੇ ਤੁਸੀਂ ਆਪਣੇ ਨਾਲ ਰਹਿਣ ਵਾਲਿਆਂ ਦੀ ਜ਼ਰੂਰਤਾਂ ਪੂਰੀਆਂ ਕਰ ਰਹੇ ਹੋ, ਆਪਣੇ ਫਰਜ਼ ਅਦਾ ਕਰ ਰਹੇ ਹੋ, ਤੇ ਰਿਜ਼ਕੇ ਹਲਾਲ ਵੀ ਕਮਾ ਰਹੇ ਹੋ, ਆਪਣੀ ਲਾਈਫ ਨੂੰ ਇੰਜੋਏ ਵੀ ਕਰ ਰਹੇ ਹੋ, ਇਸ ਤੋਂ ਵੱਡੀ ਬਲੈਸਿੰਗ ਤੇ ਮੈਂ ਨਹੀਂ ਸਮਝਦਾ ਕੋਈ ਹੈ। ਜਦੋਂ ਤੁਸੀਂ ਇਸ ਫੀਲਡ ਵੱਲ ਆਏ, ਹੂੰ। ਤੁਸੀਂ ਟੀਚਿੰਗ ਵੱਲ ਆਏ, ਆਪਣੀ ਫੈਮਿਲੀ ਦਾ ਕੀ ਸੀਗਾ ਰਿਐਕਸ਼ਨ ਕਿ ਯਾਰ ਤੂੰ ਕੋਈ ਹੋਰ ਵੇਖ ਲੈ ਪੈਸ਼ਨ, ਕੋਈ ਹੋਰ ਕੰਮ ਕਰ ਲਾ? ਅਸਲ 'ਚ ਨਾ ਕੁਛ ਚੀਜ਼ਾਂ ਹੁੰਦੀਆਂ ਨੇ ਤੁਹਾਡੇ ਨਾਲ ਬਿਲੋਂਗ ਟੂ ਹੋ ਜਾਂਦੀਆਂ ਨੇ, ਉਹ ਮਾਈਂਡਸੈਟ ਜਾਂਦਾ ਹੀ ਨਹੀਂ ਫਿਰ ਕਿਤੇ ਹੋਰ। ਹਾਂ, ਕਈ ਅਰਸੇ ਬਾਅਦ ਖਿਆਲ ਆਉਂਦਾ ਕਿ ਉਹ ਗੱਲ ਉਹੀ ਕਿ ਇੰਨੇ ਅਰਸੇ ਬਾਅਦ ਖਿਆਲ ਯਾਰ ਉਹ ਕਰ ਲੈਂਦੇ ਤੇ ਚੰਗਾ ਸੀ। ਚੰਗਾ ਤੇ ਫਿਰ ਮੈਂ ਵੀ ਉਸੇ ਲਾਈਨ ਤੇ ਤਾਂ ਨਹੀਂ ਨਾ ਖਲੋਣਾ ਚਾਹੁੰਦਾ ਸੀ, ਯਾਰ ਮੈਂ ਵੀ ਉਹ ਕਰ ਲੈਂਦਾ ਤੇ ਕਰ ਚੰਗਾ ਲੈਂਦਾ। ਸੀ। ਇਸ ਲਈ ਚੱਕਰ ਕੀ ਹੈ ਕਿ ਜਦੋਂ ਤੁਸੀਂ ਕੋਈ ਪ੍ਰੋਫੈਸ਼ਨ ਅਡਾਪਟ ਕਰਦੇ ਹੋ ਨਾ, ਉਹਦੇ 'ਚ ਗੁੱਝਦੇ ਚਲੇ ਜਾਂਦੇ। ਇਨਸਾਨ ਦੀ ਹਕੀਕਤ ਇਹ ਹੈਗੀ ਹੈ ਕਿ ਕਹਿੰਦੇ ਨੇ ਜਦੋਂ ਇਨਸਾਨ ਨੂੰ ਜ਼ਿੰਦਗੀ ਗੁਜ਼ਾਰਨ ਦਾ ਢੰਗ ਆ ਜਾਂਦਾ ਨਾ, ਉਦੋਂ ਉਹਦੀ ਮੌਤ ਹੋ ਜਾਂਦੀ। ਇਹ ਤਾਂ ਹੈ। ਠੀਕ ਹੈ। ਤੇ ਹੂੰ। ਇਸ ਲਈ ਜਿਹੜਾ ਹੈ ਨਾ, ਸਿੱਖਦੇ ਹੀ ਰਹੋ ਤਾਂ ਚੰਗਾ ਹੈ। ਠੀਕ ਹੈ। ਸਰ ਜੀ ਕਹਿੰਦੇ ਆ ਕਿ ਫੋਟੋਸ਼ਾਪ ਦਾ ਐਂਡ ਨਹੀਂ ਹੁੰਦਾ। ਕਿਉਂਕਿ ਆਰਟ ਦਾ ਐਂਡ ਨਹੀਂ ਹੈਗਾ। ਆਰਟ ਦਾ ਐਂਡ ਨਹੀਂ ਹੈ। ਆਰਟ ਦਾ ਐਂਡ ਤੇ ਨਹੀਂ। ਤੁਸੀਂ ਆਪਣੇ ਆਪ ਨੂੰ, ਤੁਹਾਨੂੰ 22 ਤੋਂ 23 ਸਾਲ ਹੋ ਗਏ, ਹੂੰ। ਤੁਸੀਂ ਆਪਣੇ ਆਪ ਨੂੰ ਕਿਸ ਲੈਵਲ ਤੇ ਮੰਨਦੇ ਹੋ ਕਿ ਮੈਂ ਇੱਥੇ ਤੱਕ ਹੈਗਾ? ਦੇਖੋ ਯਾਰ, ਮੀਆਂ ਮਿੱਠੂ ਤੇ ਮੈਂ ਹੈ ਨਹੀਂ, ਠੀਕ ਹੈ। ਮੇਰੇ ਵੀ ਕੰਮ ਰਿਜੈਕਟ ਹੁੰਦੇ ਨੇ,
ਇਹ ਗੱਲ ਨਹੀਂ ਹੈਗੀ, ਕੰਮ ਰਿਜੈਕਟ ਹੁੰਦੇ ਨੇ। ਹੁੰਦੇ ਨੇ। ਠੀਕ ਹੈ। ਫਰਕ ਕੀ ਆਂਦਾ ਹੈ, ਰਿਜੈਕਟ ਹੋਣ 'ਚ ਤੇ ਰੀਐਡਜਸਟ ਕਰਨ 'ਚ ਫਰਕ ਹੁੰਦਾ ਹੈ। ਕੰਮ ਭੇਜਿਆ, ਹਾਂਜੀ। ਕਲਾਇੰਟ ਕਹਿੰਦਾ ਯਾਰ ਇਹ ਚੰਗਾ ਨਹੀਂ ਲੱਗ ਰਿਹਾ, ਇਹਨੂੰ ਇੰਝ ਤੋਂ ਇੰਝ ਕਰ ਦਿਓ ਤੇ ਬਿਹਤਰ ਹੋ ਜਾਏ ਸ਼ਾਇਦ। ਫਿਰ ਜਦੋਂ ਉਹ ਰਿਕੁਆਇਰਮੈਂਟ ਪੂਰੀ ਕੀਤੀ ਜਾਂਦੀ ਹੈ ਤੇ ਉਹ ਤੁਹਾਡਾ ਕੰਮ ਸਿਲੈਕਟ ਵੀ ਹੋ ਜਾਂਦਾ। ਰਿਜੈਕਟ ਕਿਹਦਾ ਹੁੰਦਾ ਹੈ? ਜਦੋਂ ਜਾਂ ਤਾਂ ਕਲਾਇੰਟ ਨੂੰ ਕੰਮ ਨਾ ਚਾਹੁੰਦਾ ਹੋਏ ਜਾਂ ਤੁਹਾਨੂੰ ਕੰਮ ਆਉਂਦਾ ਨਾ ਹੋਏ। ਕੰਮ ਆਉਂਦਾ ਨਾ। ਬਸ ਦੋ ਹੀ ਫਰਕ ਨੇ, ਇਹ ਚੱਕ। ਤੁਸੀਂ ਜਿਹੜੇ ਤੁਹਾਡੇ ਕੋਲੋਂ ਆਵਾਮ ਯੂਥ ਨੌਜਵਾਨ ਹੁੰਦੇ ਸਿੱਖਦੇ ਕੰਮ, ਤੁਸੀਂ ਉਹਨਾਂ ਨੂੰ ਕੀ ਕਹੋਗੇ ਕਿ ਜੋਬ ਕਰਨ, ਫ੍ਰੀ ਲਾਂਸਿੰਗ ਕਰਨ ਜਾਂ ਆਪਣੀ ਕੰਪਨੀ ਖੋਲ੍ਹਣ? ਜਿਹੜੇ ਲੋ ਜੀ ਜਿਹਨੇ ਡਿਗਰੀ ਕਰ ਲਈ ਹੈ ਤੇ ਸਕਿੱਲ ਵੀ ਆ ਗਈ, ਹਾਂਜੀ। ਸਭ ਤੋਂ ਪਹਿਲੇ ਜਾ ਕੇ ਜੌਬ ਕਰਨ, ਮਾਰ ਖਾਣ ਕਲਾਇੰਟਾਂ ਦੀਆਂ, ਬੌਸ ਦੀਆਂ, ਮਾਰਕੀਟਿੰਗ ਵਾਲੇ ਬੰਦੇ ਦੀਆਂ। ਉਹ ਤੁਹਾਨੂੰ ਦੱਸੇਗਾ ਡਾਇਰੈਕਸ਼ਨ। ਮਸਲਨ ਤੁਸੀਂ ਗੱਡੀ ਸਿੱਖ ਲਈ ਤੇ ਗੱਡੀ ਹੁਣ ਇਕੱਲੇ ਰੋਡ ਤੇ ਤਾਂ ਨਹੀਂ ਨਾ ਚਲਾਣੀ। ਰੋਡ ਤੇ ਨਿਕਲੋਗੇ ਤੇ ਕੋਈ ਸੱਜਿਓਂ ਖੱਬਿਓਂ ਅੱਗੋਂ ਪਿੱਛੋਂ ਦਾ ਓਏ ਅੱਗੇ ਕਰ, ਓਏ ਪਿੱਛੇ ਕਰ, ਉਹ ਲਾਈਟ ਮਾਰ, ਹਾਂਜੀ। ਤੇ ਕੀ ਹੈ ਉਹ ਤੁਹਾਨੂੰ ਸਹੀ ਡਾਇਰੈਕਸ਼ਨ ਦੀ ਡਰਾਈਵਿੰਗ ਦੱਸੇਗਾ। ਇੰਝ ਹੀ ਜਿਹੜਾ ਹੈ ਨਾ, ਜਦੋਂ ਤੁਸੀਂ ਜੌਬ ਕਰੋਗੇ ਨਾ ਤੇ ਤੁਹਾਨੂੰ ਡਸ ਐਂਡ ਡੋਂਟਸ ਦਾ ਪਤਾ ਲੱਗੇਗਾ। ਮਤਲਬ ਕਿ ਜੋਬ ਬਹੁਤ ਜ਼ਰੂਰੀ ਹੈ। ਬਹੁਤ ਦੀ ਗੱਲ ਨਾ ਕਰੋ, ਇਨਫੋਰਮੇਸ਼ਨ ਲਈ ਜ਼ਰੂਰੀ ਹੈ, ਨੌਲੇਜ ਲਈ ਜ਼ਰੂਰੀ ਹੈ। ਬਿਹਤਰ ਹੈ ਕਰੋ ਤਾਂ ਕਿ ਤੁਸੀਂ ਡਾਇਰੈਕਟ ਜਾ ਕੇ ਬਿਜ਼ਨਸ ਵੱਲ ਜਾ ਸਕੋ। ਟਾਰਗੇਟ ਆਪਣਾ ਬਿਜ਼ਨਸ ਵੱਲ ਰੱਖੋ, ਟਾਰਗੇਟ ਹਮੇਸ਼ਾ ਆਪਣੇ ਕੰਮ ਵੱਲ ਰੱਖੋ ਕਿ ਬਈ ਤੁਸੀਂ ਵੀ ਆਪਣਾ ਕੰਮ ਬਿਲਡਅਪ ਕਰਨਾ ਹੈ। ਜਦੋਂ ਤੱਕ ਤੁਸੀਂ ਆਪਣਾ ਕੰਮ ਬਿਲਡਅਪ ਨਹੀਂ ਕਰੋਗੇ ਤਾਂ ਤੁਸੀਂ ਤੇ ਘੜੇ ਦੀ ਮੱਛੀ ਬਣ ਕੇ ਰਹਿ ਜਾਓ। ਮੈਂ ਕਈ ਲੋਕਾਂ ਨੂੰ ਵੇਖਿਆ 20-20 ਸਾਲ 25-25 ਸਾਲ ਇੱਕ ਹੀ ਕੰਪਨੀਆਂ 'ਚ ਗੁਜ਼ਾਰ ਦਿੰਦੇ ਨੇ ਤੇ ਉਹ ਫਿਰ ਉਹਦੀ ਵੈਲਿਊ ਨਹੀਂ ਰਹਿੰਦੀ। ਇਹ ਤਾਂ ਹੈ। ਜਿਹੜਾ ਬੰਦਾ ਇਹ ਸੋਚ ਰਿਹਾ ਕਿ ਮੈਂ ਗ੍ਰਾਫਿਕ ਡਿਜ਼ਾਈਨਿੰਗ ਕਰਾਂ, ਠੀਕ ਹੈ, ਉਹ ਤੁਸੀਂ ਉਹਨੂੰ ਕੀ ਕਹਿਣਾ ਚਾਹੋਗੇ ਕਿ ਕਿਸ ਜਗ੍ਹਾ ਤੋਂ ਸਿੱਖੇ, ਠੀਕ ਹੈ, ਕਿ ਉਹਨੂੰ ਕਿਹੜੀ ਚੀਜ਼ ਪਹਿਲੇ ਪੁਆਇੰਟ ਆਊਟ ਕਰਨੀ ਚਾਹੀਦੀ? ਦੇਖੋ ਯਾਰ, ਜਿਹੜਾ ਬੰਦਾ ਸੋਚ ਰਿਹਾ ਨਾ, ਅੱਜ ਕੱਲ ਮੈਂ ਦੇਖਿਆ ਜਿਹੜਾ ਵੀ ਸੋਚ ਰਿਹਾ ਨਾ ਉਹ ਇਹੀ ਕਹਿੰਦਾ ਮੈਂ ਘਰ ਬੈਠੇ ਪੈਸੇ ਕਮਾਵਾਂ, ਫ੍ਰੀਲਾਂਸਿੰਗ, ਅਪਵਰਕ ਕਰਾਂ, ਫਾਈਵਰ ਕਰਾਂ। ਇਹ ਮਾਈਂਡਸੈਟ ਬਣਿਆ ਹੈ। ਸਭ ਤੋਂ ਪਹਿਲੀ ਚੀਜ਼ ਹੈ, ਮੈਂ ਅਦਾਰੇ ਕਿਸੇ ਦਾ ਨਾਂ ਨਹੀਂ ਲੈਂਦਾ, ਸਾਰੇ ਅਦਾਰੇ ਅੱਛੇ। ਅੱਛਾ। ਚੱਕਰ ਆਏ ਕਿ ਪੜ੍ਹਾਉਣ ਵਾਲਾ ਕਿਹੜਾ। ਤੇ ਮੈਂ ਕਹਾਂ ਕਿ ਦੇਖੋ, ਜਿਹੜਾ ਵੀ ਬੱਚਾ ਕਰਨਾ ਚਾਹੁੰਦਾ ਨਾ, ਸਭ ਤੋਂ ਪਹਿਲੇ ਆਪ ਜੱਜ ਕਰੇ ਕਿ ਬਈ ਹੂ ਇਜ਼ ਦਾ ਬੈਸਟ, ਕਿਹੜਾ ਮੈਨੂੰ ਲੈ ਕੇ ਚੱਲਦਾ। ਅੱਛਾ, ਮੈਂ ਕਈ ਐਸੇ ਵੀ ਸਟੂਡੈਂਟ, ਐਸੇ ਵੀ ਲੋਕ ਵੇਖੇ ਨੇ ਜਿਨ੍ਹਾਂ ਨੇ ਕੋਈ ਐਜੂਕੇਸ਼ਨ ਨਹੀਂ ਲਿੱਤੀ, ਕੋਈ ਖਾਸ, ਕੋਈ ਸਕਿੱਲ ਕਿਸੇ ਕਾਲਜ ਤੋਂ ਨਹੀਂ ਲਿੱਤੀ, ਕਿਸੇ ਕੰਪਨੀ ਵਿੱਚ ਬੈਠ ਕੇ ਅਸਿਸਟੈਂਟ ਬਣ ਕੇ ਸਿੱਖਿਆ। ਕਾਮਯਾਬ। ਅੱਛਾ, ਇੱਕ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਹਾਂਜੀ। ਇੰਟਰਨੈਸ਼ਨਲੀ ਨਾ ਇੱਕ ਬਹੁਤ ਵੱਡਾ ਸਰਜਨ, ਮੈਨੂੰ ਨਾਮ ਭੁੱਲ ਗਿਆ ਯਾਰ ਉਹਦਾ, ਬਹੁਤ ਵੱਡਾ ਸਰਜਨ, ਲੋਕੀ ਉਹਦੇ ਕੋਲ ਮਸ਼ਵਰੇ ਲੈਂਦੇ, ਡਿਸਕਸ ਕਰਦੇ ਕਿ ਵੀ ਇਹ ਸਰਜਰੀ ਕਿਸ ਤਰ੍ਹਾਂ ਕਰੀਏ, ਇਹ ਚੀਜ਼ ਕਿਸ ਤਰ੍ਹਾਂ ਕਰੀਏ। ਤੇ ਉਹਦੀ ਰਿਐਲਿਟੀ ਪਤਾ ਕੀ ਸੀ? ਇੱਕ ਵਾਰੀ ਕੀ ਹੋਇਆ ਕਿ ਆਪਰੇਸ਼ਨ ਚੱਲ ਰਿਹਾ ਸੀ ਤੇ ਉੱਥੇ ਲਾਈਟ ਦਾ ਕੋਈ ਇਸ਼ੂ ਸੀ। ਉਹਨਾਂ ਦੀ ਕੋਈ ਇੱਕ ਲਾਈਟ ਜਿਹੜੀ ਨਾ ਇਸ਼ੂ ਕਰ ਰਹੀ ਸੀ, ਜਿਹੜੀ ਆਪਰੇਸ਼ਨ ਦੇ ਦੌਰਾਨ ਜਿਹੜੀ ਨਾ ਯੂਜ਼ ਹੁੰਦੀ ਹੈ। ਤੇ ਉਹ ਬੰਦਾ ਜਦ ਬਾਹਰ ਕੰਮ ਕਰ ਰਿਹਾ ਸੀ ਆਮ, ਉਹਨੇ ਬੁਲਾਇਆ, ਯਾਰ ਆਈ ਜ਼ਰਾ ਲਾਈਟ ਫੜ ਲਈ। ਉਹ ਪਤਾ ਨਹੀਂ ਉਹਨੇ ਲਾਈਟ ਫੜੀ ਤੇ ਕਿੰਨੇ ਆਪਰੇਸ਼ਨ ਕਰਾ ਛੱਡੇ। ਠੀਕ ਹੈ, ਇੱਕ ਦਿਨ ਫਿਰ ਲਾਈਟ ਫੜ ਕੇ ਖਲੋਤਾ ਤੇ ਡਾਕਟਰ ਕੁਝ ਕਰਨ ਲੱਗਾ, ਉਹਨੇ ਕਿਹਾ ਨਹੀਂ, ਇੰਝ ਨਹੀਂ ਕਰਨਾ, ਇੰਝ ਕਰੋ। ਉਹ ਹੈਰਾਨ ਹੋ ਗਏ, ਇਹਨੂੰ ਕਿਸ ਤਰ੍ਹਾਂ ਪਤਾ? ਮੈਂ ਕਿਹਾ ਨਹੀਂ ਕਰੋ। ਕੀਤਾ ਤੇ ਕਾਮਯਾਬ ਹੋ ਗਏ। ਠੀਕ ਹੈ, ਉਹ ਹੁਣ ਗਾਈਡਰ ਬਣ ਗਿਆ। ਤੇ ਚੱਕਰ ਕੀ ਹੈ? ਸੈਂਸ ਇਸਤੇਮਾਲ ਕੀਤੀ, ਆਪਣੇ ਵਕਤ ਨੂੰ ਇਸਤੇਮਾਲ ਕੀਤਾ, ਉਸ এনवायरमेंट ਨੂੰ ਜੱਜ ਕੀਤਾ। ਇਸ ਲਈ ਸਾਡੀ ਜਜਮੈਂਟ ਜਿਹੜੀ ਹੈ ਨਾ, ਸਾਡੀ ਜਜਮੈਂਟ ਪਤਾ ਕੀ ਚੱਲ ਰਹੀ ਹੈ? ਉਹ ਜੀ ਉਹ ਦੇਖੋ YouTube ਤੋਂ ਕਿੰਨਾ ਕਮਾਉਣ ਡਿਆ, ਉਹ ਵੇਖੋ YouTube ਤੋਂ ਕਿੰਨਾ ਕਮਾਉਣ ਡਿਆ, ਉਹ ਦੇਖੋ ਫਾਈਵਰ ਤੋਂ ਕਿੰਨਾ ਕਮਾ ਰਿਹਾ। ਤਾਂ ਹਰ ਕੋਈ ਇਸ ਚੀਜ਼ ਤੇ ਨਹੀਂ ਹੁੰਦਾ। ਲੋਕੀ ਇਸ ਚੀਜ਼ ਤੋਂ ਵੇਖ ਕੇ ਜਿਹੜਾ ਹੈ ਨਾ, ਉਹ ਅੱਗੇ ਆ ਰਹੇ ਨੇ ਕਿ ਬਈ ਅਸੀਂ ਵੀ ਇੰਝ ਕਰੀਏ। ਜਿਹਨੂੰ ਸੈਂਸ ਵੀ ਨਹੀਂ, ਉਹ ਵੀ ਗ੍ਰਾਫਿਕ ਡਿਜ਼ਾਈਨਰ ਬਣਨ ਦੀ ਸੋਚ ਰਿਹਾ। ਜਿੰਨੇ ਕੋਈ ਅੱਗੇ ਜਾ ਕੇ ਕਿਸੇ ਕੰਪਨੀ ਨੂੰ ਜੁਆਇਨ ਨਹੀਂ ਕਰਨਾ, ਉਹ ਵੀ ਗ੍ਰਾਫਿਕ ਡਿਜ਼ਾਈਨਰ ਬਣਨ ਦੀ ਸੋਚ ਰਿਹਾ। ਉਹ ਇਹ ਕਹਿੰਦੇ ਜੀ, ਇਹ ਤਾਂ ਡਾਇਰੈਕਸ਼ਨ ਠੀਕ ਹੋਣੀ ਚਾਹੀਦੀ। ਇਹ ਤਾਂ ਹੈ ਜੀ। ਇਹ ਜਿਹੜੇ ਅੱਜ ਕੱਲ ਜਿੱਦਾਂ ਹੁਣ YouTube ਤੇ ਵੱਡੇ YouTube ਚੈਨਲ ਆ, ਤੁਹਾਨੂੰ ਹਰ ਚੀਜ਼ ਸਿਖਾ ਰਹੇ ਆ, ਫ੍ਰੀ ਸਿਖਾ ਰਹੇ ਆ। ਤੁਸੀਂ ਇਸ ਚੀਜ਼ ਬਾਰੇ ਕੀ ਕਹੋਗੇ ਕਿ ਫਿਜ਼ੀਕਲ ਜਾਂ ਆਨਲਾਈਨ? ਬੜਾ ਔਖਾ ਜਿਹਾ ਕੁਐਸਚਨ ਹੈ ਯਾਰ। ਦੇਖੋ, ਜਿੱਥੋਂ ਤੱਕ ਮੇਰਾ ਨੌਲੇਜ ਹੈ, ਜਿੰਨੇ ਵੀ ਸਿਖਾਉਣ ਵਾਲੇ ਲੋਕ ਨੇ ਨਾ, ਮੈਂ ਕਿਸੇ ਨੂੰ ਤੋਹਮਤ ਨਹੀਂ ਲਗਾ ਰਿਹਾ, ਨਾ ਕਿਸੇ ਨੂੰ ਪੁਆਇੰਟ ਆਊਟ ਕਰ ਰਿਹਾ। ਬਹੁਤ ਸਾਰੇ ਐਸੇ ਟ੍ਰੇਨਿੰਗ ਸੈਸ਼ਨ ਜਿਹੜੇ ਆਨਲਾਈਨ ਚੱਲ ਰਹੇ ਨੇ YouTube ਤੇ ਇੱਧਰ ਉੱਧਰ, ਉਹ ਵਿੱਚ ਕੋਈ ਨਾ ਕੋਈ ਘੁੱਗੀ ਲੁਕਾ ਲੈਂਦੇ ਨੇ। ਲੋਕੀ ਬਾਰ-ਬਾਰ ਉਹਨੂੰ ਰਿਪੀਟ ਕਰਕੇ ਇਹ ਕਿੱਥੋਂ ਕੀਤਾ ਸੀ, ਇਹ ਕਿੱਥੋਂ ਕੀਤਾ, ਔਰ ਉਹਨਾਂ ਦੇ ਵਿਊਜ਼ ਤੇ ਉਹ ਚੀਜ਼ਾਂ ਚੱਲ ਰਹੀਆਂ ਨੇ। ਪੁਆਇੰਟ ਸਮਝੇ ਹੋ? ਸਮਝ ਗਿਆ। ਠੀਕ ਹੈ,
ਤੇ ਸਹੀ ਡਾਇਰੈਕਸ਼ਨ ਵਾਲੇ ਸਿਖਾਉਣ ਵਾਲੇ ਫਿਰ ਕਿਹੜੇ ਨੇ? ਉਹ ਤੁਸੀਂ ਲੱਭਣਾ ਪੈਣਾ, ਉਹ ਤੁਹਾਨੂੰ ਵੇਖਣਾ ਪੈਣਾ, ਪੈਣਾ। ਤੁਹਾਨੂੰ ਕਰਨਾ ਪੈਣਾ। ਤੇ ਜਦੋਂ ਤੱਕ ਕਰੋਗੇ ਨਹੀਂ, ਤੇ ਤੁਸੀਂ ਕਿਸੇ ਸਿਖਾਉਣ ਵਾਲੇ ਨੂੰ ਕਿਸ ਤਰ੍ਹਾਂ ਜੱਜ ਕਰੋਗੇ ਕਿ ਬਈ ਇੰਝ ਹੀ ਹੈ? ਜਿਹੜਾ ਬਲੈਂਕ ਪੇਪਰ ਹੁੰਦਾ ਹੈ ਨਾ, ਉਹਦੇ ਤੇ ਲਿਖਣਾ ਬਹੁਤ ਆਸਾਨ ਹੈ। ਭਰੇ ਹੋਏ ਪੇਪਰ 'ਚ ਚੀਜ਼ ਕੱਢ ਕੇ ਲਿਖਣਾ, ਉਹ 'ਚ ਜਗ੍ਹਾ ਬਣਾ ਕੇ ਲਿਖਣਾ, ਉਹ ਮਾਇਨੇ ਰੱਖਦਾ। ਤੇ ਜਦੋਂ ਤੱਕ ਤੁਹਾਨੂੰ ਨੌਲੇਜ ਨਹੀਂ ਹੋਏਗਾ, ਤੁਸੀਂ ਤੁਹਾਡੇ ਲਈ ਕੋਈ ਵੀ ਟ੍ਰੇਨਿੰਗ, ਕੋਈ ਵੀ ਸੈਸ਼ਨ, ਕੋਈ ਵੀ ਪੁਆਇੰਟ ਜਿਹੜਾ ਉਹ ਜ਼ੀਰੋ ਹੋਏਗਾ। ਅੱਛਾ, ਇਹਨੇ ਇੰਝ ਕੀਤਾ ਸੀ, ਮੈਂ ਵੀ ਇੰਝ ਹੀ ਕਰਾਂ। ਉਹ ਸ਼ਾਇਦ ਉਹਦਾ ਹੁੰਦਾ ਪਿਆ, ਤੁਹਾਡਾ ਨਹੀਂ ਹੁੰਦਾ ਪਿਆ। ਇਹ ਮੇਰੇ ਨਾਲ ਅਕਸਰ ਚੀਜ਼ਾਂ ਹੁੰਦੀਆਂ। ਹਾਂ, ਤੋਂ ਕਿਉਂਕਿ ਕੋਈ ਨਾ ਕੋਈ ਇੱਕ ਪੁਆਇੰਟ ਵਿੱਚ ਨਾ ਬ੍ਰੇਕ ਮਾਰ ਜਾਂਦੇ ਨੇ ਉਹ, ਤਾਂ ਕਿ ਵਿਊਜ਼ ਲੋਕੀ ਰਿਪੀਟ ਕਰ ਕਰਕੇ ਬਾਰ-ਬਾਰ ਵੇਖਦੇ ਨੇ, ਤੇ ਇਹ ਚੀਜ਼ ਫਿਰ ਬੜੀ ਹੁੰਦੀ। ਤੇ ਤੁਹਾਨੂੰ ਵੀ ਮਾਸ਼ਾਅੱਲਾ ਇੰਨੇ ਸਾਲ ਹੋ ਗਏ, ਹੂੰ। ਤੁਸੀਂ YouTube ਤੇ ਕਿਉਂ ਨਹੀਂ ਮੈਂ YouTube ਤੇ ਹਾਂ, ਬਿਲਕੁਲ ਹੈ। ਛੱਡਿਆ ਕਿਉਂ? ਛੱਡਿਆ ਨਹੀਂ, ਬੇਸਿਕਲੀ ਮੈਂ ਨਾ ਥੋੜਾ ਜਿਹਾ ਡਿਫਰੈਂਟ ਟਾਈਪ ਜਿਹਾ ਬੰਦਾ, ਮੈਂ ਹੈਗਾ ਕਰਕੇ ਖਾਣ ਵਾਲਾ। ਕਹਿਣ ਸੇ ਕਿ ਵਜ੍ਹਾ ਹੈਗੀ ਹੈ ਕਿ YouTube ਤੇ ਮੈਂ ਬਿਲਕੁਲ ਮੌਜੂਦ ਹਾਂ, ਮੇਰਾ ਚੈਨਲ ਵੀ ਮੌਜੂਦ ਹੈ, ਉੱਥੇ ਮੈਂ ਬਹੁਤ ਸਾਰੀ ਚੀਜ਼ਾਂ ਵੀ ਦੱਸੀਆਂ ਵੀ ਨੇ, ਕਮਿਊਨੀਕੇਸ਼ਨ, ਰੀਲਸ, ਈਚ ਐਂਡ ਐਵਰੀਥਿੰਗ ਹੈਗਾ। ਬਟ ਥਿੰਗ ਇਜ਼ ਦਿਸ ਕਿ ਅਸੀਂ ਲੋਕ ਕੰਮ ਕਰਨਾ ਹੈ ਨਿਕਲ ਕੇ ਜਾ ਕੇ, ਲੋਕਾਂ ਨਾਲ ਮਿਲਣਾ ਹੈ। ਮਿਲ ਰਹੇ ਮੇਰੀ ਇੱਕ ਆਦਤ ਹੈ, ਪਤਾ ਨਹੀਂ ਚੰਗੀ ਹੈ ਕਿ ਭੈੜੀ, ਮੈਨੂੰ ਨਵੇਂ ਤੋਂ ਨਵੇਂ ਲੋਕਾਂ ਨਾਲ ਮਿਲਣ ਦਾ ਸ਼ੌਕ ਹੈ। ਮੈਂ ਨਵੇਂ ਤੋਂ ਨਵੇਂ ਲੋਕਾਂ ਨਾਲ ਬੈਠ ਕੇ ਗੱਪਸ਼ਪ ਲਾਉਣ ਦਾ ਸ਼ੌਕ ਹੈ। ਠੀਕ ਹੈ, ਲੋਕਾਂ ਨਾਲ ਯਾਰੀ ਬਣਾਉਣ ਦਾ ਸ਼ੌਕ ਹੈ, ਤਾਂ ਕਿ ਜੋ ਚੀਜ਼ ਅਸੀਂ ਕਮਿਊਨੀਕੇਟ ਕਰਨੀ ਹੈ ਨਾ, ਕਰਨੇ ਹਾਂਜੀ। ਦੁਨੀਆ 'ਚ ਕੀ ਹੋ ਰਿਹਾ ਉਹ ਚੀਜ਼ਾਂ ਲੈ ਕੇ ਚੱਲਾਂਗੇ ਤਾਂ ਫੇਰ ਹੈ ਨਾ। ਅਸੀਂ ਇਕੱਲੇ ਘਰ ਬੈਠ ਕੇ YouTube ਤੇ ਟ੍ਰੇਨਿੰਗਾਂ ਦਿੰਦੇ, ਕਿੰਨੀ ਕੁ ਟ੍ਰੇਨਿੰਗ ਦੇ ਦਿਆਂਗੇ ਯਾਰ, ਚੱਲ ਦੱਸ। ਪੈਸੇ ਕਮਾਣੇ ਨੇ ਨਾ, ਹਾਂਜੀ ਤੇ ਤੁਹਾਡੀ ਇਮੇਜ ਬਿਲਡ ਹੀ ਨਹੀਂ ਹੈ, ਲੋਕੀ ਜਾਣਦੇ ਹੀ ਨਹੀਂ, ਤੇ ਫੇਰ ਇਹ ਵੀ ਹੈ। ਠੀਕ ਹੈ। ਸਿਰਫ ਸਕਰੀਨ ਦੇ ਉੱਤੇ ਬੈਠ ਕੇ 100 ਲੋਕਾਂ ਨੇ, ਕੀ 1000 ਲੋਕਾਂ ਨੇ ਵੇਖ ਲਿਆ, ਠੀਕ ਹੈ, ਉਹ ਇੱਕ ਵਾਰੀ ਵੇਖਿਆ ਹੈ ਭਾਈ, 2 ਵਾਰੀ ਵੇਖਿਆ, 3 ਵਾਰੀ ਵੇਖ ਲੈਣਗੇ, ਦੁਬਾਰਾ ਤੁਹਾਡੀ ਚੀਜ਼ ਤੇ ਨਹੀਂ ਆਉਣਗੇ ਫਿਰ। ਇਹ ਤਾਂ ਹੈ। ਠੀਕ ਹੈ, ਉਹਦੇ ਲਈ ਕੀ ਕਰਨਾ ਹੈ ਤੁਸੀਂ? ਸਿਆਣੇ ਕਹਿੰਦੇ ਨੇ ਨਾ, ਬੜੀ ਤੁਸੀਂ ਸੁਣਿਆ ਵੀ ਹੋਗਾ ਕਿ ਜ਼ਿੰਦਗੀ ਜਿਹੜੀ ਹੈ ਬੜੀ ਹੋਣੀ ਚਾਹੀਦੀ, ਵੱਡੀ ਹੋਣੀ ਚਾਹੀਦੀ ਹੈ, ਲੰਬੀ ਤੇ ਫਿਰ ਬੜੀ ਚੀਜ਼ਾਂ ਨਹੀਂ ਹੁੰਦੀ। ਤੇ ਸਰ ਜੀ ਤੁਸੀਂ ਮਾਸ਼ਾਅੱਲਾ ਤੁਸੀਂ ਕੰਮ ਬਹੁਤ ਕੀਤਾ, ਇਸ ਟਾਈਮ ਪਾਕਿਸਤਾਨ 'ਚ ਜਿੰਨੇ ਵੀ ਵੱਡੇ ਬ੍ਰਾਂਡ ਆ ਉਹਨਾਂ 'ਚ ਕੀਤਾ, ਠੀਕ ਹੈ ਬਿਲਕੁਲ। ਠੀਕ ਹੈ, ਜਿੰਨੀਆਂ ਵੀ ਕੰਪਨੀਆਂ ਉਹਨਾਂ 'ਚ ਹਰ ਜਗ੍ਹਾ ਤੇ ਕੰਮ ਕੀਤਾ। ਤੁਹਾਡਾ ਆਫੀਸ਼ੀਅਲੀ ਤੁਹਾਡਾ ਕਿੱਦਾਂ ਦਾ ਖਰਿਆ ਐਕਸਪੀਰੀਅੰਸ ਆਫੀਸ਼ੀਅਲ ਲਾਈਫ ਯਾਰ ਥੋੜੀ ਸੀ ਨਾ, ਬੜੀ ਨਿਰਾਲੀ ਜੀ ਚੀਜ਼ ਹੈ। ਕਿਸ ਤਰ੍ਹਾਂ? ਆਫਿਸ ਦੇ ਵਿੱਚ ਦੇਖੋ, ਹਜੇ ਅਸੀਂ ਗੱਲ ਕਰ ਰਹੇ ਸੀ ਕਿ ਸਟੂਡੈਂਟ ਕਿਸ ਤਰ੍ਹਾਂ ਜਾਏ, ਉਹਨੂੰ ਬਿਜ਼ਨਸ ਵੀ ਫੋਕਸ ਕਰਨਾ ਚਾਹੀਦਾ ਹੈ। ਹਾਂਜੀ ਜਿਹੜੀ ਜੌਬ ਹੁੰਦੀ ਹੈ ਨਾ, ਪੋਲੀਟੀਕਲ ਗੇਮ ਹੈ, ਤੇ ਜਿਹੜਾ ਬਿਜ਼ਨਸ ਹੈ ਉਹ ਸ਼ਤਰੰਜ ਦੀ ਗੇਮ। ਨੋ ਡਾਊਟ। ਠੀਕ ਹੈ, ਤੇ ਅੱਜ ਕੱਲ ਕੋਈ ਕਿਸੇ ਨੂੰ ਪੋਲੀਟਿਕਸ ਖੇਲਣੀ ਆਵੇ ਨਾ ਆਵੇ, ਦਫ਼ਤਰ ਦੇ ਵਿੱਚ ਜਾ ਕੇ ਉਹਨੂੰ ਪੋਲੀਟਿਕਸ ਆ ਜਾਂਦੀ ਹੈ। ਇਹ ਤਾਂ ਏਦਾਂ ਹੀ ਹੈ ਜੀ। ਉਹ ਤੁਹਾਡੀਆਂ ਜੜ੍ਹਾਂ ਇਹੋ ਜਿਹੀਆਂ ਕੱਟਦੇ ਨੇ ਲੋਕੀ ਕਿ ਤੁਸੀਂ ਛੱਡ ਗੱਲਾਂ ਤੇ ਕੰਗਾਲ ਆ ਜਾਂਦੇ। ਕਿਉਂਕਿ ਮੈਂ ਇੱਕ ਦੋ ਨਿਊਜ਼ ਚੈਨਲ 'ਚ ਕੰਮ ਕੀਤਾ ਹੈ ਨਾ, ਅੱਛਾ, ਬਹੁਤ ਪੋਲਿਟਿਕਸ ਚੱਲਦੀ। ਪੋਲੀਟਿਕਸ ਚੱਲਦੀ ਉੱਥੇ। ਕੁਆਲਿਟੀ ਆਫ ਕੰਮ ਨਹੀਂ, ਕੁਆਂਟੀਟੀ ਆਫ ਕੰਮ ਲਈ ਵੀ ਕੰਮ ਦੇਖਿਆ ਜਾਂਦਾ ਹੈ। ਦੇਖੋ, ਦਫ਼ਤਰ ਜਿਹੜਾ ਹੈਗਾ ਨਾ, ਤੁਸੀਂ ਜਿੱਥੇ ਵੀ ਕੰਮ ਕਰ ਰਹੇ ਹੋ, ਕਦੀ ਕਦੀ ਤੁਹਾਨੂੰ ਆਪਣੀ ਡੋਮੇਨ 'ਚ ਰਹਿਣਾ ਪੈਂਦਾ ਹੈ, ਤੇ ਕਦੀ ਕਦੀ ਤੁਹਾਨੂੰ ਫਰੰਟ ਫਾਰਵਰਡ ਹੋ ਕੇ ਛੱਕਾ ਮਾਰਨਾ ਪੈਂਦਾ ਹੈ। ਉਹ ਛੱਕਾ ਬਾਉਂਡਰੀ ਤੇ ਕੈਚ ਵੀ ਹੋ ਸਕਦਾ ਹੈ। ਹੋ ਸਕਦੀ। ਠੀਕ ਹੈ, ਤਾਂ ਬਿਹਤਰ ਹੈ ਤੁਹਾਡੇ ਸਟ੍ਰੋਕ ਚੰਗੇ ਹੋਣ। ਠੀਕ ਹੈ, ਜਿਹੜੀ ਕੰਪਨੀ ਵੀ ਹੈ, ਪਾਕਿਸਤਾਨ ਕੀ ਇੰਟਰਨੈਸ਼ਨਲ ਵੀ ਇਹੀ ਕੁਛ ਹੀ ਹੈ ਯਾਰ। ਹਾਂਜੀ ਠੀਕ ਹੈ, ਵਾਲਾ ਗੱਲ ਹੈ ਕਿ ਸਾਨੂੰ ਨਜ਼ਰ ਨਹੀਂ ਆਉਂਦਾ, ਲੋਕੀ ਐਕਸਪੋਜ਼ ਨਹੀਂ ਕਰਦੇ। ਉਹ ਕਹਿੰਦੇ ਨੇ ਨਾ, ਰਾਹ ਪਿਆ ਜਾਣੇ ਤੇ ਵਾਹ ਵਾਹ ਪਿਆ ਪਿਆ ਜਾਣੇ। ਜਾਣੇ। ਤੇ ਐਸੇ ਜਿਹੜੀ ਕੰਪਨੀਆਂ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੁੰਦੇ ਹੋ ਨਾ, ਦੇਖੋ, ਡੂ ਨਾਟ ਫਾਲ ਇਨ ਲਵ ਵਿਦ ਯੋਰ ਜੌਬ, ਫਾਲ ਇਨ ਲਵ ਵਿਦ ਯੋਰ, ਕਿ ਤੁਸੀਂ ਕੰਪਨੀਆਂ ਨਾਲ ਪਿਆਰ ਨਾ ਕਰੋ, ਆਪਣੇ ਕੰਮ ਨਾਲ ਪਿਆਰ ਕਰੋ। ਕੰਪਨੀ ਨੇ ਜਦੋਂ ਤੁਹਾਨੂੰ ਠੋਕਰ ਮਾਰਨੀ ਹੋਏ ਨਾ, ਤਾਂ ਮਾਰ ਦਿੰਦੇ ਹਨ। ਠੀਕ ਹੈ, ਲੇਕਿਨ ਜਦੋਂ ਤੁਸੀਂ ਆਪਣੇ ਕੰਮ ਨਾਲ ਪਿਆਰ ਕਰਦੇ ਹੋ, ਤਾਂ ਇੱਕ ਤੋਂ ਇੱਕ ਵੱਧ ਕੇ ਕੰਪਨੀ ਤੁਹਾਨੂੰ ਬੁਲਾਉਣ ਲਈ ਰੈਡੀ ਹੋ ਜਾਂਦੀ। ਸਾਡੇ ਕੋਲ ਆ ਯਾਰ, ਕੰਮ ਕਰ, ਇਹ ਕੰਮ ਸਾਡਾ ਹੈ। ਦੇਖੋ, ਐਜ਼ ਅ ਡਿਜ਼ਾਈਨਰ, ਐਜ਼ ਅ ਆਰਟ ਪਰਸਨੈਲਿਟੀ, ਅਗਰ ਮੈਂ ਕਹਾਂ ਨਾ, ਤੁਹਾਡਾ ਇੱਕ ਕੰਮ ਜਿਹੜਾ ਬਾਹਰ ਹੋਰਡਿੰਗ ਤੇ ਲੱਗਾ ਹੈ, ਨਿਊਜ਼ਪੇਪਰ ਤੇ ਲੱਗਾ ਹੈ, ਕਿਤੇ ਵੀ ਲੱਗਾ ਹੈ, ਉਹ ਕੁਐਸਚਨ ਹੁੰਦਾ ਹੈ, ਕਿਹੜੀ ਕੰਪਨੀ ਨੇ ਕੀਤਾ ਕੰਮ? ਇਹ ਕੰਮ ਕਿਹੜੀ ਕੰਪਨੀ, ਉੱਥੇ ਕੌਣ ਬੈਠਾ ਹੈ? ਠੀਕ ਹੈ, ਤੇ ਉਹ ਤੁਹਾਡੀ ਜਿੱਤ ਹੈ। ਤੁਸੀਂ ਨਾ ਕਿਸੇ ਨੂੰ ਦੱਸਿਆ, ਨਾ ਕੁਝ ਕੀਤਾ, ਲੋਕਾਂ ਨੇ ਤੁਹਾਨੂੰ ਕੰਸੀਡਰ ਕੀਤਾ, ਤੁਹਾਡੇ ਕੰਮ ਨੂੰ ਕੰਸੀਡਰ ਕੀਤਾ। ਠੀਕ ਹੈ, ਤੇ ਸਿਆਣੇ ਕਹਿੰਦੇ ਨੇ ਕਿ ਤੁਹਾਡਾ ਕੰਮ ਬੋਲਣਾ ਚਾਹੀਦਾ, ਤੁਹਾਡੀ ਆਵਾਜ਼ ਨਹੀਂ ਆਣੀ ਚਾਹੀਦੀ। ਤੇ ਕੰਮ ਬੋਲੇਗਾ ਤੇ ਚੀਜ਼ਾਂ। ਤੇ ਕੰਪਨੀਆਂ ਵਿੱਚ ਦੇਖੋ, बड़ी बड़ी अच्छी कंपनियां नहीं यार, बड़ी बड़ी सपोर्टिव कंपनियां ने, बड़े बड़े अच्छे मुझे लोग मिले हैं, चीज़ें हैं, बड़ी बड़ी एप्रिसिएशन भी मैं ਜ਼ਿਕਰ ਕਰਾਂ ਤੇ ਬੜੇ ਅੱਛੇ ਇੱਕ ਮੇਰੇ ਬੌਸ ਹੁੰਦੇ ਸੀ, ਸਜਾਦ ਅਨਵਰ ਮਨਸੂਰੀ ਸਾਹਿਬ। ਹਾਂਜੀ ਮੈਨੂੰ ਬੜਾ ਸਿਖਾਇਆ ਉਹਨਾਂ ਨੇ। ਉਹ ਮੇਰੇ ਪਹਿਲੇ ਜਿਹੜੇ ਕਹਿ ਲਓ ਮੈਂਟੋਰ ਦੀ ਤਰ੍ਹਾਂ ਸੀ।
ਉਹਨਾਂ ਦੀ ਰੀਸੈਂਟਲੀ ਡੈਥ ਹੋਈ ਹੈ। ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ। ਆਮੀਨ ਜੀ। ਉਹ ਬੜੇ ਮਜ਼ੇਦਾਰ, ਉਹ ਇੰਨਾ ਕੁ ਮਜ਼ੇਦਾਰ ਬੋਲਦੇ ਸੀ ਯਾਰ, ਤੇ ਇੰਨਾ ਧੀਮਾ ਬੋਲਦੇ ਸੀ। ਇੱਕ ਵਾਰੀ ਕੀ ਹੋਇਆ, ਇੱਕ ਬੜੀ ਵੱਡਾ ਕੰਮ ਚੱਲ ਰਿਹਾ ਸੀ ਦੁਬਈ ਦਾ, ਹਾਂਜੀ 2006 ਦੇ ਵਿੱਚ, ਤੇ ਉਹਦੇ ਵਿੱਚ ਮੇਰੇ ਕੋਲ ਇਹ ਗਲਤੀ ਹੋ ਗਈ। ਠੀਕ 2006 ਦੇ ਵਿੱਚ 48,000 ਰੁਪਏ ਦੀ ਇੱਕ ਵੈਲਿਊ ਸੀ, ਬਹੁਤ ਜ਼ਿਆਦਾ। ਠੀਕ ਹੈ। ਤੇ ਮੇਰੇ ਇੱਕ ਹੈਂਗਰ ਖੋਲਣ ਨਾਲ, ਹੈਂਗਰ ਯਾਨੀ ਕਿ ਟੈਕਸਟ ਦੇ ਸੈਟਿੰਗ ਉਹ ਮਿਸ ਹੋ ਗਈ ਸੀ, 3 ਲਾਈਨਾਂ, ਕੋਈ ਪਤਾ ਨਹੀਂ ਕਿੰਨੇ ਪੇਜਾਂ ਵਿੱਚ। ਤੇ ਬੜਾ ਪਰੇਸ਼ਾਨ ਮੈਂ ਕਿ ਲੈ ਵੀ ਪ੍ਰਿੰਟਿੰਗ ਹੋ ਗਈ, ਚੀਜ਼ਾਂ ਹੋ ਗਈਆਂ, ਡਿਜੀਟਲ ਪ੍ਰਿੰਟ ਚੱਲ ਰਹੇ ਨੇ, ਸਾਰਾ ਕੁਝ ਹੋ ਗਿਆ। ਤੇ ਖੈਰ ਉਹਨਾਂ ਨੇ ਠੀਕ ਕਰਾ ਕੇ ਪ੍ਰਿੰਟ ਕਰਾ ਦਿੱਤਾ। ਤੇ ਮੈਨੂੰ ਐਡਮਿਨ ਵਾਲਾ ਬੰਦਾ ਕਹਿੰਦਾ ਯਾਰ ਜਾ ਕੇ ਸੌਰੀ ਕਰ। ਮੈਂ ਸੌਰੀ ਕਰਨ ਚਲਾ ਗਿਆ, ਅੱਛਾ ਤੇ ਅੱਗੋਂ ਪਤਾ ਉਹਨਾਂ ਨੇ ਕੀ ਕਿਹਾ, ਉਹ ਰਹੀ ਯਾਰ ਕੋਈ ਮਸਲਾ ਨਹੀਂ, ਅੱਜ ਸਿੱਖ ਗਿਆ ਨਾ, ਸਾਰੀ ਉਮਰ ਨਹੀਂ ਤੂੰ ਹੁਣ ਗਲਤੀ ਕਰਨੀ। ਕਰਨੀ ਤੇ ਮੈਂ ਸਰਪ੍ਰਾਈਜ਼, ਜਿਨ੍ਹਾਂ ਨੇ ਸਿਖਾਉਣਾ ਹੈ ਨਾ, ਉਹਨਾਂ ਨੂੰ ਡਾਂਟ ਦੀ ਲੋੜ ਨਹੀਂ ਹੁੰਦੀ, ਉਹਨਾਂ ਨੂੰ ਡਾਂਟਣ ਦੀ ਲੋੜ ਨਹੀਂ ਨਹੀਂ ਹੁੰਦੀ। ਹੁੰਦੀ। ਉਹਨਾਂ ਨੂੰ ਸਿਰਫ ਇੱਕ ਸਲਾਈਡ ਗਾਈਡੈਂਸ ਹੀ ਸੁਣ। ਲੋਕੀ ਤੇ ਇੱਕ ਪੇਪਰ ਦੀ ਪ੍ਰਿੰਟਿੰਗ ਦੇ ਗੜਬੜ ਹੋ ਜਾਏ ਨਾ, ਚੁੱਕ ਕੇ ਬਾਹਰ ਮਾਰਦੇ ਨੇ, ਇੱਥੇ ਹੀ ਜਾਂ ਤੁਹਾਡੀਆਂ ਸੈਲਰੀਆਂ ਕੱਟ ਲੈਂਦੇ ਨੇ। ਬਹੁਤ ਸਾਰੇ ਲੋਕੀ, ਇਹ ਗੱਲ ਮੈਂ ਬੜੇ ਲੋਕਾਂ ਨਾਲ ਸ਼ੇਅਰ ਕੀਤੀ, ਬਟ ਉਸ ਬੰਦੇ 'ਚ ਕੁਆਲਿਟੀ ਸੀ, ਉਹ ਸਿਖਾਉਂਦਾ ਸੀ, ਉਹ ਦੱਸਦਾ ਸੀ। ਮਜ਼ੇਦਾਰੀ ਗੱਲ ਦੱਸਾਂ, ਉਸ ਸ਼ਖਸ ਨੂੰ ਇਲਸਟ੍ਰੇਟਰ ਫੋਟੋਸ਼ਾਪ ਨਹੀਂ ਆਉਂਦਾ ਸੀ, ਤੇ ਉਹ ਨਾਲ ਬਹਿ ਕੇ ਪੂਰਾ ਡਿਜ਼ਾਈਨ, ਪੂਰੇ ਲੋਗੋ ਤਿਆਰ ਕਰਾ ਦਿੰਦਾ ਸੀ। ਸਿਰਫ ਇਹ ਦੱਸਦਾ ਸੀ ਇਹਨੂੰ ਇੰਚ ਕਰ, ਇਹਨੂੰ ਇੰਚ ਕਰ, ਇਹ ਬਾਕਸ ਫੜ, ਇਹ ਟੂਲ ਫੜ, ਇਹਨੂੰ ਇੰਚ ਕਰ, ਇਹਨੂੰ ਇਹ ਐਂਗਲ ਤੇ ਕਰ, ਐਡੀ ਜ਼ਬਰਦਸਤ ਚੀਜ਼ਾਂ ਬਣਵਾ ਦਿੰਦਾ ਸੀ। ਵਾਹ ਕੁਆਲਿਟੀ ਆਫ ਵਰਕ ਕੀ ਹੈਗਾ, ਕਮਿਊਨੀਕੇਸ਼ਨ, ਨੌਲੇਜ, ਵਿਜ਼ਨ, ਜਬ ਤੱਕ ਇਹ ਚੀਜ਼ਾਂ ਨਹੀਂ ਹੈ, ਕੱਖ ਨਹੀਂ। ਮੈਂ ਲਾਹੌਰ ਆਇਆ, ਮੈਂ ਤੁਹਾਡੇ ਕੋਲੋਂ 6 ਮਹੀਨੇ ਕੰਮ ਸਿੱਖਿਆ। ਮੈਂ ਆਪਾਂ 6 ਮਹੀਨੇ ਰਹੇ, ਮੈਂ ਫਿਰ ਦੁਬਈ ਗਿਆ, ਅੱਛਾ, ਮੈਂ ਉੱਥੋਂ ਵਾਪਸ ਆਇਆ। ਪਤਾ ਨਹੀਂ ਕਿਉਂ ਵਾਪਸ ਆ ਗਏ। ਬਸ ਮੇਰਾ ਦਿਲ ਨਹੀਂ ਲੱਗਿਆ, ਠੀਕ ਹੈ। ਵਾਪਸ ਆ ਮੈਨੂੰ ਕੇ ਦੱਸਦਾ ਦਿਲ ਤੇ ਲਵਾਉਂਦਾ ਤੇਰਾ। ਵਾਪਸ ਆ ਕੇ ਮੈਂ ਫਿਰ ਉਹੀ ਤੁਹਾਡੇ ਹੁਨਰ ਨੂੰ, ਹੂੰ, ਜਦ ਮੈਂ ਤੁਹਾਡੇ ਕੋਲ 6 ਮਹੀਨੇ ਸਿੱਖਿਆ, ਜਦ ਮੈਂ ਤੁਹਾਡੇ ਕੋਲ 6 ਮਹੀਨੇ ਲਾ ਕੇ ਤੁਹਾਡੇ ਕੋਲ ਹੁਨਰ ਲਿਆ, ਹੂੰ। ਫਿਰ ਉਹੀ ਮੈਂ ਇਸਤੇਮਾਲ ਕਰਕੇ ਦੁਬਾਰਾ ਫਿਰ ਲਾਹੌਰ ਦੇ ਵਿੱਚ ਫਿਰ ਆਸਤਾ ਕਰਦੇ ਕਿੰਨਾ ਟਾਈਮ ਲੱਗਾ? 4 ਸਾਲ ਲੱਗ ਗਏ। 6 ਮਹੀਨੇ ਤੇ 4 ਸਾਲ, ਭਾਰੀ ਕੌਣ ਹੈ? 4 ਸਾਲ ਜਾਂ 6 ਮਹੀਨੇ? 4 ਸਾਲ ਲੱਗ ਗਏ। 4 ਸਾਲ ਭਾਰੀ, ਉਹ ਭਾਰੀ। ਤੇਰੀ ਆਪਣੀ ਮਿਹਨਤ ਸੀ। ਮੈਂ 6 ਮਹੀਨੇ ਬਾਅਦ ਤਾਂ ਕੁਝ ਵੀ ਨਹੀਂ ਸੀ ਤੂੰ, ਤੁਹਾਨੂੰ ਤੇ ਸ਼ਾਇਦ ਨੌਕਰੀ ਵੀ ਨਾ ਮਿਲਦੀ। ਹਾਂਜੀ 4 ਸਾਲ ਜਿਹੜਾ ਤੁਸੀਂ ਟਾਈਮ ਲਾਇਆ ਨਾ, ਉਹ ਅਸਲ ਮਾਇਨੇ ਰੱਖਦਾ ਹੈ। ਕਿਉਂਕਿ 6 ਮਹੀਨੇ ਦੇ ਵਿੱਚ ਮੈਂ ਤੈਨੂੰ ਸਿਰਫ ਇਹ ਦੱਸਿਆ ਰਾਹ ਆਈ, ਇਸ ਰਾਹ ਤੇ ਪੈਣਾ, ਉਹ ਰਾਹ ਤੇ ਤੂੰ ਪਿਆ ਹੈ, ਤੇ 4 ਸਾਲ ਲੱਗੇ ਤੈਨੂੰ ਉਹ ਰਾਹ ਪੂਰਾ ਕਰਨ ਲਈ। ਪੂਰਾ ਕਰਵਾ ਇਹ ਸਰ, ਤੁਸੀਂ ਮੈਨੂੰ ਦੇਖ ਕੇ ਕਦੇ ਸੋਚਿਆ ਸੀ ਕਿ ਮੈਂ ਕਦੀ ਪੋਡਕਾਸਟ ਕਰਾਂਗਾ? ਨਹੀਂ, ਮੈਂ ਤੇਰੇ 'ਚ ਕੀ ਗੱਲ ਦੇਖੀ ਸੀ, ਤੇਰੇ 'ਚ ਲਗਨ ਹੈਗੀ ਸੀ ਕਿਸ ਚੀਜ਼ ਦੀ? ਕਿ ਕੁਝ ਕਰਨਾ ਹੈ, ਉਹ ਲਗਨ ਤੈਨੂੰ ਅੱਜ ਲੈ ਕੇ ਬੈਠੀ। ਫਿਲਹਾਲ ਹਲੇ ਮਿਹਨਤ ਕਰੀ ਜਾ ਰਹੇ। ਉਹ ਤੇ ਮੈਂ ਵੀ ਅੱਜ ਕੱਲ ਕਰ ਰਿਹਾ ਯਾਰ। ਉਹ ਤਾਂ ਫਿਰ ਜ਼ਿੰਦਗੀ 'ਚ ਲਾਜ਼ਮੀ ਹੈ। ਲਾਜ਼ਮੀ ਹੈ, ਹਾਂਜੀ। ਮਿਹਨਤ ਤੋਂ ਬਗੈਰ ਕੁਝ ਵੀ ਨਹੀਂ। ਦੇਖੋ ਅੱਜ ਵੀ ਤੁਸੀਂ ਦੇਖੇ, ਟੈਕਨੋਲੋਜੀ ਦੁਨੀਆ ਕਦੀ ਐਂਡ ਨਹੀਂ ਹੁੰਦੀ। ਟੈਕਨੋਲੋਜੀ ਦੀ ਦੁਨੀਆ ਹਰ ਲਮਹਾ ਬਦਲ ਜਾਂਦੀ ਹੈ, ਜੀ। ਤੇ ਹਰ ਲਮਹੇ ਨੂੰ ਕੈਸ਼ ਵੀ ਤੇ ਕਰਨਾ ਹੈ ਨਾ, ਫਿਰ ਉਸ ਦੇ ਮੁਤਾਬਿਕ ਤੁਸੀਂ ਸਿੱਖਣਾ ਹੈ। ਮਤਲਬ ਜੋ ਮੈਂ ਅੱਜ ਤੁਹਾਨੂੰ ਕਿੰਨੇ ਸਾਲ ਪਹਿਲੇ ਸਿਖਾਇਆ ਸੀ, ਹਾਂਜੀ ਅੱਜ ਨਵੀਆਂ ਚੀਜ਼ਾਂ ਹੈਗੀਆਂ ਨੇ, ਉਹ ਤਾਂ ਨਹੀਂ ਮੈਂ ਸਿਖਾਈਆਂ, ਨਹੀਂ ਜੀ। ਉਹ ਤੁਸੀਂ ਆਪ ਸਿੱਖੀਆਂ, ਕਿਉਂਕਿ ਰਾਹ ਪੈ ਗਏ ਸੀ। ਠੀਕ ਹੈ, ਔਰ ਰਾਹ ਦੇ ਵਿੱਚ ਜਿਹੜਾ ਨਾ, ਤੁਹਾਨੂੰ ਜਿੰਨੀਆਂ ਚੀਜ਼ਾਂ ਤੁਸੀਂ ਇਕੱਠੀਆਂ ਕਰਦੇ ਰਹੇ, ਚੀਜ਼ਾਂ ਕਰਦੇ ਰਹੇ, ਜਦੋਂ ਮੰਜ਼ਿਲ ਤੇ ਪਹੁੰਚੇ ਤੇ ਕਿੰਨੀ ਚੀਜ਼ਾਂ ਤੁਹਾਡੇ ਕੋਲ ਇਕੱਠੀਆਂ ਹੋ ਇਕੱਠੇ ਹੋ ਚੁੱਕੀਆਂ ਸੀ। ਗਏ। ਉਹ ਤੁਹਾਡੀ ਆਪਣੀ ਮਿਹਨਤ। ਕੋਈ ਵੀ ਦੁਨੀਆ ਦਾ ਕੋਈ ਵੀ, ਅੱਛਾ ਕਈ ਲੋਕੀ ਇਹ ਵੀ ਕਹਿੰਦੇ ਨੇ ਉਸਤਾਦ ਸਭ ਕੁਝ ਦੇ ਦੇਤਾ, ਉਸਤਾਦੀ ਨਹੀਂ ਦੇਤਾ। ਇਹ ਗੱਲ ਸੁਣੀ ਸੁਣੀ ਹੋਈ ਆ। ਸੁਣੀ ਹੈ ਨਾ? ਹਾਂਜੀ ਤੇ ਮੈਂ ਇੱਕ ਗੱਲ ਕਹਿਣਾ, ਉਸਤਾਦ ਉਸਤਾਦੀ ਵੀ ਦਿੰਦਾ ਹੈ, ਸਟੂਡੈਂਟ ਕੋਲ ਨਾ ਉਹ ਸ਼ਮਤਾ ਨਹੀਂ ਹੁੰਦੀ ਇਹ ਗੱਲ ਵੀ ਗੱਲ ਹੈ ਕਿ ਉਹ ਉਸ ਉਸਤਾਦੀ ਨੂੰ ਟੇਕ ਅਪ ਕਰ ਕਰ ਸਕੇ। ਸਕੇ। ਤੇ ਜਿਹੜੇ ਲੋਕਾਂ ਨੇ ਉਸਤਾਦੀ ਟੇਕ ਅਪ ਕਰ ਲਈ ਹੁੰਦੀ ਹੈ, ਉਹ 4 5 6 ਹੱਥ ਅੱਗੇ ਹੁੰਦੇ ਨੇ। ਮੈਨੂੰ ਮੇਰੇ ਕਈ ਸਟੂਡੈਂਟ ਫੋਨ ਕਰਕੇ ਕਹਿੰਦੇ ਨੇ, ਉਹ ਯਾਰ, ਉਹ ਯਾਨੀ ਕਿ ਮੈਂ ਆਪਣੇ ਸਟੂਡੈਂਟ ਨਾਲ ਬੜਾ ਪਿਆਰ ਕਰਨਾ, ਮੇਰੇ ਸਟੂਡੈਂਟ ਮੇਰੇ ਬੜੇ ਚੰਗੇ ਯਾਰ ਨੇ। ਯਾਰ ਬਣਿਆ ਜੀ, ਮੈਂ ਠੀਕ ਹੈ, ਜਾਣਦਾ। ਤੇ ਚੱਕਰ ਕੀ ਉਹ ਮੈਨੂੰ ਕਹਿ ਰਹੇ ਹੁੰਦੇ ਨੇ, ਸਰ ਜੀ ਕਿੱਥੇ ਬੈਠੇ ਹੋ, ਉੱਥੇ ਚਲੋ, ਉੱਥੇ ਇੰਝ ਹੈਗਾ, ਇੰਝ ਹੈਗਾ, ਇੰਝ ਹੈਗਾ। ਪਾਕਿਸਤਾਨ 'ਚ ਨੇ, ਤੁਸੀਂ ਇਹਨਾਂ ਨੂੰ ਕੀ ਕਹੋਗੇ ਕਿ ਉਹ ਇਨਵਾਇਰਨਮੈਂਟ, ਉਹ ਮਾਹੌਲ ਕਿੱਦਾਂ ਲੈ ਕੇ ਆਉਣ? ਪਾਕਿਸਤਾਨੀ ਨਾ ਬੇਸਿਕਲੀ, ਲਾਹੌਰੀਆਂ ਦੀ ਗੱਲ ਕਰਾਂ, ਹਾਂਜੀ ਹਾਂ, ਲਾਹੌਰੀਆਂ ਦੀ ਤੁਸੀਂ ਕਈ ਢਾਬੇ ਤੇ ਬੈਠ ਕੇ ਚਾਹ ਪੀਤੀ, ਪੀਤੀ ਕਿਸੇ 5 ਸਟਾਰ ਰੈਸਟੋਰੈਂਟ 'ਚ ਚਾਹ ਪੀਤੀ, ਨਹੀਂ। ਕਦੀ ਪੀ ਕੇ ਵੇਖਣਾ ਕਿੰਨਾ ਕੁ ਫਰਕ ਨਜ਼ਰ ਆਏਗਾ। ਕੀ ਫਰਕ ਆਏਗਾ ਸਭ ਤੋਂ ਵੱਡਾ?
ਤੁਹਾਡੇ ਖਿਆਲ 'ਚ? ਹੁਣ ਤੱਕ ਜਿੰਨਾ ਦੇਖਿਆ ਤੇ ਹੈ ਨਾ 5 ਸਟਾਰ ਹਾਂ ਹੋਟਲ, ਉਹ ਤਾਂ ਵੇਖੇ ਤਾਂ ਹੋਏ, ਦੈਟਸ ਦਾ ਪੁਆਇੰਟ। ਜਿੰਨਾ ਕੁ ਮੈਂ ਸੁਣਿਆ ਨਾ ਉਹ ਕਹਿੰਦੇ ਕਿ ਢਾਬੇ ਦੀ ਚਾਹ ਚੰਗੀ ਹੁੰਦੀ ਹੈ ਅੱਛਾ, ਤੇ 5 ਸਟਾਰ ਦੀ ਬਸ ਫਿੱਕੀ ਚਾਹ ਹੁੰਦੀ, ਫਾਇਦਾ ਕੋਈ ਨਹੀਂ। ਚਾਹ ਦੋਵਾਂ ਚੰਗੀਆਂ ਨੇ, ਠੀਕ ਹੈ। 5 ਸਟਾਰਸ ਹੋਟਲ ਦੇ ਵਿੱਚ ਜਾਓਗੇ ਨਾ, ਤੇ ਬੜੇ ਕੰਜਸਟਡ ਹੋ ਕੇ ਬੈਠੋਗੇ, ਬੜੇ ਐਟੀਕੇਟਸ ਨਾਲ ਬੈਠੋਗੇ, এনवायरमेंट ਹੈ। ਢਾਬੇ ਤੇ ਬੈਠੋਗੇ ਤੇ 4 ਗਾਲਾਂ ਵੀ ਕੱਢ ਜਾਓਗੇ, ਇੱਕ ਦਿਨ ਕਹਿਣਾ ਉਹ ਜੀ ਲੱਗੇ ਨੇ, ਉਹ ਯਾਰ ਬੈਠੇ ਨੇ, ਹਾਂਜੀ ਠੀਕ ਹੈ। ਇਹ ਚੀਜ਼ਾਂ ਬੜੀ ਮੈਟਰ ਕਰਦੀਆਂ ਨੇ, ਚਾਹ ਉਹਦੀ ਵੀ ਚੰਗੀ, ਉਹਦੀ ਵੀ ਚੰਗੀ। ਠੀਕ ਹੈ ਭਾਜੀ, ਜਿੱਦਾਂ ਤੁਸੀਂ ਮਾਸ਼ਾਅੱਲਾ ਬੋਲਦੇ ਹੋ, ਹੂੰ। ਜਿੰਨਾ ਕਿ ਤੁਹਾਨੂੰ ਮੈਂ ਜਾਣਦਾ, ਆਪਾਂ ਨੂੰ ਸ਼ਾਇਰੀ ਦਾ ਵੀ ਸ਼ੌਕ ਹੈਗਾ, ਗੁਣਗੁਣਾਉਣ ਦਾ ਵੀ ਸ਼ੌਕ ਹੈਗਾ। ਨਹੀਂ ਗੁਣਗੁਣਾਉਣ ਦਾ ਤਾਂ ਨਹੀਂ ਕਿਹਾ, ਹੁਣ ਮੈਂ ਬਾਥਰੂਮ 'ਚ ਬੈਠਾ ਕੇ ਕੋਈ ਸਿੰਗਰ ਬਣ ਜਾ। ਨਹੀਂ ਸ਼ਾਇਰੀ ਤੇ ਸ਼ਾਇਰੀ ਦਾ ਵੀ ਹੈ, ਲੇਕਿਨ ਮੈਂ ਆਪਣੀ ਕਦੀ ਕਹਿੰਦਾ ਨਹੀਂ, ਨਾ ਹੀ ਉਹ ਚੀਜ਼ਾਂ ਹੈਗੀਆਂ ਨੇ, ਬਟ ਕਮਿਊਨੀਕੇਸ਼ਨ ਦਾ ਬੜਾ ਸ਼ੌਕ ਹੈ, ਕਮਿਊਨੀਕੇਸ਼ਨ ਕਰਦਾ ਵੀ ਹਾਂ। ਉਹ ਵੀ ਆਪਣਾ ਇੱਕ ਬੜਾ ਅੱਛਾ ਯਾਰ ਹੈਗਾ, ਅੱਲਾ ਜਿਉਂਦਾ ਵਸਦਾ ਰਹੇ, ਜੀਐਮ ਸ਼ਾਹ ਸਾਹਿਬ, ਹਾਂਜੀ ਠੀਕ ਹੈ। ਤੇ ਉਹਨਾਂ ਕੋਲੋਂ ਮੈਂ ਬੜੀਆਂ ਚੀਜ਼ਾਂ ਸਿੱਖੀ, ਉਹਨਾਂ ਦੀ ਬੋਲੀ, ਉਹਨਾਂ ਦਾ ਲਹਿਜਾ, ਉਹਨਾਂ ਤੋਂ ਚੀਜ਼ਾਂ ਬੜੀਆਂ ਸਿਖਾਈਆਂ ਉਹਨਾਂ ਨੇ ਸਿਖਾਈਆਂ ਨਹੀਂ, ਮੈਂ ਸਿੱਖ ਲਈਆਂ। ਸਿੱਖ ਲਈਆਂ। ਕਿਉਂਕਿ ਯਾਰ ਉਹ ਹੈਗਾ ਜਿਹੜਾ ਆਪਣੀ ਗੱਲਾਂ ਤੋਂ, ਆਪਣੀ ਚੀਜ਼ਾਂ ਤੋਂ ਦੂਜੇ ਨੂੰ ਬਿਲਡ ਅਪ ਕਰੇ, ਉਹ ਯਾਰ ਹੈ। ਯਾਰ ਉਹ ਨਹੀਂ 4 ਮਿੰਟ ਆਇਆ, 4 ਸਿਗਰਟ ਪੀਤੇ, 4 ਪਿਆਲੀਆਂ ਪੀਤੀਆਂ, ਅੱਲਾ ਵੇਲੀ ਚੱਲ ਅੱਲਾ ਬਈ, ਚੱਲਾ ਅਗਲੇ ਬਈ। ਦਿਨ ਫਿਰ ਆ ਜਾਈਂ ਯਾਰ ਜ਼ਰਾ। ਯਾਰ ਹੋਏ ਜਿਹੜਾ ਤੁਹਾਨੂੰ ਸਿਖਾਏ, ਯਾਰ ਹੋਏ ਤੁਹਾਨੂੰ ਗਾਈਡ ਕਰੇ, ਯਾਰ ਹੋਏ ਜਿਹਦੇ ਨਾਲ ਦਿਲ ਲੱਗੇ, ਭਾਵੇਂ ਗੱਲਾਂ ਕਰੇ ਨਾ ਕਰੇ। ਤੁਸੀਂ ਕੋਈ ਐਸਾ ਮੈਸੇਜ ਆਪਣੀ ਜ਼ਿੰਦਗੀ, ਕਿਉਂਕਿ ਤੁਹਾਨੂੰ ਮਾਸ਼ਾਅੱਲਾ 22 ਤੋਂ 23 ਸਾਲ ਹੋ ਗਏ, ਤੁਸੀਂ ਆਪਣੀ ਜ਼ਿੰਦਗੀ 'ਚ ਬਹੁਤ ਕੁਝ ਸਿੱਖਿਆ, ਹੂੰ। ਐਸਾ ਕੋਈ ਮੈਸੇਜ, ਐਸਾ ਕੋਈ ਸਬਕ ਸਾਡੇ ਪੰਜਾਬੀ ਭਰਾਵਾਂ ਵਾਸਤੇ? ਦੇਖੋ ਯਾਰੋ, ਇੱਕ ਤਾਂ ਨੀਅਤ ਸਾਫ਼ ਰੱਖੋ ਤੇ ਹਰ ਇੱਕ ਲਈ ਚੰਗਾ ਸੋਚੋ। ਕਿਸੇ ਲਈ ਗੜਾ ਖੋਦੋਗੇ ਤੇ ਕਦੀ ਨਾ ਕਦੀ ਆਪ ਵੀ ਡਿੱਗੋਗੇ। ਸਾਰੀ ਗੱਲ ਹੈ। ਤੇ ਗੱਲ ਉਹੀ ਹੈ ਕਿ ਦੁਨੀਆ ਉੱਤੇ ਰੱਖ ਫਕੀਰਾ ਐਸਾ ਬੈਨ ਖਲੋਣ, ਕੋਲ ਹੋਵਨ ਤੇ ਹੱਸਣ ਲੋਕੀ, ਟੁਰ ਜਾਵਨ ਤੇ ਰੋਣ। ਤੇ ਆਪਣੀ ਵੈਲਿਊ, ਆਪਣੀ ਪ੍ਰੈਜ਼ੈਂਸ, ਆਪਣੇ ਹੋਣ ਦਾ ਲੋਕਾਂ ਨੂੰ ਅਹਿਸਾਸ ਦਿਲਾਓ, ਠੀਕ ਹੈ। ਜਿਹੜਾ ਨਹੀਂ ਵੀ ਤੁਹਾਡਾ ਯਾਰ, ਉਹਨੂੰ ਯਾਰ ਬਣਾਓ। ਤੁਹਾਡੇ ਬਾਰੇ 'ਚ ਯਾਦ ਕਰੇ ਨਾ ਕਰੇ, ਗੱਲ ਕਰੇ ਨਾ ਕਰੇ, ਇੱਕ ਵਾਰੀ ਉਹਨੂੰ ਕਿਸੇ ਨਾ ਕਿਸੇ ਟਾਈਮ ਖਿਆਲ ਆਏ, ਯਾਰ ਇੱਕ ਬੰਦਾ ਹੁੰਦਾ ਸੀ ਸਾਡਾ। ਸਮਝ ਗਿਆ। ਹਰ ਕੋਈ ਹਰ ਜੈਸਾ ਨਹੀਂ ਹੁੰਦਾ, ਉਹ ਇੱਕੋ ਹੀ ਕਹਿੰਦੇ ਨੇ ਨਾਯਾਬ ਚੀਜ਼, ਠੀਕ ਹੈ। ਅਸੀਂ ਤੇ ਨਹੀਂ ਹੈਗੇ, ਲੋਕੀ ਬਹੁਤ ਇੱਕ ਤੋਂ ਇੱਕ ਵੱਧ ਕੇ ਲੋਕ ਮੌਜੂਦ ਨੇ, ਅਸੀਂ ਤਾਂ ਕੁਝ ਵੀ ਨਹੀਂ ਹੈ। ਲੇਕਿਨ ਗੱਲ ਉਹੀ ਹੈ ਕਿ ਜਿੰਨਾ ਲੋਕਾਂ ਨੂੰ ਖੁਸ਼ੀਆਂ ਦੇ ਸਕਦੇ ਹੋ ਨਾ, ਰਿਲੈਕਸੇਸ਼ਨਸ ਦੇ ਸਕਦੇ ਹੋ, ਤੇ ਉਨੀ ਦਿਓ। ਹਾਂਜੀ ਮੇਰੇ ਸੱਜਣੋ ਮਿੱਤਰੋ, ਬੇਲੀਓ ਭਰਾਵੋ, ਇਹ ਸੀ ਸਾਡੇ ਅੱਜ ਦੇ ਗੁਰੂ, ਸਾਡੇ ਉਸਤਾਦ। ਇਹਨਾਂ ਨੇ ਮੈਨੂੰ ਹਰ ਚੀਜ਼ ਸਿਖਾਈ, ਤੇ ਅੱਜ ਮੈਂ ਤੁਹਾਡੇ ਤੱਕ ਪਹੁੰਚਿਆ, ਤੁਹਾਡੇ ਨਾਲ ਮੈਂ ਰੂਬਰੂ ਹੋਇਆ, ਇਸ ਮੁਕਾਮ ਤੇ ਆਇਆ, ਤੇ ਮੈਂ ਆਪਣੇ ਗੁਰੂ ਦੀ ਵਜ੍ਹਾ ਤੋਂ ਆਇਆ। ਇਸੇ ਵਾਸਤੇ ਅੱਜ ਮੈਂ ਇਹਨਾਂ ਨੂੰ ਆਪਣੇ ਪੋਡਕਾਸਟ 'ਚ ਸੱਦਿਆ। ਮੈਂ ਕਿਹਾ ਜਿਹੜੇ ਲੋਕ ਸੋਚ ਰਹੇ ਨੇ ਕਿ ਗਾਂ ਫਿਊਚਰ 'ਚ ਫ੍ਰੀਲਾਂਸਿੰਗ ਕਰੀਏ ਜਾਂ ਜੋਬ ਕਰੀਏ, ਜਾਂ ਅਸੀਂ ਕੋਈ ਕਿਸੇ ਯੂਨੀਵਰਸਿਟੀ 'ਚੋਂ ਲੈ ਕੇ ਅਸੀਂ ਕਿਸੇ ਯੂਨੀਵਰਸਿਟੀ 'ਚੋਂ ਡਿਗਰੀ ਲਈਏ ਜਾਂ ਕੋਈ ਸਕਿੱਲ ਸਿੱਖੀਏ, ਇਸ ਵਾਸਤੇ ਇਹ ਸੀ ਸਾਡੀ ਅੱਜ ਦੀ ਪੋਡਕਾਸਟ। ਥੈਂਕ ਯੂ ਸੋ ਮਚ ਜੀ, ਤੁਸੀਂ ਮੈਨੂੰ ਇਨਵਾਈਟ ਕੀਤਾ ਤੇ ਇੰਨੀ ਦੇਰ ਮੈਨੂੰ ਝੇਲਿਆ। ਸਭ ਤੋਂ ਇੰਪੋਰਟੈਂਟ ਗੱਲ ਇਹੀ ਹੈ। ਹੋ ਸਕਦਾ ਹੈ ਮੇਰੀ ਕੋਈ ਗੱਲ ਨਾਗਵਾਰ ਵੀ ਗੁਜ਼ਰ ਸਕਦੀ ਹੈ, ਕੋਈ ਚੀਜ਼ ਹੋ ਸਕਦੀ ਹੈ, ਤੇ ਇਨਸਾਨ ਖਤਾ ਦਾ ਪੁਤਲਾ, ਮਾਫ ਕਰਿਓ ਜੇ। ਪਰ ਜ਼ਿੰਦਗੀ ਦੇ ਵਿੱਚ ਅਗਰ ਵਧਣਾ ਹੈ ਨਾ, ਤੇ ਅੱਗੇ ਵਧਣ ਵਾਸਤੇ ਜਿਹੜਾ ਨਾ, ਤੁਹਾਡੀ ਨੀਅਤ ਬੜੀ ਸਾਫ਼ ਹੋਣੀ ਚਾਹੀਦੀ। ਨੀਅਤ ਸਾਫ਼ ਹੋਏਗੀ ਤੇ ਤੁਹਾਨੂੰ ਲੋਕੀ ਵੀ ਅੱਛੇ ਮਿਲਣਗੇ, ਐਪਰੀਸੀਏਸ਼ਨ ਵੀ ਮਿਲੇਗੀ, ਤੇ ਲੋਕੀ ਤੁਹਾਨੂੰ ਜਿਹੜਾ ਨਾ ਚੁੱਕ ਕੇ ਰੱਖਣਗੇ, ਤੇ ਭਾਈ ਇਹਦਾ ਕੰਮ ਚੰਗਾ ਹੈ, ਇਹਦੀ ਨੀਅਤ ਚੰਗੀ ਹੈ, ਬੰਦਾ ਬੜਾ ਗੁੱਡ ਹੈ। ਬੰਦਾ ਹੋਏ ਜਾਂ ਬੰਦੀ, ਜੋ ਵੀ ਹੈ ਤੇ ਮੈਟਰ ਬਾਅਦ ਚੋਂ ਕਰਦਾ ਹੈ। ਬਟ ਦ ਸਿਚੁਏਸ਼ਨ ਇਜ਼ ਦਿਸ ਕਿ ਤੁਸੀਂ ਜੇ ਕਾਮਯਾਬ ਹੋਣਾ ਹੈ ਨਾ, ਤੇ ਲਗਨ ਲਗਾਓ। ਗ੍ਰਾਫਿਕ ਡਿਜ਼ਾਈਨਿੰਗ ਹੋਏ ਜਾਂ ਕੋਈ ਵੀ ਪ੍ਰੋਫੈਸ਼ਨ ਹੋਏ, ਤੁਹਾਡੇ ਤੇ ਟਾਈਮ ਮੰਗਦੀ ਹੈ, ਉਹਦੇ ਤੇ ਟਾਈਮ ਲਾਓ। ਇਹ 6 ਮਹੀਨੇ, ਸਾਲ, 2 ਸਾਲ, 5 ਸਾਲ, 6 ਸਾਲ, ਜਾਂ ਜਿੰਨੀਆਂ ਵੀ ਡਿਗਰੀਆਂ ਹੈਗੀਆਂ ਕਰਨ ਤੋਂ ਬਾਅਦ ਜਦੋਂ ਤੁਸੀਂ ਪ੍ਰੋਫੈਸ਼ਨਲਿਜ਼ਮ 'ਚ ਆਓਗੇ, ਤਾਂ ਜਿਹੜਾ ਪ੍ਰੋਫੈਸ਼ਨ ਹੈ ਉਹ ਤੁਹਾਨੂੰ ਦੱਸੇਗਾ ਕਿ ਮੇਰੇ ਉੱਤੇ ਕਿੰਨੀ ਮਿਹਨਤ ਕਰਨੀ ਹੈ। ਇਹ ਲੋਕੀ ਦੱਸਣਗੇ, ਬਿਜ਼ਨਸ ਦੱਸਣਗੇ, ਕੰਪਨੀਆਂ ਦੱਸਣਗੀ, ਪ੍ਰੋਫੈਸ਼ਨਲ ਦੱਸਣਗੇ ਤੁਹਾਡੀ ਕਿੱਥੇ ਕਮੀ ਹੈਗੀ ਹੈ। ਉਸ ਕਮੀ ਨੂੰ ਆਪਣੇ ਉੱਤੇ ਲਾਗੂ ਨਾ ਕਰਨਾ, ਜਾਂ ਡੀਗ੍ਰੇਡ ਮਤ ਸਮਝਣਾ। ਉਹ ਡੀਗ੍ਰੇਡ ਹੋਣ ਵਾਸਤੇ ਨਹੀਂ ਹੈਗੀ, ਤੁਹਾਨੂੰ ਬਿਲਡਅਪ ਕਰਨ ਵਾਸਤੇ। ਹਰ ਲਮਹਾ, ਹਰ ਦਿਨ ਤੁਹਾਨੂੰ ਬਿਲਡਅਪ ਕਰਨ ਵਾਸਤੇ, ਹਰ ਕੁਐਸਚਨ, ਹਰ ਆਨਸਰ ਤੁਹਾਨੂੰ ਬਿਲਡਅਪ ਕਰਨ ਵਾਸਤੇ।
ਜਿੰਨਾ ਤੁਸੀਂ ਆਪਣੇ ਆਪ ਨੂੰ ਬਿਲਡ ਅਪ ਕਰ ਸਕਦੇ ਹੋ ਉਹ ਤੁਸੀਂ ਕਰ ਲਓ। ਤੇ ਮੇਰੇ ਵੱਲੋਂ ਇਜਾਜ਼ਤ ਹੈ। ਥੈਂਕ ਯੂ ਸੋ ਮਚ। ਅੱਲਾ ਤੁਹਾਨੂੰ ਹੱਸਦਾ ਵਸਦਾ ਰੱਖੇ ਤੇ ਹੱਕ 'ਚ ਦੁਆ ਕਰੀਏਗਾ। ਅੱਲਾ ਹਾਫਿਜ਼। ਤੇ ਜਾਂਦੇ ਹੋਏ ਇਸ ਪੋਡਕਾਸਟ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ, ਲਾਈਕ ਕਰਿਓ ਤੇ ਨਾਲੇ ਜਾਂਦੇ ਹੋਏ ਸਬਸਕ੍ਰਾਈਬ ਲਾਜ਼ਮੀ ਕਰ ਦਿਓ।